ਸਾਨੂੰ ਕਿਹੜਾ ਵੀ 10 ਵਜੇ ਆਇਓ 10 ਵਜੇ ਆਇਓ 10 ਵਜੇ ਆ ਜਾਓ ਵੀ ਅਸੀਂ ਕਿਤੇ ਖਬਰਾਂ ਪੜ੍ਹਦੇ ਆ। ਤੇ ਮੈਂ ਤੈਨੂੰ ਕਹਿਣਾ ਸੀ ਜਦੋਂ ਮੈਂ ਟਾਈਮ ਨਾਲ ਆਉਣ ਲੱਗ ਪਿਆ ਨਾ ਉਦੋਂ ਤੁਹਾਡੇ ਕੋਲ ਪਹੁੰਚ ਨਹੀਂ ਹੋਣਾ। ਅੱਲਾ ਤੇਰੀ ਜ਼ਿੰਦਗੀ ਕਰਿਆ ਤੂੰ ਫੁੱਲ ਟਾਈਮ ਨਾਲ ਆਇਆ ਜੀ। ਆਪਾਂ ਕੀ ਆ ਦੱਸ ਕੀ ਆ? ਇਹ ਕੁਛ ਨਾ ਕੁਛ ਹੈ ਹੀ ਆ। ਨੋਨੀ ਜੀ ਹਾਂਜੀ ਹੱਥ ਦਾ ਨਜ਼ਲਾ ਵੀ ਹੋਇਆ ਵਾ, ਬੁਖਾਰ ਵੀ ਚੜਿਆ ਵਾ। ਬਸ ਨਜ਼ਲਾ ਇਕੱਠਾ ਕਰਕੇ ਸਾਰਾ ਤਾਂ ਉਹਨੂੰ ਜ਼ੀਰਾ ਪਾ ਕੇ ਭਾਈ ਦੇ। ਨੋਨੀ ਨੂੰ ਨਾ ਤਾਜੀ ਨੇ ਵੀ ਕੰਮ ਭੇਜਿਆ ਹੋਵੇ ਨਾ ਕੋਈ ਤੇ ਮੈਨੂੰ ਇਦਾਂ ਹੀ ਲੱਗਦਾ ਜਿੱਦਾਂ ਐਕਸਟਰਾ ਐਕਸਟਰਾ ਲੈਣਾ ਵਾ। ਨੋਨੀ ਬੇਸਿਕਲੀ ਪਤਾ ਕੀ ਚੀਜ਼ ਆ? ਨੋਨੀ ਨੇ ਇੱਕ ਕੰਮ ਕਹੋ ਨਾ ਦੋ ਕੰਮ ਕੋਲੋਂ ਕਰ ਲੈਂਦਾ ਵਾ। ਇੱਧਰ ਹੁਣ ਇੱਕ ਕੰਮ ਕਿਹਾ ਉਹਨੂੰ ਨੋਨੀ ਦੇਖੀ ਸਾਜੀ ਉੱਠਿਆ ਤੇ ਹੁਣ ਆ ਕੇ ਭਲਾ ਕੀ ਕਹਿਣਾ ਭਾਜੀ ਇੱਧਰ ਉਹ ਉੱਠ ਗਏ ਆ ਤੇ ਨਾਲ ਤੁਹਾਨੂੰ ਅੰਦਰ ਬੁਲਾਉਣ ਡਏ ਆ ਤੇ ਉਸ ਤੋਂ ਬਾਅਦ ਕਹਿੰਦੇ ਸੈੱਟ ਰੈਡੀ ਕਰੋ ਤੇ ਫੌਰਨ ਵੀ ਤੈਨੂੰ ਤਾਂ ਇਹ ਕਿ ਸਾਜ ਦੇ ਕੇ ਸਾਜ ਉੱਠ ਗਏ ਕਿ ਨਹੀਂ। ਤੇ ਕਿੰਨਾ ਕੋਸ਼ਿਸ਼ ਕਰ ਜੀ ਕਹਿੰਦੇ ਨੋਨੀ ਚਾਹ ਦਾ ਕੀ ਬਣਿਆ? ਚਾਹ ਵੀ ਮਿਲੇਗੀ ਨਾਲ ਤੁਹਾਨੂੰ ਪਾਣੀ ਵੀ ਮਿਲੇਗਾ ਰੋਟੀ ਫਿਰ ਸ਼ਾਇਦ ਮਿਲੇਗੀ ਸੈੱਟ ਆ ਜਾਓ। 5-7 ਕੰਮ ਦੱਸ ਦਿੰਦਾ। ਚਾਹ ਪਿਆ ਕੇ ਘੰਟਾ ਹੀ ਪੁੱਛਦਾ ਰਹਿੰਦਾ ਕੈਸੀ ਚਾਹ ਸੀ ਕੈਸੀ ਚਾਹ ਸੀ। ਖਾਣ ਪੀਣ ਖਿਆ ਲਿਆ ਇੱਥੇ ਕੱਲਾ ਹੀ ਫਿਰੀ ਰਹਿੰਦਾ। ਕੀ ਗੱਲ ਹੈ। ਅੱਛਾ ਥੋੜੀ ਦੇਰ ਬਾਅਦ ਨੇ ਆ ਜਾਣਾ ਮੋਬਾਈਲ ਫੜ ਕੇ ਅੱਜ ਉੱਤਰ ਲਿਖਾਓ ਯਾਰ। ਯਾਰ ਚੌਥਾ ਬੰਦਾ ਤੇ ਪੂਰਾ ਕਰੋ ਫੈਸਲ ਭਾਈ ਕਿਤੇ ਗਏ ਨਹੀਂ। ਆ ਗਏ ਉਹ ਆਗੇ ਨੇ ਆ ਜਾਂਦੇ ਵਜ਼ਨੀ ਰਾਮੇ ਸਾਹਿਬ ਆਉਣ ਡਏ ਆ। ਮਾਰੇ ਤੇ ਮਾਰੋ ਯਾਰ। ਤੂੰ ਮਾਰਨਾ ਤੂੰ ਥੱਥਾ। ਇੱਧਰ ਆਓ ਕੋਈ ਭਾਈ। आहा सॉक्स ही हिदायत वाले हैं। ਇੱਧਰ ਆਓ ਭਾਈ ਤੁਸੀਂ। ਅੱਲਾਹ ਤੁਹਾਨੂੰ ਵੀ ਹਦਾਇਤ ਦੇਵੇ ਭਰਾਵਾ। ਯਾਰ ਇੱਧਰ ਦੇਖ ਕਿੱਥੇ ਬੋਲਣਾ ਬੱਚਾ? ਬੋਲਣਾ 1 ਸਾਲ ਚ ਸਿੱਖ ਜਾਂਦਾ ਹੈ। ਕਿੱਥੇ ਬੋਲਣਾ ਕਦੋਂ ਬੋਲਣਾ ਸਾਰੀ ਜ਼ਿੰਦਗੀ ਨਹੀਂ ਪਤਾ ਚੱਲਦਾ। ਸਹੀ ਬਾਤ ਹੈ। ਜੈਨੂਨ ਕਹਿਣ ਦੇ ਆ ਇਹ ਮੁੱਕੀਆਂ ਦੇ ਰੋਣਾ ਤੁਸੀਂ ਮੁੱਕੀਆਂ ਦੇ ਇੱਕ ਯਾਰ ਪਿੱਠਾ ਟੁਰ ਗਿਆ। ਓਏ ਮੈਂ ਚਪੇੜ ਤੇਰੇ ਮੂੰਹ ਤੇ ਮਾਰਨੀ ਟੁਰ ਗਿਆ। ਓ ਯਾਰ ਮੈਂ ਅੱਗੇ ਖੁਦਾ ਦੀ ਕਸਮ ਮੈਂ ਸੱਚੀ ਮੁੱਚੀ ਸਿੱਧੀ ਹੋਇਆ। ਕੀ 10 ਵਜੇ ਆ ਜਾਣਾ ਲੈ ਯਾਰ। ਉਹੀ ਤਾਂ ਮੈਂ ਕਹਿ ਰਿਹਾ ਸੂਰਜ ਦੇਖਣ ਨੂੰ ਵਰਸਾ ਹੋਇਆ। ਨਹੀਂ ਭਰਾਵਾ ਮੈਂ ਤਾਂ ਸੂਰਜ ਚੰਨ ਦੀ ਚਾਨਣੀ ਚ ਕੰਮ ਤੇ ਆਈ ਨਾ ਚੰਨ ਦੀ ਚਾਨਣੀ ਚ ਜਾਈ। ਮੈਂ ਤਾਂ ਸੂਰਜ ਡੇਲੀ ਦੇਖਦਾ। ਮੈਂ ਤੇ ਬਕਾਇਦਾ ਫਿਰ ਯੋਗਾ ਤੂੰ ਐਕਟਰ ਹੈ ਤੂੰ ਤਾਂ ਮਿਸਤਰੀ ਹੈ। ਤੈਨੂੰ ਤਾਂ ਪਤਾ ਹੀ ਨਹੀਂ ਐਕਟਰ ਕੀ ਹੁੰਦਾ ਹੈ। ਸੂਰਜ ਐਟੀਕੇਟ ਸੀ ਨਹੀਂ ਤੈਨੂੰ ਹੈਗੇ। ਮੰਡੀ ਟਾਈਮ ਤਾਂ ਕਾਰੀਗਰ ਆ। ਸਵੇਰੇ 6 ਵਜੇ ਉੱਠ ਕੇ ਮੁਦੱਸਰ ਨਾਲ ਤੁਰਿਆ ਹੁੰਦਾ ਪਿੰਡਾਂ ਚ ਸ਼ੋਅ ਕਰਨ। ਉਹ ਯਾਰ ਇਹ ਇਹ ਗੱਲਾਂ ਦੇ ਵਧੀਆ ਗੱਲ। ਫੈਸਲਾ ਆਪਾਂ ਟੀ ਟਾਈਮ 'ਚ ਵੀ ਕਰ ਲੈਣੀਆਂ ਖੁਦਾ ਦਾ। ਉਹ ਟੀ ਟਾਈਮ ਨੂੰ ਛੱਡ ਦੇ ਯਾਰ। ਟੀ ਟਾਈਮ ਤੇ 10 ਵਜੇ ਦਾ ਉਸਤਾਦ ਨੇ ਸੱਦਿਆ। ਉਹੀ ਤਾਂ ਮੈਂ ਕਹਿੰਦਾ ਉਹਨਾਂ ਨੂੰ ਕੱਢੋ ਕਿਤੇ ਟੋਕਾ ਜਾ। ਮੈਂ ਕਦੋਂ ਕੱਢਾ? ਹੁਣ ਕਿਤੇ ਇੱਧਰ ਭਾਜੀ ਤੈਨੂੰ ਅੱਗ ਲੱਗੀ ਹੁੰਦੀ ਤੂੰ ਦੂਸਰਿਆਂ ਦੀ ਟਾਈਮਿੰਗ ਵੀ ਖਰਾਬ ਕਰਤੀ ਹੈ। ਰੇਂਜਰ ਪਵਾ ਦਈਏ ਹੁਣ ਚੱਲ ਰੈਂਜਰ ਪਵਾ ਦੇ ਯਾਰ ਲਾਖ ਸਾਨੂੰ ਨਹੀਂ ਪਤਾ ਯਾਰ। ਤੋੜਾ ਫਿਰ ਯਾਰ ਤੋੜ ਤਮਾ ਲਾਖ ਚੱਲ ਨੋ ਨਹੀਂ ਸਵੇਰ ਚੱਲ ਓਏ। ਕੰਮ ਦਾ ਟਾਈਮ ਹੁੰਦਾ ਵਾ। ਉਠਾ ਉਸਤਾਦ ਜੀ ਨੂੰ। ਓ ਯਾਰ ਜਾਓ ਯਾਰ ਉਠਾਓ ਉਹਨਾਂ ਨੂੰ ਕੋ 10 ਵਜੇ ਦੇ ਆ ਕੇ ਬੈਠੇ ਨੇ। ਚਾਹ ਦਾ ਘੁੱਟ ਮਿਲ ਜੂਗਾ ਬੱਚੇ। ਦੁੱਧ ਦਾ ਵੇਟ ਹੋ ਗਿਆ ਮੈਂ ਮਿਲ। ਉਹ ਜਾ ਕੇ ਕਹ ਦਾਨਿਸ਼ ਆਬਾਦ ਤੋਂ 5 ਫੈਸਲਾ ਮੇ ਬੁਲਾਣ ਦੇ ਤੁਹਾਨੂੰ। ਕੌਣ ਕੌਣ ਓ ਯਾਰ ਇੱਕ ਮਿੰਟ ਬੈਠੇ ਯਾਰ ਚੁੱਪ ਕਰਕੇ। ਭਾਈ ਨੂੰ ਜਾ ਕੇ ਰਿਕੁਐਸਟ ਕਰਕੇ ਨਾ ਹੱਥ ਜੋੜ ਕੇ ਉਹਨਾਂ ਨੂੰ ਕਹੋ ਨਹੀਂ ਨਹੀਂ ਇਦਾਂ ਕਿ ਤੜੀਆਂ ਲਾਉਣ ਡਏ ਤੜੀਆਂ। ਸਾਰੇ ਤਾਂ ਭਾਈ ਨੂੰ 10 ਵਜੇ ਦੇ ਆਏ ਬੈਠੇ 10 ਵਜੇ ਦੇ ਕਹਿ ਜਾ ਕਹਿ ਦੋ ਯਾਰ। ਇੱਧਰ ਦੱਸੀ ਤੂੰ ਕਹ ਲੋਕਾਂ ਨੇ 3-3 ਹਜ਼ਾਰ ਦਾ ਕੰਮ ਕਰ ਲਿਆ ਵਾ। ਓ ਯਾਰ ਉਹਨਾਂ ਨੂੰ ਨਾ ਕੁਛ ਉਹਨਾਂ ਨੂੰ ਸਿਰਫ ਜਾ ਕੇ ਨਹੀਂ ਨਹੀਂ ਤੂੰ ਦੱਸੀ ਤੂੰ ਕਹ 5 ਫੈਸਲਾ ਮੇ ਗੁੱਸੇ ਚ ਆ। ਓਏ ਨਹੀਂ ਯਾਰ ਓਏ ਬਕਵਾਸ ਨਾ ਕਰੀ ਕੋਈ ਪੁੱਠੀ ਸਿੱਧੀ। ਮੇਰੀ ਗੱਲ ਸੁਣ ਨੋਨੀ ਜੀ। ਮੈਂ ਕਹਿੰਦਾ ਓਏ ਅੱਗੇ ਬਿਠੇ ਕਿਤੇ ਫਿਰਦੇ ਆ ਮਰਦੇ ਆ। ਕੁਛ ਨਾ ਕਹੀ ਸਿਰਫ ਇੰਨਾ ਕਹਿ ਕੇ ਆਜੋ ਸਾਰੇ। ਉਹਨਾਂ ਨੇ ਸਾਰੇ ਆਏ ਬੈਠੇ ਨੇ ਭਾਵੇਂ ਤੁਸੀਂ ਵੀ ਆਏ। ਨੋਨੀ ਨੂੰ ਮੈਂ ਕਹਿੰਦਾ ਨਾ ਹੀ ਭੇਜੋ ਇਹਨੇ ਕੁੱਟਣ ਦਾ ਪੈਣਾ ਜਾ। ਨੋਨੀ ਨੇ ਤਬਾਹ ਕੀਤਾ ਸਾਜੀ ਨੂੰ ਸੀਰੀਅਸਲੀ ਹਕੀਕਤ ਬਾਤ ਆ। ਓਏ ਕੋਈ ਕਿਸੇ ਨੂੰ ਤਬਾਹ ਨਹੀਂ ਕਰ ਸਕਦਾ ਬੈਠੇ ਛੱਡ ਦੇ। ਮੈਨੂੰ ਕਰੇ ਤਬਾਹ ਮੈਨੂੰ ਕਰ ਤੂੰ ਤਬਾਹ ਕਰਾਂ। ਲੈ ਤੁਹਾਡਾ ਰਹਿ ਗਿਆ ਤੁਹਾਨੂੰ ਤਬਾਹ ਕਰੇ ਬਹੁਤ ਅੱਛੇ ਤੁਹਾਨੂੰ ਤਾਂ ਐਟਮ ਬੰਬ ਤਬਾਹ ਕਰ ਸਕਦਾ ਜਿਹੜਾ ਸਖਤ ਕੰਮ ਆ ਤੁਹਾਡਾ। ਬੰਬ ਨੇ ਉਹਦੇ ਵਿੱਚ ਵੱਜ ਕੇ ਕਹਿਣਾ ਉਹ ਸੋਰੀ ਭਾਈ। ਬੰਬ ਵਿੱਚ ਵੱਜਣਾ ਤੇ ਬੰਬ ਦੇ ਉਤਾਰੇ ਬਣਾਏ ਉੱਪਰ। ਮੈਨੂੰ ਲੱਗਾ ਉਹ ਭਾਈ ਹਿੰਦੁਸਤਾਨ ਯਾਰ ਨਾ ਸਵੇਰੇ ਸਵੇਰੇ ਫੇਰ ਲੈ ਕਿਤੇ ਫਿਕਰ ਸਵੇਰੇ ਮੈਨੂੰ ਬੁਖਾਰ ਚੜਿਆ ਰਾਤ ਦਾ। ਤੈਨੂੰ ਲੱਤੀ ਜੜੀ ਦੀ ਹੈ ਵਾ। ਤੂੰ ਭਰਾਵਾ ਜੋ ਮਰਜ਼ੀ ਕਹੀ ਆ ਛੁੱਟੀ ਫੇਰ ਵੀ ਨਹੀਂ ਮਿਲੀ। ਉਹ ਕਹਿੰਦੇ 6-7 ਮਿੰਟਾਂ ਤੱਕ ਮੈਂ ਆਏ ਜਦੋਂ ਮਰਦੀ ਆ ਪਤਾ ਦਿਲ ਲੱਗ ਗਿਆ।
60 Pro ਇੱਕ ਵਾਰੀ ਲੱਕ ਤੇ ਚੜ ਜਾ ਪੈਰ ਲੈ ਕੇ ਆਵੇ ਦਾਨਸ਼ ਪਿਆ ਦੇ ਇੰਨੇ ਲੱਗਦਾ ਚਿਚੜੀਆਂ ਤੋਂ ਲਾਸ਼ ਆਈ ਹੈ। ਇਦਾਂ ਦਾ ਗਰੀਬ ਹਬਸ਼ੀ ਹੁੰਦਾ ਜਿਹੜਾ ਆਪਣੀ ਕੁੱਲੀ ਬਾਲ ਕੇ ਸੇਕਣ ਡਿਆ ਹੁੰਦਾ। ਉਹ ਭਾਜੀ ਠੰਡ ਦੇ ਕਹਿੰਦਾ ਦਾ ਹਬਸ਼ੀ ਜਿਹੜਾ ਨਾ ਸਿਰ ਉਹਦਾ ਨਾਮ ਹੁੰਦਾ ਹਬਸ਼ੀ ਬਸ। ਬਾਕੀ ਹਰਕਤ ਕੋਈ ਨਹੀਂ ਹਬਸ਼ੀ। ਥੋੜਾ ਜਿਹਾ ਹੋਰ ਬਸ ਓ ਯਾਰ ਬਸ ਕਰ ਯਾਰ, ਉਹ ਨਹੀਂ ਛੱਡਦੇ ਯਾਰ। ਨੂੰ ਕੀ ਘੁੱਟਣਾ ਹੋ ਗਈ ਇਹਦੇ ਨੇਕੀ ਹੈ ਨੇਕੀ ਨੇਕੀ ਕਰ ਬਿਮਾਰ ਬੰਦੇ ਨੂੰ ਚਾਲੂ ਕਰ ਗਿਆ ਘੁੰਮੀ ਬਾਰ ਦੇਖ ਕੇ ਯਾਰ ਬੜੀ ਸੋਹਣੀ ਗੱਲ ਕੀਤੀ ਚਿੱਟੇ ਨੇ, ਕਰ ਸੇਵਾ ਦੇ ਕੱਖ ਨਹੀਂ ਕਰਦਾ। ਬਿਸਮਿਲ੍ਲਾ ਉਹਨਾਂ ਨੂੰ ਦੇ ਜਾਨ ਛੱਡੀਏ ਬਿਜੋੜਿਆ ਨੇ ਦੋਨੇ ਰਿਆ ਮਨੀ ਭਾਈ ਬਸ ਨਹੀਂ ਗਾ ਪਰ ਫੈਸ ਕੋਲ ਕਦੋਂ ਦਬਾਓ ਯਾਰ ਚਾਪੀ ਨਾ ਯਾਰ ਮੇਰੀ ਜਾਨ ਨਹੀਂ, ਆਵਾਜ਼ ਮੇਰੇ ਨਾਲ ਲਵ ਯੂ ਮੇਰੀ ਜਾਨ। मैं बहुत डरता मैं माड़ा बंदा अब्बास की चापी कर दो ਮੈਂ अब्बास का लोधा कर दो ਮੇਰੀ ਬਾਹ ਵੀ ਲੱਥੀ ਹੋਵੇ ਮੈਨੂੰ ਨਹੀਂ ਘੁੱਟਣਾ ਜਦ ਮੈਂ ਕਹਿੰਦਾ ਤੈਨੂੰ ਕੰਮ ਹੋਵੇ ਸਾਨੂੰ ਵੈਸੇ ਦੱਸ ਕੀ ਕਰਾਂ। जा अब्बास यार जा उस्ताद का यार फिर ਨੋਨੀ ਨੂੰ ਖਵਾ ਅੱਜ ਟਰੈਕ ਕਰ ਰੱਖੀ ਹੈ। ਮਾਲਸ਼ੀ ਹੈ ਲਈ ਰੱਖ ਲਈ अस्सलाम वालेकुम नाजरीन, सुबह सुबह 10 बजे टी टाइम में खुश आमदीद। साडी जिंदगी का पहला टी टाइम ठा बलीए ਦੀ ਸੋਚ ਤੇ ਵਧੀਆ ਜਿਹੜਾ 10 ਵਜੇ ਅਸੀਂ ਸ਼ੁਰੂ ਕਰ ਲਿਆ। ਚਾਹ ਲਿਆ ਦੇ, ਨਾਸ਼ਤਾ ਲਿਆ ਦੇ ਮੈਨੂੰ। ਯਾਰ ਪਤੀ ਇਹਨਾਂ ਦਾ ਤੇਜ਼ ਪਾ ਦੇਣਾ ਯਾਰ ਚਾਹ ਚ। ਮੇਰੀ ਫਿਕਰ ਕਰਦਾ ਨਾ ਕਿ ਤੇਰਾ ਸਾਧ ਵੀ ਅੱਖਾਂ ਖੋਲਣ। नहीं जी अपनी करन दिया फिर ਆਪਣੀ ਉਸਤਾਦ ਜੀ ਕਸਮ ਅੱਜ ਤਰੀਕ ਰਕਮ ਹੋਈ ਜੇ। 10 ਵਜੇ ਠੀਕ ਕਿੱਧਰ ਵੇਖਣਾ ਵਾ ਮੈਂ, ਕੈਮਰਾ ਕਿਹੜਾ ਮੇਰਾ। ਓਕੇ ਹੋਸ਼ ਕਰੋ ਉਸਤਾਦ ਜੀ। ਯਾਰ ਨਹੀਂ ਖੁੱਲਣ ਦੀਆਂ ਕਸਮੇ, ਮੈਂ ਜ਼ੋਰ ਲਾ ਰਿਹਾ। ਇੱਥੇ ਥੱਲੇ ਕੋਈ ਚੀਜ਼ ਪਤਾ ਲਿਆ ਕਰ। ਮਿੱਠਾ ਐਡਵਾਂਸ ਲੈਣਾ ਚਾਹ ਰਹੇ ਹੁਣ ਕੋਲੀਆਂ। ਮਿੱਠਾ ਤੇ 6 ਰੁਪਏ ਮਿੱਠੇ ਨੂੰ ਤਾਂ ਮਿੱਠੇ ਦਾ ਤੇ ਉਹ ਈਜ਼ੀ ਆ, ਮਿੱਠੇ ਦਾ ਨਹੀਂ ਰੌਲਾ ਹੈਗਾ। ਸਾਜੀ ਇੱਧਰ ਵੱਡੀ ਸ਼ਖਸੀਅਤ ਇਸ ਵਕਤ ਅਰੇ ਕੋਈ ਆ ਕਿੱਦਾਂ ਆ ਗਿਆ? ਉਸਤਾਦ ਜੀ ਕਸਮ ਹੈ ਜਿਹੜੀ ਮੈਂ ਗੱਲ ਦੱਸੀ ਨਾ ਉਹੀ ਸੇਮ ਹੋਈ। ਨਹੀਂ ਮੈਂ ਕਿਹਾ ਮੈਂ ਸਿਰਫ ਰਾਤੀ ਇੰਨਾ ਕਿਹਾ ਸੀ ਕਿ ਸਵੇਰ ਨਾ 10 ਵਜੇ ਮੈਂ ਟੀ ਟਾਈਮ ਕਰਨਾ ਤੇ ਅਗਰ ਜਿਹੜਾ 10 ਵਜੇ ਨਾ ਆਇਆ ਉਹ ਮੁੜ ਕੇ ਲਾਈਫ ਟਾਈਮ ਲਈ ਨਾ ਆਵੇ। ਠੀਕ ਆ, ਅਗਰ ਜਿਹੜਾ 10 ਵਜੇ ਨਾ ਆਇਆ ਉਸ ਤੋਂ ਬਾਅਦ ਉਹ ਫਿਰ ਮੇਰਾ ਇੱਕ ਹੋਰ ਰੂਪ ਦੇਖੇਗਾ ਜਿਹੜਾ ਉਹਨੇ ਅੱਜ ਤੱਕ ਨਹੀਂ ਦੇਖਿਆ। ਤੇ 9:30 ਵਜੇ ਆ ਗਏ ਨੇ। ਮਿੱਠਾ ਤਾਂ ਖੈਰ ਘੰਟਾ ਕੀ ਪਹਿਲੇ ਆਇਆ ਤੇ ਬਾਕੀ ਸਾਰੇ ਜਿਹੜੇ ਮੈਨੂੰ ਵਿਚਾਰੇ ਮੇਰਾ ਹਰ ਰਾਤ ਸੁੱਤੇ ਹੀ ਨਹੀਂ। ਨਹੀਂ ਤਾਜੀ ਜਾਂਦੇ ਸੋ ਗਏ ਸੀ ਵਕਤ ਪਿਆ ਸੀ ਮੈਨੂੰ ਮਿਸਤਰੀਆਂ ਨੇ ਵਕਤ ਪਾਇਆ ਪਿਆ ਜੀ ਟੀਅਰ ਕੱਟਣ ਵਾਲਾ ਆਇਆ ਵਾ। ਟੀਅਰ ਕੱਟਣ ਵਾਲਾ? ਆਹੋ ਟੀਅਰ ਕੱਟਣੇ ਜਿਹੜੇ ਵਧੇ ਹੋਏ ਦੀ ਕਮਰੇ ਦੇ ਵਿੱਚੋਂ ਉਹ ਕਟਾਉਣੇ ਸੀ। ਮੈਂ ਕਮਰਾ ਵੱਡਾ ਕਰ ਲੈਂਦਾ। ਕਿੱਡਾ ਕੁ ਵੱਡਾ ਕਰ ਲਵਾਂ ਕਿਤੇ ਸਟੇਡੀਅਮ। ਯਾਰ ਠਹਿਰ ਜਨੋ, ਉਹ ਤੈਨੂੰ ਟੀਅਰ ਕੱਟਣ ਵਾਲੇ ਦਾ ਰੌਲਾ, ਹਾਂ ਮੈਨੂੰ ਗੱਲ ਕੱਟਣ ਵਾਲੇ ਦਾ ਰੌਲਾ। ਆ ਕੱਟਦੀ ਉਹਨੇ ਤੇਰੀ ਗੱਲ, ਮੈਂ ਕਰਨੀ ਨੇ ਮੇਰੀ ਵੀ ਕੱਟ ਦੇਣੀ। ਹਰ ਗੱਲ ਚ ਉਹਨੇ ਬੋਲਣਾ ਵਾ ਔਰ ਉਹਨੇ ਵੀ ਨਹੀਂ ਪਤਾ ਕਿ ਨਾਸ਼ਤੇ ਦਾ ਟਾਈਮ ਅਸਲ ਟੀ ਟਾਈਮ ਅੱਜ ਹੋ ਰਿਹਾ। ਟੀ ਹਾਂ ਯਪਾ ਯੈਸ ਯੋਪੋ ਕਿਉਂ ਉਸਤਾਦ? ਅਸਲ ਟੀ ਟਾਈਮ ਅੱਜ ਹੋ ਰਿਹਾ, ਇਹਨੂੰ ਕਹਿੰਦੇ ਟੀ ਟਾਈਮ। ਅਸਰੀਮ ਉਸਤਾਦ ਜ਼ਿੰਦਗੀ 'ਚ ਬੜੀ ਦੇਰ ਬਾਅਦ ਇਦਾਂ ਲੱਗਾ ਕਿ ਕੰਮ ਤੇ ਚੱਲੇ ਆ। जिंदगी में बड़ी देर से मिला है तो मुझे यही गिला है मुझे। ਲੇਕਿਨ ਲਓ ਉਸਤਾਦ ਜੀ ਗੱਲ यार ਕਰਦਾ आज मैनू माफ कर दिया, अज मैं नींद च, मुझको यारो माफ करा, मैं नींद में हूँ। ਨਹੀਂ ਜੇ ਤੁਸੀਂ ਨੀਂਦ ਚ ਫਿਰ ਤਾਨਾ ਸਹੀ ਕਿਉਂ ਤੁਹਾਡਾ? ताना कदों ਉਸੇ सही है? ਉਸੇ ਭਾਈ ਦੇ ਵੱਜਣ नहीं ਨਹੀਂ। वैसे भाई नहीं, ताना में रहता ही हूँ। ਉਸਤਾਦ ਜੀ ਅੱਛਾ ਗੱਲ ਕਰ ਰਹੇ ਸੀ ਮੈਂ ਟੀਆਰ ਵਧੇ ਕਿ ਹਲੇ ਇੱਕ ਇੱਟ ਨਹੀਂ ਲੱਗੀ ਹੈ। ਇਹ ਇੱਟ ਤੇ ਇੱਟ ਨਹੀਂ ਚੜੀ ਹਲੇ ਤੇ ਰੁਪਈਆ 40,000 ਪੂਰਨ ਹੋ ਗਿਆ। हाँ जी, ਹੁਣ ਭਲਾ ਕੀ ਹੋਇਆ ਵਾ? मैनू कहता उस्ताद जी एक लैटरिन बनानी है, ਵਾਸ਼ਰੂਮ कमरे का वाशरूम बनाना वा, एक कमरे का इदा करना वा, उतले पूरे पोर्शन का थले फर्श करा वा, लाख रुपया लग जाना। ਇਥੋਪੀਆ 'ਚ ਮਿਸਤਰੀ ਬਣੇ ਇੰਨਾ ਸਸਤਾ ਬਸ तो इन्हें बेवकूफी की की उन्होंने दिहाड़ी मुक ली है। ਓਏ ਇਹ ਗਿਆ ਉਸਤਾਦ ਜੀ। ठीक है, मैं उन्हें कहा ठेका मुक, उन्होंने कहा भाई काम करना किन्ने पैसे ते किन्ने दिनों च करोगे। इन्हें मुक रही दिहाड़ी, उन्हें 4 बजे फोन करता ते अम्मी कहती पुत्तू ते किदों दे चले गए। ਨਹੀਂ ਇਹ ਜ਼ਿਆਦਤੀ ਹੈ ਉਸਤਾਦ ਜੀ, ਮਾੜਾ ਕੰਮ ਮਜ਼ਦੂਰਾਂ ਵਾਲਾ। ਅਸੀਂ ਮਜ਼ਦੂਰਾਂ ਦਾ ਅਦਬ ਕਰੀ ਦਾ ਇਤਰਾਮ ਯਾਰ। ਮਜ਼ਦੂਰ ਸਹੀ ਮਜ਼ਦੂਰ ਉਹੀ ਹੈ ਨਾ, ਲਿਓ ਅੱਗੋਂ ਕਿਤੇ ਛਿੱਲ ਲਾਉਣੇ। ਮੈਂ ਤੁਹਾਨੂੰ ਦੱਸਣਾ ਕਟਾਈ ਵਾਲੇ ਦੀ ਮੇਰਾ ਪੁਰਾਣਾ ਯਾਰ ਆ ਕਿਤੇ ਆਇਆ। ਅੱਛਾ ਹੁਣ ਉਹਨਾਂ ਨੂੰ ਛੋਟਾ ਭਾਈ ਲੈਣ ਗਿਆ ਵੀ ਆਇਆ ਨਾ ਘਰ ਥੋੜਾ ਸੈਂਟਰੀ ਦਾ ਕੰਮ ਕਰਨਾ, ਡਰਮੀ ਲਾਉਣੀ। ਉਹ ਨਹੀਂ ਆਇਆ। ਅਗਲੇ ਦਿਨ ਮੈਂ ਆਪ ਇੱਕ ਜਾ ਕੇ ਸੈਂਟਰੀ ਦਾ ਲੈ ਕੇ ਆਇਆ ਤੇ ਉਹ ਸੈਂਟਰੀ ਦਾ ਲੱਗਾ ਹੋਇਆ ਤੇ ਉਹ ਮੈਨੂੰ ਨਹੀਂ ਪਤਾ। ਹੁਣ ਉਹਨੂੰ ਛੋਟੇ ਭਾਈ ਨੇ ਕਿਹਾ
ਤੇ ਇੰਜ ਸਾਡੇ ਗੇਟ 'ਚ ਵੱਜਿਆ ਠਾਕ ਕਰਕੇ। ਉਹਦੇ ਕੋਲ 2 ਬੈਗ ਇੰਜ ਬੈਗ ਮਾਰਿਆ ਕਿ ਬੈਗ ਅੰਦਰ ਸੁੱਟਿਆ। ਅੰਮੀ ਮਿੱਠਾ ਕਿੱਥੇ ਆ? ਮੈਂ ਕਿਹਾ ਕੌਣ ਆ? ਤੇ ਦੇਖਿਆ ਮੈਂ ਬਿੱਲਾ ਆ ਭੁੱਲ ਗਿਆ, ਮੈਂ ਬਰਗਰ ਪੂਰੀ ਗਈ ਤੇ ਉਹ ਯਾ ਲਿਆ ਤਾਂ ਜ਼ਾਦ ਗਿਆ ਸੀ। ਉਹਦਾ ਟਾਊਨ ਟੈਪ ਇਹ ਵਾ ਤੇ ਉਹ ਥੋੜਾ ਇੰਟਰਨੈਟ ਟੈਪ ਆ। ਚਲੋ ਆਓ ਚਲੋ ਮੈਂ ਕਿਹਾ ਮਿਸਤਰੀ ਲਾ ਲਿਆ। ਲੈ ਤੂੰ ਲਾ ਲਿਆ ਮਿਸਤਰੀ, ਮੈਂ ਸਾਰਾ ਫ੍ਰੀ ਕਰਨਾ ਸੀ ਇੰਜ ਤੇ ਇਹ ਤੇ ਉਹ ਕੱਟਾ ਆ ਕਰਾਂ ਕਰ। ਚਲਾ ਗਿਆ। ਮੈਨੂੰ ਸਵੇਰੇ ਫੋਨ ਕਰਨਾ, ਮੈਂ ਕਰਨਾ। ਮੈਂ ਸਵੇਰੇ ਫੋਨ ਕੀਤੇ 9 ਨਹੀਂ ਚੁੱਕੇ। ਮੈਂ WhatsApp ਤੇ ਫੋਨ ਕਰਦਾ, ਉਹਦੀ ਆਵਾਜ਼ ਨਾ ਚੁੱਕਿਆ। ਮੈਂ ਕਿਹਾ ਮਾਂ ਜੀ ਬਿੱਲਾ ਨਹੀਂ ਆਇਆ। ਕਹਿੰਦੀ ਪੁੱਤ ਉਹ ਤਾਂ ਰਾਤ ਦਾ ਥਾਣੇ 'ਚ ਆ। ਕਿਉਂ? ਕਿਤੇ ਕਿਸੇ ਤੇ ਰਾੜ ਮਾਰਿਆ ਵਾ ਰਾਤ ਦਾ ਥਾਣੇ 'ਚ। ਤੇ ਸਵੇਰੇ ਆ ਗਿਆ। ਹੁਣ ਮੈਂ ਕਿਹਾ ਯਾਰ ਟੀਅਰ ਕੱਟਣੇ ਕੱਟ ਦਿਆਂਗੇ, ਬਾਅਦ ਚੋਂ ਕੰਮ ਹੀ ਕੋਈ ਨਹੀਂ, ਭਰਾ ਦਾ ਕੰਮ। ਅੰਮੀ ਚਾਹ ਬਣਾਓ ਜ਼ਰਾ, ਐ ਮੈਂ ਪੀ ਰਿਹਾ। ਮਿਠਾਈ ਦਾ 500 ਦਿਓ। ਮੈਂ ਕਿਹਾ ਕੀ ਕਰਨਾ? ਕਟਰ ਲਿਆਉਣੇ ਆ। ਤੇ ਮੈਂ 500 ਦੇ ਕੇ ਨਾ ਆ ਗਿਆ। ਤੇ ਹੁਣ ਅੰਮੀ ਦਾ ਫੋਨ ਆ, ਕਹਿੰਦੀ 1000 ਹੋਰ ਲੈ ਗਿਆ। ਮੈਂ ਕਿਹਾ ਤੇ ਕਦੇ ਮੈਂ ਫ੍ਰੀ ਕਰਦਾ ਭਰਾ। ਉਹਨਾਂ ਨੇ ਹੁਣ ਵੇਖੀ, ਉਹਨਾਂ ਨੇ ਹੁਣ ਤੁਹਾਡਾ ਘਰ ਜਿਹੜਾ ਨਾ ਇਹਨੂੰ ਇੱਕ ਸੈਰਗਾਹ ਸਮਝ ਲੈਣੀ ਹੈ। ਇਹ ਉਹਨਾਂ ਨੂੰ ਮੌਜ ਲੱਗ ਗਈ ਹੈ। ਮਿਸਤਰੀਆਂ ਦਾ ਲੇਕਿਨ ਪਸੀਨਾ ਸੁੱਕਣ ਤੋਂ ਪਹਿਲੇ ਮਜ਼ਦੂਰ ਨੂੰ ਉਹਦੀ ਉਜਰਤ ਦੇ ਦੇਣੀ ਚਾਹੀਦੀ। ਅਸੀਂ ਇਹ ਸੁਣਿਆ ਪਸੀਨਾ ਸੁੱਕਣ ਤੋਂ ਪਹਿਲੇ ਮਜ਼ਦੂਰ ਨੂੰ ਉਹਦੀ ਸਰਦੀ 'ਚ ਤੇ ਆਉਂਦਾ ਹੀ ਨਹੀਂ ਉਹਨੂੰ ਵਿਚਾਰੇ ਨੂੰ ਪਸੀਨਾ। ਹੈ ਸਾਡਾ ਮੈਂ ਕਾਲੀਆ ਬਣਾਉਣਾ ਸਟਾਈਲ ਜਿਹੜਾ ਮੇਰਾ ਯਾਰ ਨਾ ਕਾਲੀਆ। ਯਾਰ ਫਿਰ ਜਿਹੜੇ ਤਨਖਾਹ ਤੇ ਕੰਮ ਕਰਦੇ 30 ਦਿਨਾਂ ਬਾਅਦ ਪੈਸੇ ਲੈਂਦੇ ਨੇ, ਆਹੋ ਉਹ ਤੇ ਫਿਰ ਉਹਨਾਂ ਦਾ ਤਾਂ ਰੋਜ਼ ਪਸੀਨਾ ਖੁਸ਼ਕ ਹੁੰਦਾ, ਰੋਜ਼ ਆਉਂਦਾ, ਰੋਜ਼ ਸੁੱਕਦਾ, ਉਹ ਤੇ 30 ਦਿਨਾਂ ਬਾਅਦ ਲੈਂਦੇ। ਕਿਉਂ ਕਹਿ ਰਹੇ ਨੇ ਸਿਆਣਿਆਂ ਦੀ ਮਿਸਾਲ ਉਸਤਾਦ ਜੀ ਕਿ ਜਦੋਂ ਸੈਲਰੀ ਦਵੋ ਨਾ ਮਾਫੀ ਦੇ ਨਾਲ ਤੇ ਨਵੀਂ ਕਾਪੀ ਦੇਣੀ ਹੈ, ਨਵੀਂ ਕਾਪੀ ਨਵੇਂ ਨੋਟ ਦੇਣੇ ਨੇ। ਕਿਉਂ? ਇਹ ਜਿਹੜਾ ਨਾ ਕਿ ਪਸੀਨਾ ਸੁੱਕਣ ਤੋਂ ਪਹਿਲੇ ਦਿਓ, ਇਹ ਮੇਰਾ ਖਿਆਲ ਇਹ ਮੇਰਾ ਸ਼ਾਇਦ ਹਦੀਸ ਵੀ ਆ। ਹਾਂਜੀ ਲੇਕਿਨ ਉਹ ਹੈਗਾ ਉਸ ਮਜ਼ਦੂਰ ਦੇ ਬਾਰੇ ਚ ਕਿ ਜਿਹਨੂੰ ਤੁਸੀਂ ਬੁਲਾਇਆ, ਉਹ ਵਿਚਾਰੇ ਨੇ ਕੰਮ ਕੀਤਾ ਤੇ ਹੁਣ ਉਹਨੇ ਜਾਣਾ ਵਾ ਤੇ ਉਹਨੂੰ ਇੱਕ ਲਾਇਕ ਉਹਦਾ ਪਸੀਨਾ ਖੁਸ਼ਕ ਹੋਣ ਤੋਂ ਪਹਿਲੇ ਉਹਨੂੰ ਉਹ ਖਤਮ ਹੋਇਆ ਕੰਮ। ਹਾਲੇ ਉਹਨੇ ਕੱਪੜੇ ਬਦਲਨੇ ਆ ਜਾਂ ਉਹਨੇ ਨਹੀਂ ਬਦਲਨੇ ਜਾਂ ਉਹਨੇ ਹਾਲੇ ਨਹਾਉਣਾ, ਉਹ ਉਹਦਾ ਲੈਦਾ ਵਾ। ਜਿੱਦਾਂ ਹੀ ਖਤਮ ਹੋਇਆ ਉਹਨੇ ਕਿਹਾ ਲੋ ਭਾਜੀ ਤੁਸੀਂ ਕਿਹਾ ਓਕੇ ਉਹਨਾਂ ਕੋਲ ਪੀਟ ਆਲੂ ਭਾਜੀ ਪੈ ਵਾਹ ਵਾਹ। ਹੁਣ ਤੁਸੀਂ ਆਪਣਾ ਨਹਾਓ ਧੋ ਕੱਪੜੇ ਬਦਲ ਕੇ ਚੱਲ ਜਾਣਾ। ਇਹ ਗੱਲ ਕੀਤੀ ਹੈ। ਲੇਕਿਨ ਉਸਤਾਦ ਜੀ ਇਹ ਵੀ ਤੇ ਵੇਖੋ ਨਾ, ਜਦੋਂ ਠੇਕਾ ਮੁੱਕਦੇ ਨੇ ਤੇ ਐਂਡ ਕਰ ਦਿੰਦੇ ਨੇ ਕੰਮ, ਜਦੋਂ ਦਿਹਾੜੀ ਮੁੱਕਦੀ ਤੇ ਮਹੀਨਾ ਲਾ ਦਿੰਦੇ ਨੇ। ਇਹੀ ਗੱਲ ਸਹੀ, ਮਾੜਾ ਕੰਮ ਨਹੀਂ। ਇਹ ਤੇ ਤੈਨੂੰ ਉਸਤਾਦ ਜੀ ਨੇ ਕਿਹਾ ਸੀ ਕਿ ਉਹਦੇ ਨਾਲ ਠੇਕਾ ਮੁੱਕ। ਨਹੀਂ ਮੈਂ ਠੇਕਾ ਮੁੱਕਿਆ ਪਰ ਬੜੇ ਅੱਛਾ ਉਹ ਮੇਰਾ ਘਰ ਆ ਵਾ। ਮੈਂ ਉਹਨੂੰ ਠੇਕੇ ਦੀ ਗੱਲ ਕਰੀ ਸੀ। ਉਸਤਾਦ ਜੀ 9 ਘਰ ਭਰੇ ਲੈ ਗਿਆ। ਇੱਧਰ ਹੁਣ ਸਿਗਰਟ ਲਾਇਆ ਤੇ ਮੈਨੂੰ ਚੱਦਰ ਲਵੇਟੀ, ਬੂਟ ਪਲਾਸਟਿਕ ਦੇ। ਭਾਈ ਮਿੱਠਾ ਜੀ ਨਹੀਂ ਮਿੱਠਾ ਨਹੀਂ ਭਾਈ ਸਾਈਦ ਮੇਰੀ ਸੁਣ ਗੱਲ। ਮੈਨੂੰ ਨਾ ਉਸਤਾਦ ਜੀ ਉਠੋ ਸਰ। ਇੰਜ ਹੀ ਕਰਦੇ ਇਹ ਤੇ ਉਸਤਾਦ ਜੀ ਇਹਨਾਂ ਨੂੰ ਘਰ ਵਾੜਨ ਦੀ ਦੇਰ ਹੁੰਦੀ ਆ। ਐਦੇ ਸਰ ਹਾਂ ਉਸਤਾਦ ਜੀ ਕਸਮ ਵਾਲੀ ਗੱਲ। ਅੱਛਾ ਇੱਕ ਅਸੀਂ ਨਾ ਘਰ ਜਦੋਂ ਬਣਾਣਾ ਫੈਸਲ ਸੌਰੀ ਅਸੀਂ ਕਿੱਥੇ ਸੀਗੇ, ਕਿਹੜੀ ਗੱਲ ਕੀਤੀ ਸੀ ਅਸੀਂ? ਤੇਰੀ ਮੈਨੂੰ ਨੇ ਕਿਹਾ ਚਾਹ ਬਣਾ ਤੇ ਉਹਨੇ ਤੇਰੀ ਮੈਨੂੰ ਤੇ ਉਹਨਾਂ ਤੇਰਾ ਫੋਨ ਆਇਆ ਮਿਸਤਰੀ ਦਾ, ਉਹਨੇ ਕਿਹਾ ਤੇਰੀ ਅੰਮੀ ਮੇਰੇ ਕੋਲ 500 ਲੈ ਗਈ। ਨਹੀਂ ਲੱਤੀ ਨਹੀਂ ਲੈਤਾ ਯਾਰ ਮਿਸਤਰੀ ਕਹਿੰਦਾ ਤੇਰੀ ਮੇਰੇ ਕੋ 500 ਲੈ ਗਈ। ਅੱਜ ਹੋਸ਼ ਐਕਟਿਵ ਹੋਵੋ ਜਾਂ ਚਾਹ ਲਿਆ ਯਾਰ। ਓਏ ਚਾਹ ਦੇ ਯਾਰ ਸਾਰਿਆਂ ਨੂੰ। ਚਾਹ ਦੇ ਨਹੀਂ ਤੇ ਪਤਾ ਨਹੀਂ ਕਿਹਦੀ ਮੇਰੇ 500 ਲੈ ਜਾਣਾ ਹੀ। ਓਏ ਯਾਰ ਚਾਹ ਦੇ ਯਾਰ। ਅੱਜ ਕਿਦਾਂ ਦਾ ਓਏ ਲੱਗਦਾ? ਸੱਚੀ ਮੁੱਚੀ ਕਹਿਣ ਨੇ ਚਾਹ ਦੇ ਦੋ, ਉਸਤਾਦ ਜੀ ਨੂੰ ਵੀ ਦੇ ਦੋ। ਯਾਰ ਸਾਈ ਦੁਬਈ ਵੀ ਨਹੀਂ ਕਦੇ ਇੰਨੇ ਉੱਠੇ। ਇੱਕ ਬਿਸਕਿਟ ਦਾ ਪੈਕਟ ਨਾ ਜ਼ਿੰਦਗੀ 'ਚ ਨਾ ਕਦੇ। ਮਜ਼ੇ ਦੀ ਗੱਲ ਦੱਸਾਂ ਤੈਨੂੰ, ਡਰਾਈਵਿੰਗ ਲਾਇਸੈਂਸ ਨਹੀਂ ਜਿਹੜਾ, ਆਹੋ ਕੋਈ ਤਕਰੀਬਨ 6 ਤੋਂ 7 ਵਾਰੀ ਮੈਂ ਇਸ ਵਜ੍ਹਾ ਤੋਂ ਅੱਗੇ ਡੇਟਾ ਪਵਾ ਕੇ ਪੈਸੇ ਪਾਉਂਦਾ ਰਿਹਾ। ਉਹ ਸਵੇਰੇ 7 ਵਜੇ ਦਾ ਟਾਈਮ ਸੀ। ਓਏ ਹੋਏ ਤੇ ਉਹ ਮਿਲਿਆ ਹੁਣ ਕਿ ਨਹੀਂ ਲਾਇਸੈਂਸ? ਮਿਲ ਗਿਆ ਕਿਹਨੂੰ ਉਸਤਾਦ ਜੀ? ਉਹ ਤਾਂ ਬੜੀ ਦੇਰ ਦਾ। ਮੈਂ USA ਦਾ ਬਣਵਾ ਲਿਆ ਲਾਇਸੈਂਸ, ਓਏ ਅਮਰੀਕਾ ਦਾ ਇੰਟਰਨੈਸ਼ਨਲ। ਕੀ ਬਾਤ ਹੈ ਉਸਤਾਦ ਜੀ, ਤੁਸੀਂ ਬੜਾ ਸਕਦੇ। ਉਸਤਾਦ ਜੀ ਅੱਜ ਮੈਂ ਟਾਈਮ ਨਾਲ ਭਲਾ ਕਿਉਂ ਆ ਗਿਆ, ਕਿਉਂ ਨਹੀਂ ਲੇਟ ਹੋਇਆ? ਸਾਡੇ ਨਾਲ ਦੇ ਦਾ ਵਿਆਹ ਹੋਇਆ ਸੀ ਕੱਲ ਪਰਸੋਂ। ਅੱਜ ਸਵੇਰੇ ਆ ਕੇ ਖਵਾਜਾ ਸਰਾਵਾਂ ਨੇ ਉੱਥੇ ਉਹ ਢੋਲ ਕੀ ਕੁੱਟੀ ਤਗੜ ਹੋ ਰਹੀ। ਓਏ ਹੋਏ ਹੋਏ। ਓ ਯਾਰ ਉਸਤਾਦ ਜੀ ਗੱਲ ਕਰ ਰਹੇ ਸੀ ਮਜ਼ਦੂਰਾਂ ਦੀ। ਉਸਤਾਦ ਜੀ ਜਿਹੜਾ ਕਮਰਾ ਪਾਣਾ ਸੀ ਆਪਣਾ ਇੱਧਰ ਦਾ ਹੈ ਤੇ ਮਜ਼ਦੂਰ ਇੱਕ ਜਿਹੜੀ ਕਿ ਸੱਦੇ ਆ, ਉਦੋਂ ਨਾ ਖੱਤ ਚੱਲਦੇ ਹੁੰਦੇ ਸੀ ਲੈਟਰ ਲੂਟ ਰਹੀ ਹੈ। ਤੇ ਉਹ ਮਜ਼ਦੂਰ ਆਇਆ ਮਿਸਤਰੀ ਨਾਲ ਤੇ ਅੱਬੂ ਕਹਿੰਦੇ ਆ ਕਮਰਾ ਪਾਣਾ ਹੈਗਾ। ਠੀਕ ਹੈ। ਐਸਟੀਮੇਟ ਵੀ ਲਵਾ ਲਿਆ ਉਹਨਾਂ ਨੇ, ਕਹਿੰਦੀ ਇੰਨੇ ਪੈਸੇ। ਹੁਣ ਮਜ਼ਦੂਰ ਕਹਿੰਦਾ ਜੀ ਉੱਥੇ ਤੁਹਾਡੇ ਚ ਪੜਿਆ ਕੌਣ? ਮੈਂ ਕਿਹਾ ਜੀ ਮੈਂ ਪੜਿਆ ਵਾਂ। ਖੱਤ ਵਾਲਾ ਲਿਫਾਫਾ ਲਿਆ, ਕਹਿੰਦਾ ਯਾਰ ਇੱਥੇ ਤੇਰਾ ਖੱਤ ਲਿਖੀ। ਉਹਨੇ ਖੱਤ ਲਿਖਵਾਇਆ, ਅਸਲਾਮ ਵਾਲੇਕੁਮ ਜੀ ਮੈਨੂੰ ਕੰਮ ਮਿਲ ਗਿਆ 1.5 ਮਹੀਨੇ ਦਾ। ਇੱਕ ਕਮਰਾ ਸਾਚੀ ਓ ਯਾਰ ਸਾਚੀ ਉਹ ਭਾਈ ਜਾਨ ਉਹ ਮਾਰੇ ਬੱਜੀ ਨਾ ਉਸਤਾਦ ਜੀ। ਮੈਂ ਜਰਬਨ ਕਹਿਣ ਡਿਆ ਸਾਈ ਚੌਕਸ ਦਿਲ ਹੋਵੋ ਕਰਦਾ ਪਾਣੀ ਛੱਡ ਦਿੰਦੇ। 5 ਲਾਈਨ ਲੰਘ ਜਾਂਦੀ ਆ। ਉਹ ਚੌਕਸ ਹੋਵੋ ਤਾਂ ਉਹ ਚਾਹ ਵੀ ਨਹੀਂ ਆਉਂਦਾ ਯਾਰ। ਲਓ ਉਸਤਾਦ ਜੀ ਪਰ ਫੈਸਲ ਹੁਣ ਜਿਹੜਾ ਮੇਰੇ ਵਾਲਾ ਮਜ਼ਦੂਰ ਆ ਨਾ ਯਾਰ, ਮੇਰੇ ਘਰ ਤੋਂ 9 ਘਰ ਤੋਂ ਅੱਗੇ ਲੈ ਗਿਆ। ਚਾਦਰ ਲਈ ਹੋਈ ਉਹਨੇ, ਪਲਾਸਟਿਕ ਦੇ ਬੂਟ ਪਾਏ। ਹੁਣ ਇਹਨਾਂ ਮਜ਼ਦੂਰਾਂ ਕੋਲ ਸਾਰਿਆਂ ਦੇ ਨੰਬਰ ਹੁੰਦੇ ਆ।
ਮੈਂ ਕਿਹਾ ਭਾਜੀ ਕਿੰਨਾ ਠੇਕਾ ਕਰੋ, ਮਜ਼ਦੂਰੀ ਕਰੋ, ਆਪ ਹੀ ਮੈਨੂੰ ਠੇਕੇ ਠੁਕੇ ਦਾ ਕਹਿ ਕੇ ਹੁਣ ਭਲਾ ਕੀ ਕਹਿਣਾ? ਕੀ ਰੇਤ ਦੀ ਕਿੰਨਾ ਗੱਲ ਕੀਤੀ ਆ? ਅੱਛਾ ਮੈਂ ਕਿ ਰੇਤ ਮੈਂ ਦੱਸਦਾ ਭਾਜੀ, ਭਲ ਸਟਾਉਣੀ ਹੈ, ਭਲ ਨਹੀਂ ਹੁੰਦੀ ਹੈ ਇਦਾਂ, ਹੁਣ ਦਰਿਆ ਦੀ ਰੇਤ ਸਟਾਉਣੀ। ਮੇਰਾ ਮੁੰਡਾ ਹੈਗਾ ਐਵੇਂ ਆਪੇ ਕੋਲੋਂ ਨੰਬਰ ਬੁਲਾਇਆ, ਕੋਈ ਜਗੂਬ ਕੀ ਚੱਲਣ ਡਿਆ ਸੈਂਕੜਾ ਆ ਭਾਈ ਸਾਹਿਬ ਦਾ ਕੰਮ ਆ, ਆਪੇ ਡਨ ਕਰਤੀ ਉਹਨੇ। ਤੈਨੂੰ ਪੁੱਛਿਆ? ਮੈਨੂੰ ਪੁੱਛਿਆ ਵੀ ਨਹੀਂ ਭਾਜੀ, 1 ਨੰਬਰ ਰੇਤ ਆ ਸੀ, ਇਹਨਾਂ ਕੋਈ ਲਈਦਾ ਮਾਰ, ਹੋਰ ਕੀ ਪੌੜੀਆਂ ਘੇੜੀਆਂ ਹੋਰ ਐਵੇਂ 2 ਨੰਬਰ ਰੇਤ ਵੀ ਹੁੰਦੀ ਹੈ ਉਸਤਾਦ ਜੀ? ਹਾਂਜੀ 2 ਨੰਬਰ ਕਿਹੜੀ ਹੁੰਦੀ ਹੈ? ਜਿਹਦੇ ਚ ਹਲਕੀ ਹਲਕੀ ਮਿੱਟੀ ਦੀ ਅਮੇਜ਼ਿਸ਼ ਹੋਵੇ, ਹੈ ਨਾ ਸਾਡੀ। ਭਾਲ ਕਹਿੰਦੇ ਉਹ ਭਾਲ ਇਹ ਬੇਟਾ ਤੂੰ ਵੇਖੀ ਤੂੰ ਇਹਨਾਂ ਨੂੰ ਕੱਢ ਕੇ ਵਾਹੀਂ ਕਰੋ। ਇਹ ਤੂੰ ਇਹਨਾਂ ਨੂੰ ਸਿਰਫ ਵਾਸ਼ਰੂਮ ਤੇ ਉਹਦਾ ਕਿਹਾ ਨਾ, ਇਹ ਤੇਰਾ A to Z ਮਕਾਨ ਦਾ ਨਵਾਂ ਇਹਨਾਂ ਨੇ ਬਣਾਤਾ ਦੀ ਗੱਲ ਕਰੀ। ਇਹਦਾ ਵੀ ਉਸਤਾਦ ਜੀ ਉਹਨੇ ਪੈਸਿਆਂ ਜੀ। ਨਹੀਂ ਉਹਨੇ ਪੈਸੇ ਕਿ ਨਹੀਂ? ਹਾਂ ਉਹਨੇ ਪੈਸਿਆਂ 'ਚ ਜਿੰਨੇ ਤੇਰੇ ਕੋਲ ਹੈ ਨਹੀਂ। ਇਹਦਾ ਹੱਲ ਵੀ ਇਦਾਂ ਹੀ ਨਿਕਲਣਾ, ਇੱਕ ਦਿਨ ਮਿਸਤਰੀ ਨੇ ਉਸਤਾਦ ਜੀ ਨਾਲ ਬਾਹਰ ਪਾਰਕ 'ਚ ਬੈਠੇ ਹੋਣਾ। ਨਹੀਂ ਇਹ 3 ਮਹੀਨੇ ਬਾਅਦ ਦੇਖੀ ਮਿਸਤਰੀ ਨੇ ਇਹਨੂੰ ਕਹਿਣਾ ਲਓ ਜੀ ਮਿੱਠਾ ਜੀ, ਇਹ 80,000 ਰੁਪਈਆ ਤੁਹਾਡਾ ਸਾਡੇ ਵੱਲ ਸੀ ਤੇ ਸਮਾਨ ਚੁੱਕੋ ਆਪਣਾ, ਈਜ਼ੀ ਹੋ ਗਿਆ, ਬਾਕੀ ਸਾਰਾ ਸਾਡਾ ਹੋ ਗਿਆ। ਸਹੀ ਤਦੀ ਕਸਮ ਵਾਲੀ ਗੱਲ ਹੈ, ਲੋਕ ਜ਼ਿਆਦਤੀ ਕਰਦੇ ਨੇ। ਜ਼ਿਆਤੀ ਹੈ ਉਸਤਾਦ ਜੀ। ਸਾਰੇ ਹੀ ਨਹੀਂ ਕਰਦੇ, ਵਿੱਚ ਵਿੱਚ ਹੁੰਦੇ। ਵਿੱਚੋਂ ਵਿੱਚ ਜ਼ਿਆਦਾਤਰ ਕਰਦੇ। ਅੱਛਾ ਉਸਤਾਦ ਜੀ ਇੱਕ ਛੋਟੀ ਜੀ ਗੱਲ ਕਰਨੀ ਸੀ, ਕਰ ਲਾ। ਸਹੀ, ਇੱਕ ਤਾਂ ਗ੍ਰਿਫਤ ਮਜ਼ਬੂਤ ਰੱਖਣੀ ਆਪਣੀ, ਦੂਸਰੇ ਨੰਬਰ ਤੇ ਮੇਰਾ ਯਾਰ ਹੈਗਾ ਅਬਦੁਸਤਾਰ। ਦੁਸਤਾਰ ਪੈਟਰੋਲ ਪੰਪ ਤੇ ਹੁੰਦਾ ਉਸਤਾਦ ਜੀ ਆਪਣਾ ਪੈਟਰੋਲ ਪੰਪ। ਉਸ ਬੰਦੇ ਨੇ ਇੰਨੀ ਕੁ ਖੂਬਸੂਰਤ ਵਾਸ਼ਰੂਮ ਬਣਾਏ ਨੇ ਪੰਪ ਦੇ, ਮੁਸਲਿਮ ਸ਼ਾਵਰ ਲਵਾਏ ਆ। ਨਹੀਂ ਯਾਰ, ਹਾਂਜੀ ਮੁਸਲਿਮ ਸ਼ਾਵਰ ਲਵਾਏ। ਉਹ ਕਿੱਦਾਂ ਲਵਾ ਲਏ ਯਾਰ? ਕਸਮ ਵਾਲੀ ਗੱਲ, ਉਹ ਤਾਂ ਲੱਭਦਾ ਹੀ ਨਹੀਂ। ਉਹ ਜਾ ਕੰਮ ਕਰ। ਉੱਥੇ ਕੀ ਆ ਉਹ ਭਾਈ ਨੂੰ ਨਹੀਂ? ਹੈ ਮਾਲਕ ਉਸਤਾਦ ਜੀ ਅੱਛਾ ਪੰਪ ਦਾ। ਅੱਛਾ ਅੱਛਾ। ਉਸਤਾਦ ਜੀ ਉਹਨੇ ਮੁਸਲਿਮ ਸ਼ਾਵਰ ਤੇ ਐਡਾ ਖੂਬਸੂਰਤ ਵਾਸ਼ਰੂਮ ਬਣਾਏ, ਉਹਨੇ 2 ਲਹਿਦਾ ਵਾਸ਼ਰੂਮ ਬਣਾਏ, ਇੱਕ ਬਕਾਇਦਾ ਗੁਸਲਖਾਨਾ ਬਣਾਇਆ ਕਿ ਕੋਈ ਮੁਸਾਫਰ ਨਹਾ ਵੀ ਸਕਦਾ, ਬਕਾਇਦਾ ਫੈਸਿਲਿਟੀਆਂ, ਖੁਸ਼ਬੂ ਵਾਲਾ ਸਾਬਣ। ਉਸਤਾਦ ਜੀ ਪਰਸੋਂ ਉਹਨਾਂ ਦੇ ਕੋਈ ਸ਼ਾਵਰ ਖੋਲ ਕੇ ਲੈ ਗਿਆ। ਓਏ ਹੋਏ। ਅੱਛਾ ਜੀ, ਉਹ ਮੈਨੂੰ ਕਹਿਣ ਗੱਲ ਰਿਹਾ ਸੀਗਾ, ਦੱਸੋ। ਉਹ ਕਹਿਣ ਮੇਰੀ ਗੱਲ ਮੁੱਕੀ ਆ, ਇੱਧਰ ਨਹੀਂ ਧਿਆਨ ਗਿਆ ਜਿਹਨੇ ਗੱਲ ਤੋੜੀ ਹੈ। ਹੈ ਉਸਤਾਦ ਜੀ, ਉਸ ਬੰਦੇ ਨੇ ਕਿਹਾ ਕਿ ਜਾਨੀ ਸਾਹਿਬ ਨੂੰ ਮੇਰਾ ਪੈਗਾਮ ਦੇ ਦੇਣਾ ਕਿ ਕਿੰਨੇ ਕੁ ਦਿਨ ਖਾ ਲੈਣਗੇ ਮੁਸਲਿਮ ਸ਼ਾਵਰ। ਉਹ ਚੋਰ ਨੂੰ ਜ਼ਰਾ ਆਪਣੇ ਲਫ਼ਾਜ਼ਾਂ ਨਾਲ ਸਾਰਾ ਸਮਝਾ ਦੇਣਾ, ਜਿਹੜਾ ਬੰਦਾ ਮੁਸਲਿਮ ਸ਼ਾਵਰ ਹੀ ਤੋੜ ਕੇ ਲੈ ਗਿਆ। ਖੂਬਸੂਰਤੀ ਇਹ ਲੋਕ ਜਿਹੜੇ ਯਾਰ, ਇੱਕ ਬੰਦੇ ਨੇ ਇਹ ਟੈਂਕੀ ਲਾਈ ਹੈ ਪੂਰੀ, ਲੱਖ ਰੁਪਏ ਟੈਂਕੀ ਤੇ ਲਾਤਾ, ਠੰਡੇ ਪਾਣੀ ਦੀ ਟੈਂਕੀ ਤੇ ਉਹ ਬੰਦਾ ਕੀ ਗੱਲ 200 ਦਾ ਗਲਾਸ ਨਹੀਂ ਲਾ ਸਕਦਾ? ਉਹ ਵੀ ਲਾ ਸਕਦਾ। ਕਿਉਂ ਜ਼ੰਜੀਰੀ ਬੰਨ ਕੇ ਰੱਖਦੇ ਨੇ ਯਾਰ? ਤੇ ਜ਼ੰਜੀਰੀ ਖੋਲ ਕੇ ਗਲਾਸ ਵੀ ਲੈ ਗਏ। ਉਹ ਕਹਿਣ ਡਿਆ ਸੀ ਕਿ ਜਾਨੀ ਭਾਈ ਨੂੰ ਮੇਰੇ ਨੂੰ ਕਹਿ ਦੀ ਕਿ ਗਲਾਸ ਆ ਕਿੰਨੇ ਕੁ ਦਿਨ ਖਾ ਲੈਣਗੇ। ਇਹ ਚੋਰ ਨੂੰ ਹਾਏ 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 ਕਿਹਨੂੰ ਸੁਣਾਉਂਦੇ ਆ ਗੱਲ? ਉਸਤਾਦ ਜੀ ਤੇ ਗੰਨੀ ਭਾਈ ਬੜੇ ਸੌਂਗਾ ਨਹੀਂ, ਮੈਂ ਨਹੀਂ ਸੌਂਗਾ। ਬੇਟਾ ਮੈਂ ਸੁੱਤਾ ਨਹੀਂ ਆ। ਅੱਛਾ ਹਾਂ ਓਕੇ, ਹਾਂ ਮੈਂ ਜਾਗ ਰਿਹਾ ਸੀ। ਕੀ ਕਹਿ ਰਹੇ ਸੀ? ਕੀ ਕਹਿ ਰਹੇ ਸੀ ਕਿ ਦੱਸੋ? ਦੱਸੋ ਹੂੰ ਕੀ ਗੱਲ ਹੋ ਰਹੀ ਸੀ? ਉਹਨੇ ਕਿ ਮੁਸਲਮ ਟਾਊਨ ਦੇ ਵਿੱਚ ਸ਼ਾਵਰ ਲਵਾਏ ਸੀ ਘਰ ਦੇ ਵਿੱਚ, ਤੇ ਉਹ ਘਰ ਖੋਲ ਕੇ ਲੈ ਗਿਆ ਕੋਈ, ਸ਼ਾਵਰ ਉੱਥੇ ਲੱਗੇ ਆ, ਇਹਦੇ ਆਲੇ ਦੁਆਲੇ ਘਰ ਹੀ ਕੋ ਲਾ ਕੇ ਲੈ ਗਿਆ। ਤੇ ਪੈਟਰੋਲ ਪੰਪ ਨੂੰ ਮੇਰਾ ਪੈਗਾਮ ਦੇ ਦਿਓ। ਪੈਟਰੋਲ ਪੰਪ ਨੂੰ ਮੇਰਾ ਪੈਗਾਮ ਦੇਈ, ਜਾਨੀ ਜਿੱਥੇ ਵੀ ਆਪਣੇ ਆਪ ਨੂੰ ਰੈਸਟ ਕਰਾ ਦੇਵੇ। ਚੋਰ ਕਹਿੰਦਾ ਸੀ ਤੇਲ ਪਵਾ ਲਾ। ਉਸਤਾਦ ਜੀ ਨਹੀਂ, ਉਸਤਾਦ ਜੀ ਜ਼ਰਾ ਖੋਲ ਕੇ ਮਿਹਰਬਾਨੀ, ਜ਼ਰਾ ਕੋਈ ਪੈਗਾਮ ਵੀ ਹੋਣਾ ਚਾਹੀਦਾ ਸੀ। ਜੁਗਤਾਂ ਹੀ ਕਰੀ ਜਾਂਦੇ, ਕੋਈ ਮੈਸੇਜ ਵੀ ਦੇ ਦਈਏ ਆਵਾਮ ਨੂੰ। ਪੋਜ਼ਿਟਿਵ ਬਾਤ। ਉਹ ਕਰੈਕਟਰ ਕਹਿੰਦਾ ਜੀ ਮੁਸਲਿਮ ਸ਼ਾਵਰ ਬੰਦਾ ਖੋਲ ਕੇ ਲੈ ਗਿਆ ਤੇ ਜਾਨੀ ਸਾਹਿਬ ਨੂੰ ਕਹਿ ਦੇਂ ਕਿ ਕਿੰਨੇ ਕੁ ਦਿਨ ਖਾ ਲੈਣਗੇ। ਉਹ ਯਾਰ ਜਾਨੀ ਸਾਹਿਬ ਖੋਲ ਕੇ ਲੈ ਗਏ। ਨਹੀਂ ਨਹੀਂ, ਉਹ ਚੋਰ ਨੂੰ, ਉਹ ਮੈਂ ਸਮਝਦਾ ਦੀ ਗੱਲ, ਚੋਰ ਨੂੰ ਭਾਜੀ ਪੈਗਾਮ ਉਹਨੇ ਮੈਂ ਗੱਲ ਸਮਝ ਗਿਆ। ਆਪਾਂ ਸ਼ੋਅ 'ਚ ਕਿਹਾ ਸੀ ਨਾ ਕਿ ਯਾਰ ਉੱਥੇ ਬੈਂਕ ਦੇ ਵਿੱਚ ਵੀ ਇਦਾਂ ਖਾਣਾ ਪੀਣਾ, ਉੱਥੇ ਇਹ ਬਹੁਤ ਚੀਜ਼ਾਂ। ਉਹ ਭਾਈ ਨੇ ਦੱਸਿਆ ਜੀ ਕਿ ਅਸੀਂ ਕਰਦੇ ਆ, ਅੱਗੋਂ ਲੋਕੀ ਲੈ ਜਾਂਦੇ। ਭਾਈ ਨੂੰ ਨਹੀਂ, ਉਹ ਆਪਣੀ ਸਫਾਈ ਬਿਆਨ ਕਰ ਰਹੇ ਨੇ। ਠੀਕ ਹੈ। ਇਹ ਵੀ ਤੇ ਉਹ ਵੀ ਭਾਜੀ ਜਿਹੜੇ ਨੇ। ਤੇ ਉਹ ਗਲਾਸ, ਇੱਕ ਬੰਦੇ ਨੇ 2 ਲੱਖ ਦੀ ਟੈਂਕੀ ਲਵਾਈ ਠੰਡੇ ਪਾਣੀ ਦੀ, ਮੁਸਾਫਰ ਆ ਕੇ ਪੀਂਦੇ, 200 ਦਾ ਗਲਾਸ ਨਹੀਂ ਰੱਖ ਸਕਦਾ ਉਹ ਸੰਗਲੀ ਵੀ ਖੋਲ ਕੇ ਲੈ ਗਿਆ, ਗਲਾਸ ਵੀ ਸਟੀਲ ਦਾ ਲੈ ਗਿਆ। ਤੇ ਉਹਨੇ ਬਕਾਇਦਾ ਤੌਰ ਤੇ ਕਹਿੰਦਾ ਭਾਈ ਗੱਲ ਸੁਣ, ਜਾਨੀ ਸਾਹਿਬ ਨੂੰ ਜ਼ਰਾ ਕਹਿ ਦੇਂ ਕਿੰਨੇ ਕੁ ਦਿਨ ਖਾ, ਕਿੰਨੇ ਦਾ ਵੇਚਿਆ ਹੋਏਗਾ ਦੱਸੋ ਨਾ, ਗਲਾਸ ਕਿੰਨੇ ਦਾ ਵੇਚਿਆ ਹੋਊ? ਯਾਰ ਉਹਨਾਂ ਨੇ ਵੇਚਿਆ, ਤੂੰ ਕੀ? ਇਹ ਚੋਰ ਨੂੰ ਜ਼ਰਾ ਪੈਗਾਮ ਦੇ ਦਿਓ ਕਿ ਯਾਰ ਜਾਣਦੇ ਗੁੱਸੇ ਨੂੰ ਕੀ ਜੇ- ਕਰਦਾ ਪਿਆ ਯਾਰ। ਜੇ ਦਿਮਾਗ ਖਰਾਬ ਹੋ ਗਿਆ ਨਾ ਵੈਸੇ ਤਾਂ ਆਪਣੇ ਸਾਹਿਬ ਦਾ ਫਿਰ ਦੇਖੇਗਾ। ਸੱਚੀ ਮੁੱਚੀ ਯਾਰ ਯਾਰ ਇਹ ਤਾਂ ਬੜੀਆਂ ਵੱਡੀਆਂ ਚੋਰੀਆਂ ਵਾ। ਕਿੰਨੇ ਕੁ ਦਾ ਵੇਚਿਆ ਹੋਊਗਾ ਦੱਸੋ ਨਾ, ਕਿੰਨੇ ਕੁ ਦਾ ਗਲਾਸ ਵਿਕ ਜਾਏਗਾ? ਸੰਗਲੀ ਕਿੰਨੇ ਦੀ ਵਿਕ ਗਈ ਹੋਣੀ? ਭਾਜੀ ਮੈਂ ਕਿੰਨੇ ਕੁ ਦਿਨ ਖਾ ਲਓਗੇ? ਮੈਂ ਤਾਂ ਤਰੀਕਾ ਦੱਸਾਂ, ਤੁਸੀਂ ਇਦਾਂ ਕਰੋ, ਇਦਾਂ ਨਾ ਹੁਣ ਤੁਸੀਂ ਕਰੋ ਕਿ ਮੈਂ ਹੁਣ ਅੱਜ ਤੋਂ ਬਾਅਦ ਲਵਾਉਣਾ ਹੀ ਨਹੀਂ ਇੱਥੇ। ਤੁਸੀਂ ਸ਼ਾਵਰ ਲਵਾਓ, ਸ਼ਾਵਰ ਲਵਾ ਕੇ ਉੱਥੇ ਕੈਮਰੇ ਲਵਾਉਣ? ਨਹੀਂ, ਇੱਕ ਹੋਰ ਨਾਲ ਸ਼ਾਵਰ ਰੱਖ ਦਿਓ, ਵੈਸੇ ਉੱਤੇ ਲਿਖ ਦਿਓ ਭਾਈ ਇਹ ਵਾਲਾ ਲੈ ਜਾਣਾ।
ਵਾਹ 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 ਕੀ ਬਾਤ ਹੈ ਅੱਛੀ ਗੱਲ। ਵਾਹ ਯਕੀਨ ਕਰੋ ਯਾਰ, ਇੱਕ ਬੰਦਾ ਕਸਮ ਹੈ ਯਾਰ, ਮਜ਼ਦੂਰ ਆਦਮੀ ਲੈ ਕੇ ਆ ਰਿਹਾ ਤਨਖਾਹ ਆਪਣੀ। ਉੱਤੇ ਲਿਖ ਦੋ ਉਹ ਦੇਖੋ शावर चोरी कर रहा है। ਓਏ ਹੋਏ टूटी के उत्ते ले दो टैला ने, वो देखो GDB शावर चोरी कर रहा है, वो देखो TDB शावर चोरी कर रहा है। ठीक है जी। दूजी गल ਕਿਹੜੀ? शावर ਦੇ ਉੱਤੇ ਕੈਮਰਾ ਲਾ ਦਿਓ। ਠੀਕ ਹੈ ਜੀ। ਉਹ ਜਦੋਂ ਲਾਣ ਆਵੇ ਉਹਦੀ ਸ਼ਕਲ ਵੀ ਹੈਗੀ, ਸਾਰਾ ਕੁਝ ਹੈ, ਦਿਲਕਰ ਨੇ ਪੈਂਟ ਕੋਟ ਪਾਇਆ ਹੋਵੇ, ਬਿਲਕੁਲ ਉੱਤੇ ਕੈਮਰਾ ਲਾ ਦਿਓ, ਉਹਦੀ ਵੀਡੀਓ ਵਾਇਰਲ ਕਰ ਦਿਓ। ਵਾਕਈ ਉਹਦੀ ਰੋਜ਼ ਜਿਹੜਾ ਆਵੇ ਉਹਦੀ ਵੀਡੀਓ ਵਾਇਰਲ ਕਰ ਦਿਓ। ਜਿੰਨੇ ਦਾ ਸ਼ਾਵਰ ਉਹਨੇ YouTube ਤੋਂ ਉਹਨੂੰ ਆ ਜਾ ਕਰਨੇ। ਵਾਹ 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 ਕੰਟੈਂਟ ਕ੍ਰੀਏਟਰ ਵਾਸ਼ਰੂਮ। ਵਾਹ ਉਸਤਾਦ ਜੀ ਯਕੀਨ ਕਰੋ, ਇੱਕ ਬੰਦਾ ਤਨਖਾਹ ਉਹਨੂੰ ਵਿਚਾਰੇ ਨੂੰ ਮਿਲੀ, ਉਹਦੀ ਮੁਖਬਰੀ ਹੋ ਗਈ। ਮੁਖਬਰੀ ਹੋ ਗਈ, ਇਹ ਵਿਚਾਰਾ ਘਰ ਦੇ ਕੋਲ ਹੀ ਉਹਨੂੰ ਬੰਦਿਆਂ ਨੇ ਲੁੱਟ ਲਿਆ, ਪੈਸੇ ਖੋਹ ਲਏ। ਪਤਾ ਨਹੀਂ ਉਸ ਵਿਚਾਰੇ ਗਰੀਬ ਨੇ ਸਵੇਰੇ ਰਾਸ਼ਨ ਲਿਆਉਣਾ ਸੀ ਬੱਚਿਆਂ ਲਈ, ਇਹ ਉਹ ਬਲਾ। ਉਹਨੇ ਮੈਨੂੰ ਇਹ ਕਹਿੰਦਾ, ਯਾਰ ਜਾਨੀ ਸਾਹਿਬ ਨੂੰ ਕਹਿ ਦੇ ਕਿ ਖੁਦਾ ਦਾ ਖੌਫ ਭੁੱਲ ਗਏ ਨੇ ਲੋਕ ਯਾਰ। ਉਹਨਾਂ ਨੂੰ ਕੋਈ ਅਲਫਾਜ਼, ਕੋਈ ਤੇ ਉਹਨਾਂ ਨੂੰ ਉਸਤਾਦ ਜੀ ਜਗਾਓ, ਤੈਨੂੰ ਮੈਂ ਦੱਸਦਾ ਕੋਈ ਤੇ ਗੈਰਤ ਉਹਨਾਂ ਦੀ ਜਗਾਓ, ਜਿਹੜੇ ਲੋਕ ਕਰਦੇ ਨੇ ਇੰਜ। ਭਾਜੀ ਜਿਹੜੇ ਸ਼ਾਵਰ ਵਾਲੇ ਭਾਜੀ ਨਾ, ਪਹਿਲੇ ਮੈਂ ਤਾਂ ਦੱਸਦਾ, ਤੁਸੀਂ ਉਹਦੇ ਸ਼ਾਵਰ ਥੱਲੇ ਪੈਪ ਹੁੰਦਾ, ਉੱਤੇ ਸ਼ਾਵਰ ਲੱਗਾ ਹੁੰਦਾ, ਉਹਨੂੰ ਖੋਲ ਕੇ ਬਾਹਰ ਰੱਖ ਲਓ ਇੱਕ ਬੰਦੇ ਕੋ, ਜਿਹੜਾ ਜਾਵੇ ਉਹਨੂੰ ਕੋ ਭਾਜੀ ਇਹ ਸ਼ਾਵਰ ਲੈ ਜਾ, ਵਾਪਸੀ ਵੀ ਦੇ ਕੇ ਜਾਣਾ। ਕੱਸ ਕੇ ਬਹਿਵੇ, ਸ਼ਾਵਰ ਯੂਜ਼ ਕਰੇ, ਵਾਪਸੀ ਦਿਲਾ ਕੇ ਭਾਜੀ ਸ਼ੁਕਰੀਆ ਭਾਜੀ। ਗੁੱਡ। ਨਹੀਂ ਉੱਥੇ ਲਿਖ ਕੇ ਲਾ ਦੋ ਕਿ ਸਾਰਾ ਇੰਤਜ਼ਾਮ ਹੈ, ਸ਼ਾਵਰ ਆਪਣਾ ਲੈ ਕੇ। ਹਾਂ ਐ ਗੱਡੀਆਂ 'ਚ ਸ਼ਾਵਰ ਰੱਖੋ ਆਪਣੇ ਤੁਸੀਂ, ਓਕੇ। ਕੋਈ ਸ਼ਾਵਰ ਯੂਜ਼ ਵੀ ਨਹੀਂ ਕਰਨਾ ਚਾਹੀਦਾ, ਸ਼ਾਵਰ ਆਪਣਾ ਯੂਜ਼ ਕਰੋ। ਇਹ ਤਾਂ ਮਤਲਬ ਨਾਲ ਰੈਚ ਵੀ ਰੱਖਣ। ਨਹੀਂ ਉਹ ਹੱਥ ਨਹੀਂ ਅੰਜੋ ਇਦਾਂ। ਚੂੜੀ ਚੜਾਣੀ ਨਾ ਉੱਤੇ। ਇਹ ਏਡੀ ਕਿਹੜੀ ਗੱਲ, ਵਾਸ਼ਰੂਮ 'ਚ ਕੈਮਰੇ ਲਵਾ ਲੈਣ। ਲੇਕਿਨ ਫੈਸਲ ਭਾਈ, ਤੁਸੀਂ ਬਰਾਹੇ ਰਾਸਤ ਉਸਤਾਦ ਜੀ ਨੂੰ ਕਿਉਂ ਉਸਤਾਦ ਜੀ ਉਹਨਾਂ ਨੇ ਕਿਹਾ ਵਾ, ਮੈਨੂੰ ਮਕਾਮ ਆਇਆ ਕਿ ਯਾਰ ਸਜਾਦ ਸਾਹਿਬ ਨੂੰ ਕਹਿ ਦੇ ਜਾ ਕੇ ਕਿ ਯਾਰ ਜ਼ਰਾ ਚੋਰ ਨੂੰ ਜ਼ਰਾ ਐਡਵਾਈਸ ਕਰਨ ਨੂੰ, ਪ੍ਰੋਗਰਾਮ ਦੇਖਦਾ ਚੋਰ ਸ਼ਾਇਦ ਦੇਖਦਾ। ਭਾਈ ਇਹ ਇਕੱਲੇ ਪਾਕਿਸਤਾਨ ਦਾ ਰੌਲਾ ਨਹੀਂਗਾ। ਆਪਾਂ ਐਪ ਤੇ ਬੈਨੇ ਰਾਤ ਨੂੰ ਲਾਈਵ ਸਟਾਰ ਲਈ ਦੇ, ਆਹੋ ਉੱਥੇ ਇੱਕ ਉਹ ਜ਼ੈਨ ਹੁੰਦਾ, ਉਹ ਸਾਊਥ ਅਫਰੀਕਾ 'ਚ, ਦੁਕਾਨ ਦੇ ਉੱਤੇ ਖਲੋਤਾ ਲਾਈਵ ਹੁੰਦਾ, ਤੇ ਦੁਕਾਨ ਦੇ ਬਾਹਰ ਪੂਰਾ ਕਰਾਚੀ ਟੈਪ ਜੰਗਲਾ ਲੱਗਾ, ਸਿਰਫ ਬਿੱਲ ਤਾਰਨ ਟੈਪ ਇੰਨਾ ਕਾ ਬਸ। ਅੱਛਾ ਸਾਊਥ ਅਫਰੀਕਾ, ਹਾਂਜੀ। ਕਹਿੰਦਾ ਭਾਜੀ ਪਾਕਿਸਤਾਨ 'ਚ ਤੇ ਕੱਖ ਵੀ ਨਹੀਂ, ਤੁਸੀਂ ਤੇ ਸਕੂਨ 'ਚ ਜੋ ਇੱਥੇ ਨਿਜ਼ਾਮ। ਸਾਊਥ ਅਫਰੀਕਾ 'ਚ ਜੋ ਗੇਮਾਂ ਨੇ ਜੀ, ਉਹ ਤੁਹਾਡੀ ਖੈਰ। ਮੈਂ ਕਿਹਾ ਤੂੰ ਅੱਜ ਦੁਨੀਆ ਦੇ ਦੂਜੀ ਨੁਕਰ 'ਚ ਅੰਬ ਲੈਣ ਬੈਠੇ ਤੁਸੀਂ, ਇੱਥੇ ਆਓ ਤੁਸੀਂ, ਜੇ ਉੱਥੇ ਵੀ ਇਹੀ ਕੁਛ ਕਰਨਾ ਤੇ। ਆਹੋ ਤੇ ਜੇ ਚੋਰੀਆਂ ਹੀ ਕਰਨੀਆਂ ਤੇ ਇੱਥੇ ਕਰੀ ਜਾਣ। ਨਹੀਂ ਜੇ ਕਰਾਣੀਆਂ। ਕਰਾਣੀਆਂ ਤੇ ਕੌਮੀ ਚੋਰਾਂ ਨੂੰ ਤਹਫਜ਼ ਦਿਓ ਇੱਥੇ ਆ ਕੇ, ਉਹ ਖਾਣ ਪੀਣ। ਹੁਣ ਉਸਤਾਦ ਜੀ ਵੇਖੋ ਨਾ, ਇੱਕ ਬੰਦਾ ਕਰਿਆਨੇ ਦੀ ਦੁਕਾਨ ਵਾਲਾ ਵਾਕਿਆ, ਇੱਕ ਬੰਦੇ ਨੇ ਉਥੋਂ ਪੈਸੇ ਰਾਸ਼ਨ ਲਿਆ ਤੇ ਉਹਨੂੰ ਦੁਕਾਨਦਾਰ ਨੂੰ ਕਹਿੰਦਾ ਜੀ ਮੈਂ ਪੈਸੇ ਦੇ ਦਿੱਤੇ। ਦੁਕਾਨਦਾਰ ਕਹਿੰਦਾ ਨਹੀਂ ਦਿੱਤੇ। ਕਹਿੰਦਾ ਯਾਰ ਦੇਤੇ ਆ। ਉਹ ਕਹਿੰਦਾ ਨਹੀਂ ਦਿੱਤੇ। ਉਹ ਕਸਮ ਚੁੱਕ ਗਿਆ। ਉਹਨੇ ਮੈਨੂੰ ਬੁਲਾਇਆ ਦੁਕਾਨਦਾਰ ਨੇ, ਕਹਿੰਦਾ ਯਾਰ ਬੁੜਿਆ ਜਾਨੀ ਸਾਹਿਬ ਨੂੰ ਕਹਿ ਦੇ ਕਸਮ ਤੇ ਚੁੱਕ ਲਈ ਆ। ਕਿੰਨੇ ਕੁ ਦਿਨ ਖਾ ਲੈਣਗੇ? ਕਿੰਨੇ ਕੁ ਦਿਨ ਬੱਚੇ ਖਾ ਲੈਣਗੇ? ਜ਼ਰਾ ਉਸਤਾਦ ਜੀ ਇਹ ਉਹਨੂੰ ਮੈਸੇਜ ਦੇ ਦਿਓ, ਜਿਹੜਾ ਬੰਦਾ ਐਂਡ ਕਰ ਰਿਹਾ, ਫਰਾਡ ਕਰ ਰਿਹਾ, ਉਹਨੂੰ ਜ਼ਰਾ ਪਤਾ ਲੱਗੇ ਯਾਰ ਕਿ ਨਹੀਂ ਕਰੀਦਾ ਕਿਸੇ ਗਰੀਬ ਦੇ ਨਾਲ, ਕਿ ਰਿਸਕੇ ਹਲਾਲ ਵੇ। ਉਹਨੇ ਕਿਹਾ, ਕਹਿੰਦਾ ਪੁੱਛੀ ਜ਼ਰਾ, ਪੁੱਛਣਾ ਜ਼ਰਾ, ਆਪਣੀ ਜ਼ਬਾਨੀ ਜ਼ਰਾ ਪੁੱਛਣਾ। ਹੁਣ ਉਹਨੇ ਤੇਰੇ ਕਰਿਆਨੇ ਵਾਲੇ ਨੇ ਇੱਕ ਮਸਾਲਾ ਰਾਸ਼ਨ ਲੈ ਕੇ ਝੂਠ ਬੋਲਤਾ, कसम से झूठी चुक ली, लेकिन 15 दिन उसके बच्चे अब रोटी खाएंगे। ओए होए 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 ਵੱਡੀ ਗੱਲ ਹੈ। इस बात पे किसी ने गौर नहीं करना, ਸਹੀ लेकिन है तो हराम। ਹਾਂਜੀ ਭਾਈ। ਆਹ ਉਹ ਆਪਣਾ ਪੈਗਾਮ ਦੇ ਦਿਓ ਨਾ ਚੋਰ ਨੂੰ। अमन का पैगाम पैगाम नहीं, मैं तेन अपना एड्रैस देना, अद्धा राशन उत्थे पहुंचा। ਪਾਰਟਨਰਸ਼ਿਪ ਬੇਸਿਸ ਤੇ। ਹੁਣ ਇੱਕ ਬੰਦਾ ਪੈਟਰੋਲ ਪਵਾਉਣਾ ਹੈ, ਯਕੀਨ ਕਰ ਯਾਰ, ਮੈਂ ਵੇਖੀ ਵੀਡੀਓ, ਮੇਰਾ ਦਿਲ ਦੁਖਿਆ। ਭਾਈ ਸਤਾਰ ਕੋਲ ਉਹ ਜਿਹਦਾ ਮੁਸਲਮ ਜਾਬਰ ਚ ਹੋਇਆ, अच्छा ਉਹ ਭਾਈ ਟੈਂਕ ਫੁੱਲ ਕਰਾਇਆ ਉਹਨਾਂ ਨੇ। ਵੈਸੇ ਨਹੀਂ ਤੋਂ ਬਗੈਰ ਪੈਸੇ ਜਿੱਤੋਂ ਬਗੈਰ ਨਾ ਸਕੇ। ਮੈਨੂੰ ਭਾਈ ਸਤਾਰ ਨੇ ਮੈਨੂੰ ਕਹਿੰਦਾ ਉਰੇ ਜਾਨੀ ਸਾਹਿਬ ਨੂੰ ਜ਼ਰਾ ਕਹੀਂ ਕਿ ਗੱਡੀ ਅੱਗੇ ਵੱਜ ਜਾਏ ਤੇ ਕੌਣ ਜ਼ਿੰਮੇਦਾਰ ਹੈ? ਹਾਏ। ਦੱਸੋ ਨਾ ਸਾਈਂ, ਦੱਸੋ ਜ਼ਰਾ। कौन जिम्मेदार है भी, कौन जिम्मेदार है? ਹਾਂਜੀ टैडी दी बारात ते ਕਿੰਨੇ ਕੁ ਦਿਨ ਖਾ ਲਓ? ਡੈਡੀ ਆਇਆ ਨਸ ਕੀ। ਕਿੰਨਾ ਕੁ ਪੈਟਰੋਲ ਪੈ ਗਿਆ? ਸਾਰੀ ਜ਼ਿੰਦਗੀ ਲਈ ਪਵਾ ਅੱਛਾ ਲਿਆ ਯਾਰ, ਤੁਸੀਂ। ਯਾਰ ਇਹ ਬਹੁਤ ਹੀ ਫਿੱਕੀ ਲੌਜਿਕ ਆ। ਕਿੰਨੇ ਕੁ ਦਿਨ ਖਾ ਲੋਗੇ ਭਾਜੀ? ਸਤਾਰ ਸਾਹਿਬ ਮੇਰੀ ਗੱਲ ਸੁਣੋ, ਉਹ ਜਿੰਨੇ ਕੁ ਦਿਨ ਖਾ ਲੂਗਾ ਨਾ, ਉਸ ਤੋਂ ਬਾਅਦ ਕਿਸੇ ਹੋਰ ਪੰਪ ਤੋਂ ਸ਼ਾਵਰ ਲਾ ਲੂਗਾ, ਉਹਨੇ ਕੁ ਦਿਨ ਫੇਰ ਖਾ ਲਊਗਾ। ਇਹ ਫਿੱਕੀਆਂ ਜੀਆਂ ਦਲੀਲਾਂ ਨਾ ਆਪਣੇ ਕੋਲ ਰੱਖੋ, ਇਹ ਤੁਸੀਂ ਐਵੇਂ ਦਿਲ ਨੂੰ ਤਸੱਲੀ ਦੇ ਰਹੇ ਹੋ। ਕਿੰਨੇ ਕੁ ਦਿਨ ਖਾ ਲੂਗਾ? ਜਿੰਨੇ ਕੁ ਦਿਨ ਖਾ ਲੂ, ਉਸ ਤੋਂ ਬਾਅਦ ਪੰਪ ਮੁੱਕ ਗਏ, हाय हाय ਉਸ ਤੋਂ ਬਾਅਦ ਚੋਰੀ ਦੇ ਤਰੀਕੇ ਮੁੱਕ ਗਏ, ਉਸ ਤੋਂ ਬਾਅਦ ਕਿਸੇ ਮੁਸਲਿਮ ਸ਼ਾਵਰ ਮੁੱਕ ਗਏ। ਤੁਸੀਂ ਇਹ ਕਹੋ ਵੀ ਮੇਰੇ ਪੈਸਿਆਂ ਨਾਲ ਕਿੰਨੀ ਕੁ ਦੇਰ ਖਾ ਲੂਗਾ? ਤੁਹਾਡੇ ਪੈਸਿਆਂ ਨਾਲ
2 ਦਿਨ ਖਾ ਲੂਗਾ, ਬਾਕੀ ਹੋਰ ਕਿਤੋਂ ਜ਼ਿਆਦਾ ਲੱਭ ਜਾਣਗੇ 4 ਦਿਨ ਉਹਦੇ ਨਾਲ ਵੀ ਖਾ ਲੂਗਾ। ਉਹ ਐਡਾ ਵੱਡਾ ਹੋ ਗਿਆ, ਹੁਣ ਮਰਿਆ, ਹੁਣ ਤੱਕ ਭੁੱਖਾ, ਉਹਨੇ ਅੱਗੇ ਵੀ ਨਹੀਂ ਮਰਨਾ। ਹਾਏ ਹਾਏ। ਨਾਲੇ ਉਸਤਾਦ ਇਹ ਐਵੇਂ ਦਲੀਲਾਂ ਨੇ ਕਿੰਨੇ ਕੁ ਦਿਨ ਖਾ ਲੂਗਾ, ਕਿੰਨੇ ਕੁ ਦਿਨ ਖਾਣ ਤੋਂ ਬਾਅਦ ਉਹਨੇ ਅੱਗੇ ਨਹੀਂ ਕੰਮ ਕਰਨਾ। ਹਾਂਜੀ ਕਰਨਾ ਤਾਂ- ਓਹ ਲਓ ਜੀ ਆ ਹੁਣ ਠੌਣ ਰਹੀ ਆ 10 ਵਜ ਗਏ, ਹੁਣ ਕਦੀ ਵੀ ਲੇਟ ਆ 10 ਵਜ ਗਏ ਪੂਰੇ। ਐ ਹੋਏਗਾ ਜਿਹਨੇ ਮੈਨੂੰ ਉੱਥੇ ਪੈਸੇ ਜਿਤਾਏ ਸੀ ਦੁਬਈ। ਅੱਜ ਕੀ ਰੌਲਾ ਕੀ ਸੀ ਇਹਦਾ ਉਸਤਾਦ? ਟਾਈਮ ਨਹੀਂ ਸੈੱਟ ਹੁੰਦਾ। ਇਹ ਕੀ ਹੋਇਆ ਹੁੰਦਾ ਜੀ? ਹੁਣ ਹੋ ਗਿਆ। ਨਹੀਂ ਬਟ ਥੋੜਾ ਟੈਕਨੀਕਲ ਮਸਲਾ ਨਾ, ਐਵੇਂ ਨਹੀਂ ਹੁੰਦਾ ਸੈੱਟ। ਸਾਜੀ ਮੋਬਾਈਲਾਂ ਦਾ ਮੇਰਾ ਦੋਸਤ ਕੰਮ ਕਰਦਾ, ਕਚਹਿਰੀ ਬਾਜ਼ਾਰ ਗਿਆ, ਉਹਨੇ ਸਾਈਕਲ ਲਾਈ, ਅੰਦਰੋਂ ਅਸੈਸਰੀ ਲੈਣ ਗਿਆ, ਵਾਪਸ ਆਇਆ ਤੇ ਸਾਈਕਲ ਨਹੀਂ ਹੈ। ਓਏ ਓਏ ਤੇ ਉਹਨੇ ਕਿਹਾ ਹੋਣਾ ਵੀ ਉਹਨੇ ਕਿਹਾ ਜਾਨੀ ਸਾਹਿਬ ਨੂੰ ਕਿ ਕਿੰਨੇ ਕੁ ਦਿਨ ਖਾ ਲੋਗੇ, ਅੱਛਾ ਸਾਜੀ ਪੈਗਾਮ ਹੋਣਾ ਚਾਹੀਦਾ ਕੰਮ ਦੇ ਦੇ ਚੋਰ। ਯਾਰ ਕਿੰਨੇ ਸਾਈਕਲ ਨੇ ਤੇ ਉਹ ਤਾਂ ਸਾਰੀ ਜ਼ਿੰਦਗੀ ਖਾ ਸਕਦਾ। ਇਹ ਨਹੀਂ ਸਮਝ ਆਉਂਦੀ, ਕਿੱਡੀ ਬੇਵਕੂਫ ਜੀ ਦਲੀਲ ਆ, ਕਿੰਨੇ ਕੁ ਦਿਨ ਖਾ ਲੂਗਾ। ਲੈ ਅੱਗੋਂ ਸਾਈਕਲ ਮੁੱਕ ਗਏ। ਯਾਰ ਭਰਾ, ਅੱਛਾ ਜੀ, ਇਹ ਸਾਰੀ- ਆ ਤੇ ਬਹੁਤ ਦੂਰ ਦੀ ਗੱਲ ਆ, ਸੱਚਾ ਵਾਕਿਆ, ਇਹ ਟੂ ਜ਼ੈਡ ਸੱਚਾ ਵਾਕਿਆ, ਆਪਣੇ ਚਸ਼ਮਦੀਦ ਗਵਾਹ ਤੁਸੀਂ ਮੈਂ ਭਾਈ ਅੱਖਾਂ ਝੰਗਦਾਰ ਨਹੀਂ ਮਸਜਿਦ ਜਿਹਦੇ ਵਿੱਚ ਮਛਲੀਆਂ ਵੀ ਛੱਡੀਆਂ ਹੋਈਆਂ, ਸੌਰੀ ਤਲਾਬ। ਕਚਹਿਰੀ ਬਾਜ਼ਾਰ। ਅੱਛਾ ਉਸਤਾਦ ਜੀ ਬਹੁਤ ਖੂਬਸੂਰਤ ਇਨਸਾਨ, ਨਾ ਉਹ ਜ਼ਿਆਦਾ ਬੁੱਢਾ ਨਾ ਉਹ ਜ਼ਿਆਦਾ ਜਵਾਨ, ਯਾਨੀ ਕਿ ਤੁਹਾਡੀ ਟੈਪ ਯਾਨੀ ਕਿ 50-50 ਉਹ ਆਇਆ, ਉਹਦੀ ਉਹਨੂੰ ਰੈਕਿੰਗ ਹੋਣ ਡਈ ਹੈ। ਉਹ ਆਇਆ, ਉਹਨੇ ਆਪਣੀ ਬੜੀ ਨਾਰਮਲ ਜੀ ਚੱਪਲ ਇੱਕ ਖੂਬਸੂਰਤ ਬੂਟਾਂ ਦੇ ਕੋਲ ਲਾਈ, ਚੱਪਲ ਲਾਈ ਤੇ ਬੂਟ ਉਹਨੇ ਸਾਈਡ ਤੇ ਚੁੱਕ ਕੇ ਨਾ ਤੇ ਝੋਲੇ 'ਚ ਪਾ ਕੇ ਨਾ ਅੱਗੇ ਰੱਖ ਕੇ ਤੇ ਨਮਾਜ਼ ਨੀਤ ਲੈ ਗਿਆ। ਉਹਨੇ ਕਿਹਾ ਉਹਦੇ ਤੇ ਚੁੱਕੇਗੇ, ਮੇਰੇ ਨਾਲ ਚੁੱਕੇ ਜਾ। ਨਾ ਆਪਣੀ ਜੁੱਤੀ ਸਾਈਡ ਤੇ ਰੱਖੀ ਆ। ਜਿਹੜੀ ਉਹਨੇ ਚੁੱਕ ਲਏ ਬੂਟ, ਉਹ ਹੁਣ ਅੱਗੇ ਰੱਖ ਕੇ ਨਮਾਜ਼ ਪੜ੍ਹ ਰਿਹਾ। ਹਾਂ ਮਤਲਬ ਇਹ ਕਿ ਹੁਣ ਨਾ ਚੁੱਕੇ ਜਾਣ। ਹਾਂਜੀ ਉਸਤਾਦ ਨਹੀਂ ਉਹਦੇ ਝੋਲੇ ਪਾ ਕੇ ਪੱਕਾ ਕਰ ਦੇਣਾ ਮਾਮ ਨੂੰ ਕਿ ਮੇਰੇ ਆ। ਉਹਨੇ ਭਾਈ ਉਹ ਨਵੇਂ ਬੂਟ ਯਾਰ, ਉਹਨੇ ਪਹਿਲੇ ਵੇਖਿਆ ਕਿ ਵੀ ਮੈਂ ਬੂਟ ਕਿਹੜੇ ਚੁੱਕਣੇ ਨੇ, ਉਹ ਬਿਲਕੁਲ ਉਹਦੇ ਨਾਲ ਆਪਣੀ ਜੁੱਤੀ ਲਾਈ ਉਹਨੇ ਤੇ ਬੂਟ ਉਹਨੇ ਚੁੱਕੇ ਝੋਲੇ 'ਚ ਪਾ ਕੇ ਅੱਗੇ ਰੱਖ ਕੇ ਤੇ ਨਮਾਜ਼ ਨੀਤ ਲਈ। ਓਏ ਹੋਏ। ਤੇ ਭਾਈ ਜਾਨ ਬਹੁਤ ਸੋਹਣਾ ਫੜਿਆ ਗਿਆ ਉਹ। ਪੰਜ ਫੈਸਲੇ ਤੁਸੀਂ ਤਾਂ ਬੜੀਆਂ ਵੱਡੀਆਂ ਚੋਰੀਆਂ ਇੱਧਰ ਵੀ ਗੌਰ ਕਰੀਦਾ ਵਾ। ਆਹੋ। ਇਹ ਜਸਵਿੰਦਰ ਭੱਲਾ ਸਾਹਿਬ ਇੱਧਰ ਵੀ ਗੌਰ ਕਰੀਦਾ ਵੀ ਚੱਲ ਪਰਸੋਂ ਕੁਆਰ ਗੰਦਲ ਦਾ ਬੂਟਾ ਨਹੀਂ ਹੁੰਦਾ, ਸਿਰਫ ਇੱਕ ਐ ਪੂੰਗ ਜੀ ਖੜੀ ਆ, ਉਹ ਕੱਢ ਕੇ ਬਾਹਰ ਰੱਖਿਆ ਇਹ ਗਲੀ 'ਚ ਥੜੇ ਦੇ ਉੱਪਰ ਰੱਖਿਆ। ਜਿਹੜਾ ਯਕੀਨ ਮੰਨ, ਮੈਂ ਤੇ ਅੰਮੀ ਅੰਦਰ ਗਏ, ਬਾਹਰ ਆਏ ਪੌਦਾ ਹੀ ਹੈ ਨਹੀਂ। ਫਿਰ ਅੰਮੀ ਨੇ ਕਿਹਾ ਨਹੀਂ ਕੁਝ? ਨਹੀਂ ਮੈਂ ਦੱਸ ਰਿਹਾ, ਤੂੰ ਤਾਂ ਬੜੀਆਂ ਵੱਡੀਆਂ ਚੋਰੀਆਂ ਦੱਸ ਓਏ ਅੰਮੀ ਨੇ ਪੈਗਾਮ ਦਿੱਤਾ ਹੋਣਾ ਨਹੀਂ ਨਹੀਂ ਅੰਮੀ ਨੇ ਕੋਈ ਪੈਗਾਮ ਨਹੀਂ ਫਿਰ ਤੁਹਾਡਾ ਚੋਰੀ ਨਹੀਂ ਹੋਈ, ਫਿਰ ਤੁਹਾਡੇ ਚੋਰੀ ਨਹੀਂ ਝੂਠ ਹੈ। ਝੂਠ ਆ, ਐ ਵੀ ਸ਼ੋਅ ਬਣਾ ਲਈ। ਸਾਰਾ ਗੱਲ ਝੂਠ ਆ। ਮੈਂ ਗੱਲ ਕਰਦਾ ਵੀ ਉਹ ਇੱਕ ਪੂੰਗ ਜੀ ਵਿੱਚ ਕੁਆਰ ਗੰਦਲ ਦਾ ਬੂਟਾ ਵਾਲਾ ਪੌਦਾ ਉਹੀ ਕੋ ਲੈ ਗਿਆ। ਦੱਸ ਇੱਥੇ ਤਾਂ ਭਾਈ ਉਸਤਾਦ ਜੀ ਅੰਦਰ ਇਨਸਾਨ ਦੇ ਕੀ ਜੰਗ ਲੱਗਣ ਡਈ, ਕੀ ਜੰਗ ਚੱਲਣ ਡਈ ਏ, ਜਿਹੜਾ ਬੰਦਾ ਕੋ ਪੈਸੇ ਖੋਹ ਲੈਂਦੇ ਨੇ, ਜਿਸ ਬੰਦੇ ਨੂੰ ਮਾਰ ਦਿੰਦੇ ਨੇ, ਉਹਦੇ ਅੰਦਰ ਤੁਹਾਨੂੰ ਪਤਾ ਹੈ ਇੱਕ ਬੰਦੇ ਨੂੰ ਤੁਸੀਂ ਮਾਰਦੇ ਹੋ ਉਸਤਾਦ ਜੀ, ਦੇਖੋ ਜ਼ਰਾ ਚੱਲ ਫੈਸਲ ਕੀ ਹੋਇਆ। 10 ਵਜੇ ਵੀ ਨਾ ਐਕਟਿਵ ਆ ਸਵੇਰੇ। ਸਾਜੀ ਇਸ ਇੱਕ ਗੱਲ ਦਾ ਬੰਦੇ ਨੂੰ ਸਾਨੂੰ ਜਦੋਂ ਫਾਇਦਾ ਹੋ ਰਿਹਾ। ਸਾਰੀ ਹੈ ਸਾਨੂੰ ਫਾਇਦਾ ਹੋ ਰਿਹਾ। ਜਦੋਂ ਇੱਕ ਬੰਦਾ ਮਰਦਾ ਹੈ, ਉਹ ਕੱਲਾ ਮਰਦਾ ਹੈ? ਨਹੀਂ ਕੱਲਾ ਹੀ ਮਰਦਾ, ਉਹਦੇ ਨਾਲ ਵੀ ਨਾਲ ਸਾਥੀ ਵੀ ਅੱਛਾ। ਹਮਨਵਾ ਵੀ ਨਾਲ ਗਏ। ਨਹੀਂ ਕੱਲਾ ਨਹੀਂ ਮਰਦਾ, ਕਈ ਮਰ ਜਾਂਦੇ। ਜਦੋਂ ਮੇਰਾ ਅੱਬਾ ਮਰਿਆ ਮੈਂ ਦੱਸਿਆ ਨਹੀਂ, ਇੱਕ ਬੰਦੇ ਨੇ ਕਿਹਾ ਸੀ ਤੇ ਪੈਸੇ ਦੇਣੇ ਸੀ, ਉਹਨੂੰ ਪਤਾ ਲੱਗਾ, ਕਹਿੰਦਾ ਮਾਰੋ ਕਾਹਦਾ ਗਿਆ, ਮਾਰ ਤੇ ਮੈਂ ਗਿਆ। ਇਹ ਤਾਂ ਕਿੰਨੇ ਮਰਦੇ ਨਾਲ। ਆਹੋ ਨਹੀਂ ਉਸਤਾਦ ਜੀ, ਕਸਮੇ ਵੀ ਲੇਕਿਨ ਉਸਤਾਦ ਜੀ ਉਹ ਤੇ ਇੱਕ ਅੱਲਾ ਵੱਲੋਂ ਯਾਨੀ ਕਿ ਆਂਦਾ ਨਾ ਇਨਸਾਨ ਦਾ ਜਦੋਂ ਟਾਈਮ, ਲੇਕਿਨ ਜਦੋਂ ਇੱਕ ਯੰਗ ਬੰਦੇ ਨੂੰ ਕੋਈ ਮਾਰਦਾ ਉਸਤਾਦ, ਕਿਹਨੂੰ? ਕਿਸੇ ਇਨਸਾਨ ਨੂੰ ਮਾਰਦਾ, ਕਤਲ ਕਰਦਾ ਹੈ। ਕਤਲ ਕਰਦਾ, ਉਹ ਬੰਦਾ ਕੱਲਾ ਨਹੀਂ ਮਰਦਾ ਯਾਰ, ਕਿਸੇ ਦੀ ਭੈਣ ਬੇਵਾ ਹੋ ਜਾਂਦੀ, ਭੈਣ ਕਿਸੇ ਦੀ ਮਾਂ ਯਤੀਮ ਹੋ ਜਾਂਦੀ, ਕਿਸੇ ਦਾ ਬਾਪ ਲਵਾਰਸ ਹੋ ਜਾਂਦਾ, ਉਹ ਕੱਲਾ ਨਹੀਂ ਮਰਦਾ ਉਸਤਾਦ ਜੀ। ਉਹ ਬੰਦੇ ਨੇ ਮੈਨੂੰ ਕਿਹਾ ਉਸਤਾਦ ਜੀ ਬੰਦਾ ਮਾਰ ਕੇ ਕੀ ਲੱਭਦਾ ਹੈ? ਮੈਨੂੰ ਸਿਰਫ ਇੰਨਾ ਦੱਸ ਕੁਝ ਲੱਭਦਾ ਹੈ ਬੰਦਾ ਇੱਕ ਮਾਰ ਮੋਬਾਈਲ ਘੜੀ ਇਹੀ ਹੁੰਦਾ ਬਸ। ਕੀ ਲੱਭਦਾ ਹੈ? ਉਹ ਯਾਰ ਉਸਤਾਦ ਜੀ ਮਾਰਦੇ। ਉਹ ਨਾ ਲਫ਼ਜ਼ ਅਮਾਨ ਸਾਹਿਬ ਦੀ ਗੱਲ ਮੈਨੂੰ ਯਾਦ ਆ ਗਈ ਕਿ ਲੋਕ ਕੀ ਕਹਿਣਗੇ। ਇਹ ਲਫ਼ਜ਼ ਨੇ ਦੁਨੀਆ ਘੇਰੀ ਪਈ ਆ ਕਿ ਲੋਕ ਕੀ ਕਹਿਣਗੇ, ਕਿ ਬੰਦਾ ਮਾਰਨਾ ਜ਼ਰੂਰੀ ਆ, ਕਿਸੇ ਨੂੰ ਛੇੜਿਆ ਤੇ ਬੰਦਾ ਮਾਰਨਾ ਜ਼ਰੂਰੀ ਆ, ਨਹੀਂ ਤੇ ਲੋਕ ਕੀ ਕਹਿਣਗੇ ਸਾਨੂੰ ਕੀ ਲੱਗੇ ਭਾਈ। ਲੇਕਿਨ ਮੇਰੇ ਕੋਲ ਕਸਮ ਦੀ ਗੱਲ ਹੈ, ਦਾਨਿਸ਼ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਮੈਂ ਕਿਸੇ ਨਾਲ ਨਫ਼ਰਤ ਕਰਾਂ। ਮੈਂ ਉਹਨਾਂ ਲੋਕਾਂ 'ਚ ਮਸਰੂਫ ਹਾਂ ਜਿਨ੍ਹਾਂ ਨਾਲ ਮੈਂ ਮੁਹੱਬਤ ਕਰਦਾ। ਲਓ ਜੀ ਸਾਈ ਨਾਲ ਫੇਸਬੁੱਕ ਚਲਾ ਕੇ ਪੋਸਟਾਂ ਪੜ੍ਹ ਕੇ ਸਾਡਾ ਇੱਥੇ ਦਿਮਾਗ ਖਾਂਦੇ ਆ। ਹੁਣ ਆ ਗੱਲ ਫੇਸਬੁੱਕ ਦੀ ਆ,
ਕਿਹੜੀ? ਮੇਰੇ ਕੋਲ ਟਾਈਮ ਵੀ ਹੈ ਨਹੀਂ, ਮੈਂ ਲੋਕਾਂ ਨਾਲ ਨਫ਼ਰਤ ਕਰਾਂ, ਮੈਂ ਉਹਨਾਂ ਲੋਕਾਂ 'ਚ ਮਸਰੂਫ ਰਹਿੰਦਾ। ਫੇਸਬੁੱਕ ਦੀ ਇਹ ਫੇਸਬੁੱਕ ਦੀ ਨਹੀਂ, ਵਿਲੀਅਮ ਸ਼ੇਕਸਪੀਅਰ ਸਾਹਿਬ ਦੇ ਕੋਲ। ਲਓ ਜੀ, ਵਿਲੀਅਮ ਸ਼ੇਕਸਪੀਅਰ ਸਾਹਿਬ ਨੇ ਕਿਹਾ ਪਰਸੋਂ ਸੇਲ ਲਾਸ਼ਾਂ ਦਿਖਾਈਆਂ ਜਿਹੜਾ ਇਹਨਾਂ ਨੇ ਉਹਦਾ ਲੋਧਾ ਕੀਤਾ ਵਾ, ਗਰਮ ਰਾੜ ਦੇ ਨਾਲ ਬੱਚਾ ਕੁੱਟਿਆ। ਇਹ ਨਫ਼ਰਤ ਨਹੀਂ ਤੇ ਹੋਰ ਕੀ ਆ? ਕਹਿੰਦੇ ਜੀ ਮੇਰੇ ਤੋਂ ਬਹੁਤੇ ਪੈਸੇ ਕਮਾਉਣ ਲੱਗ ਗਿਆ। ਜ਼ਿੰਦਗੀ 'ਚ ਨਹੀਂ ਮਾਰਦਾ ਮੈਂ ਯਾਰ। ਮੇਰੇ ਘਰ ਸੱਚੀ ਮੁੱਚੀ ਉਸਤਾਦ ਜੀ, ਮੈਂ ਹੁਣ ਗੱਲ ਨਹੀਂ ਕਰਨੀ ਚਾਹੀਦੀ। ਅੱਲਾ ਸਤਾਈ ਸੇਲ ਨੇ ਆਪਣੀ ਕਮਾਈ ਨਾਲ ਆਈਫੋਨ ਲਿਆ, ਉਹਨੇ ਜ਼ਿਆਦਤੀ ਕੀਤੀ ਹੈ। ਨਹੀਂ ਮੇਰੇ ਕੋਲ ਕਹਿੰਦੇ ਹੈ ਮੇਰੇ ਯਾਰ ਨੇ ਗਿਫਟ ਭੇਜਿਆ। ਕਿਹੜੇ ਯਾਦ ਨੇ? ਹੈ ਉਹ ਅਰਸ਼ ਭਾਈ। ਉਹ ਏਡੇ ਤਲਕ ਬਣਾਤੇ ਬੱਚਿਆਂ ਦੇ ਵੀ ਉਹੀ ਯਾਰ ਹੁਣ। ਨਹੀਂ ਬੱਚਿਆਂ ਦੇ ਨਹੀਂ ਯਾਰ, ਮੇਰਾ ਯਾਰ। ਨਹੀਂ, ਉਹ ਬੱਚੇ ਨੇ ਆਪਣੀ ਕਮਾਈ ਨਾਲ ਲਿਆ ਵਾ। ਉਹ ਯਾਰ ਕਮਾਈ ਨਾਲ ਲਿਆ ਵਾ, ਫਿਰ ਤੈਨੂੰ ਮਸਲਾ ਕੋਈ? ਫਿਰ ਛੋਟਾ ਫੈਜ਼ੀ ਕੁੱਟਿਆ ਭਾਜੀ, ਉਹ ਛੇੜ ਤੋਂ ਲਮਕਾਤਾ। ਮੱਲੇਦਾਰਾਂ ਨੇ ਅੱਖ ਖੋਲਿਆ, 11 ਭਾਈ ਨੇ ਬੱਚਾ ਖੋਲਿਆ। ਤਿੰਨ ਘਰ ਤੇ ਮਾਰ ਕੇ ਕਿਆ ਬਾਤ ਹੈ, ਅਸੀਂ ਕਿਆ ਦੇਖੇ ਬਾਤ ਤੁਹਾਨੂੰ ਹੈ। ਬੱਚਿਆਂ ਦੇ। ਜਿਹੜਾ ਤੇਰਾ ਮੁੰਡਾ ਤੂੰ ਕਿਹਾ ਮੇਰਾ ਹੈ ਹੀ ਨਹੀਂਗਾ, ਉਹਦਾ ਮੈਂ ਦੱਸ ਕੋਈ ਗਿਆ ਉਹ ਭਾਜੀ ਚਵਲਾ ਮਾਰਨ ਡਿਆ ਮੇਰੇ ਤਾਂ ਫੇਰ ਇੱਕ ਵਾਰ ਕਰਨ ਡਿਆ। ਮੀਆਂ ਬੀਵੀ ਦੀ ਇਹੀ ਲੜਾਈ ਸਿੱਧੀ ਸਾਫ਼ ਗੱਲ ਹੈ ਜੀ ਉਸਤਾਦ ਜੀ। ਉਹ ਬੰਦਾ ਕਹਿੰਦਾ ਮੈਂ ਸ਼ੱਕ ਨਹੀਂ ਕਰਦਾ, ਔਰਤ ਕਹਿੰਦੀ ਮੇਰੇ ਤੇ ਸ਼ੱਕ ਕਰਦਾ। ਠੀਕ ਹੈ, ਔਰਤ ਕਹਿੰਦੀ ਸੀ ਜਾਨੀ ਭਾਈ ਨੂੰ ਜ਼ਰਾ ਮੇਰਾ ਸਲਾਮ ਕਹੋ ਦੇ। ਹੱਥ ਕਿਹੜੀ ਸੀ? ਵਾਲੇਕੁਮ ਸਲਾਮ। ਤੇ ਉਸਤਾਦ ਜੀ ਉਹ ਹਣਾ ਚਾਹ ਬਣਾਇਆ कहती चाय बच्चे चाय बना दो, मेरे आधा कप मुझे भी दे दो और आधा कप उस्ताद जी को भी दे दो। आज एंकर बन के बैठे नहीं उस्ताद जी एक मिनट एंकर करो उस्ताद जी, कसम है कि मालशीए ਦੀਆਂ ਗੱਲਾਂ ਤੁਹਾਡੇ ਮਾਲਸ਼ੀਏ ਨੇ ਮੋਟਰਸਾਈਕਲਾਂ ਪਾ ਲਈਆਂ ਤੁਹਾਡੇ ਸਿਰ ਤੇ। ਠੀਕ ਹੈ, ਜਗ੍ਹਾ ਬਣਾ ਲਈ ਉਹਨੇ। ਮਾਂ ਨਾ ਬੱਚੇ ਲੋਕੀ ਲੈ ਲੈ ਕੇ ਆਉਂਦੇ, ਜਾਨੀ ਸਾਹਿਬ ਨੂੰ ਮਾਲਸ਼ੀਆ ਰੱਖ ਲਓ, ਚਲੋ ਸਾਡੇ ਵੀ ਚਾਰ ਛਿੱਲੜ ਜੁੜ ਜਾਣ। ਨਹੀਂ ਇੱਥੇ ਜਣਾ ਠੀਕ ਮੇਰੀ ਗੱਲ ਸੁਣ। ਗੱਲ ਕੋਈ ਨਹੀਂ ਕਰਨੀ, ਸਿਰਫ ਇਹਨਾਂ ਦਾ ਇੰਜ ਵੇਖੀ ਜਾਣਾ ਬਸ। ਉਹ ਲੱਗੇ ਸੌਣ। ਓਏ ਨਾ ਉਹ ਯਾਰ ਉਸਤਾਦ ਜੀ ਨੂੰ ਬੈਠ ਦੇ ਯਾਰ। ਉਸਤਾਦ ਜੀ ਜਾਣ ਦਿਓ ਗੁੱਸੇ ਨੂੰ। ਹਾਂ ਤੋੜ ਪਈ ਮੈਂ। ਇਹ ਕਿਹੜੀ ਗੱਲ ਹੋਈ ਉਸਤਾਦ ਜੀ? ਤੁਸੀਂ ਕੀ ਸਮਝ ਲਿਆ ਸਾਰਿਆਂ ਨੂੰ? ਉਸਤਾਦ ਜੀ 10 ਵਜੇ ਨਾ ਤੁਸੀਂ ਨਾ ਸਾਨੂੰ 1 ਵਜੇ ਸੱਦ ਲੈਂਦੇ, 1 ਵਜੇ ਜਾਂਦੇ ਸੀ। ਇਹ ਜਿਹੜਾ ਨਾ ਉਸਤਾਦ ਜੀ ਅੰਗੜਾਈ ਤਮੀਜ਼ ਨਾਲ ਲੈਣ ਦਾ ਨਹੀਂ ਮਜ਼ਾ। ਨਹੀਂ ਨਹੀਂ ਇਹ ਤੇ ਹੋਰ ਐਨਾ ਕੀ ਹੈ ਐਨੇ ਮਜ਼ਾ ਆਉਂਦਾ ਜਿੱਧਰ ਨੂੰ ਜਿਹੜੀ ਪਾੜ ਜਾਂਦਾ ਨੂੰ ਜਾਣ ਦਿਓ, ਕਰਦੇ ਉਸਤਾਦ ਉਹਨੂੰ ਕਹਿੰਦੇ ਅੰਗੜਾਈ। ਖੁੱਲ ਡੁੱਲ ਕੇ ਆ ਕਰੇ। ਭਾਈ ਜਿਸਮਾਨੀ 4-5 ਚੀਜ਼ਾਂ ਜਿਹੜੀਆਂ ਰੋਕਣੀਆਂ ਨੀ ਚਾਹੀਦੀਆਂ, ਮਜ਼ਾ ਆ ਜਾਂਦਾ ਵਾ। ਛਿੱਕਾ ਛਿੱਕ, ਹਾਂਜੀ ਅੰਗੜਾਈ, ਖੰਘ, ਅਵਾਸੀ, ਉਥੂ, ਡਕਾਰ ਡਕਾਰ, ਇਹ ਕਿੰਨੀਆਂ ਚੀਜ਼ਾਂ। ਲੇਕਿਨ ਇੱਕ ਹੋਰ ਚੀਜ਼ ਹੈ ਜਿਹੜਾ ਔਰੀਅਨ ਅਸੀਂ ਨਾਮ ਨਹੀਂ ਲੈ ਸਕਦੇ। ਭਾਈ ਫੈਸਲ ਇਹਦੀ ਬਦਤਮੀਜ਼ੀ ਨਾਲ ਤਾਜੀ ਅੰਗਰਾਈ ਹੁੰਦਾ ਹਮਸਾਇਆਂ ਨੂੰ ਚੱਲ ਜਾਂਦਾ। ਅੰਗੜਾਈ ਲੈ ਮਿਸਕਾਲ। ਅੰਗੜਾਈ ਲੈਂਦੇ ਬੰਦੇ ਦੇ ਹੱਥ 'ਚੋਂ ਸਿਗਰਟ ਵੀ ਫੜ ਜਾਓ ਭਾਜੀ ਤਾਂ ਇਹਨੇ ਲੜਾਈ ਨਹੀਂ ਤੇ ਨਾਲ ਦੇ ਤੇ ਮੁੱਕਾ ਮਾਰਦਾ। ਅੱਛਾ ਯਾਰ ਫੇਰ ਫੈਸਲ ਉਸਤਾਦ ਜੀ ਉਹ ਗੱਲ ਕਰ ਰਿਹਾ ਸੀ ਕਿਹੜੀ ਕਿ ਕੁਝ ਚੀਜ਼ਾਂ ਰੋਕਣੀਆਂ ਨਹੀਂ ਚਾਹੀਦੀਆਂ। ਹਾਂਜੀ। ਮਿਸਾਲ ਜਿਹੜੀ ਲਾਸਟ ਸ਼ਾਇਦ ਇਹਨੂੰ ਅਸੀਂ ਨਹੀਂ ਕਰ ਰਹੇ, ਕੀ ਉਹਨੂੰ ਕਿਹਾ ਅਸੀਂ ਉਸਤਾਦ ਜੀ ਉਹਦਾ ਨਾਮ ਕੀ? ਮਿਸ ਧਮਾਕਾ। ਕਾਲ। ਮਿਸ ਕਾਲ ਕਰ ਲਓ। ਭਾਈ ਫੈਸਲ ਅੰਗਰਾਈ ਤੋਂ ਪਹਿਲੇ ਖੋਤੇ ਵਾਂਗੂ ਕਰਦੇ ਵੀ ਆ। ਅੰਗੜਾਈ ਤਾਂ ਪਹਿਲੇ ਅੱਜ ਦੰਦਾਂ ਦੇ ਦੰਦ ਚੜਾ ਕੇ ਤੌਰ ਦੇਖਦੇ। ਉਹ ਵੀ ਤੁਹਾਡਾ ਉਹ ਕੈਟਾਗਰੀ ਹੈ। ਹੱਥਾਂ ਅੱਜ ਇੱਕ ਉਸਤਾਦ ਜੀ ਤੁਹਾਨੂੰ ਵੱਡੀ ਗੱਲ ਦੱਸਾਂਗਾ। ਮੈਂ ਤੈਨੂੰ ਐਂਕਰ ਬਣਾ ਕੇ ਪਾਇਆ ਸਹੀ ਤਰ੍ਹਾਂ ਬਹਿ ਚੌਕੜੀ ਹਾਂ। ਤੂੰ ਮਾਲਸ਼ੀਆ ਬਣ ਕੇ ਬੈਠਾ। ਤੈਨੂੰ ਮੈਂ ਕਿਹਾ ਸਿਰ ਨੂੰ ਇੰਜ ਕਰ, ਤੈਨੂੰ ਮੈਂ ਕਿਹਾ ਵੀ ਮੈਨੂੰ ਘੁੱਟ ਚੱਲ। ਹੱਥਾਂ ਦੇ ਵਿੱਚ ਨਿਸ਼ਾਨ ਪਏ, ਚੱਲ ਹੱਥਾਂ ਦੇ ਵਿੱਚ ਨਿਸ਼ਾਨ ਪਏ, ਕਾਲੀ ਲਕੀਰਾਂ। ਮੈਂ ਕਿਹਾ ਕਿ ਕਿਹਨੇ ਅਵਾਸੀਆਂ ਲੈ ਲਓ। ਹੋ ਕਰੀ ਯਾਰ ਉਹਨੂੰ ਕਿਹਾ ਅੱਛਾ ਹੁਣ ਜਿਹੜਾ ਡਕਾਰ ਹੈ ਐਂਕਲ ਸਾਹਿਬ, ਡਕਾਰ ਜਿਹੜਾ ਹੈ ਨਾ ਮਾਫੀ ਦੇ ਨਾਲ, ਇਹ ਵੀ ਇਨਸਾਨ ਦੀ ਕੈਟਾਗਰੀ, ਗਰੀਬ ਤੇ ਅਮੀਰ। ਇੱਚ ਵੀ ਹਾਂਜੀ ਆ ਗਰੀਬ ਆਦਮੀ ਮੇਰੇ ਵਰਗਾ ਗਰੀਬ ਆਦਮੀ ਮਾਰੇਗਾ ਨਾ ਡਕਾਰ। ਇਹਨੂੰ ਤਮੀਜ਼ ਹੀ ਨਹੀਂ ਹੈ ਮੈਂ ਫਿਰ ਜਿਵੇਂ ਤੇ ਜੇ ਕੋਈ ਅਮੀਰ ਆਦਮੀ ਸੁਜਾ ਸਾਹਿਬ ਵਰਗਾ ਡਕਾਰ ਮਾਰੇ ਉਹਨੂੰ ਕਹਿਣਾ ਭਾਜੀ ਰੋਕਣੇ ਨਹੀਂ ਚਾਹੀਦਾ। ਇਹ ਭਾਜੀ ਰੋਕਣੇ ਚਾਹੀਦੇ ਹੀ ਨਹੀਂ ਕਿਉਂਕਿ ਨਾਲਾਂ ਦੇ ਨਾਲ ਚੜ ਜਾਂਦੀ ਬਹੁਤ ਅੱਛੀ ਗੱਲ। ਇਹ ਨਹੀਂ ਰੋਕਣਾ ਚਾਹੀਦਾ ਕਦੇ ਵੀ। ਬਹੁਤ ਅੱਛਾ ਕਰਦੇ ਤੁਸੀਂ ਤੇ ਕੁਝ ਮਾੜਾ ਯਾਰ ਕੀ ਮਾੜਾ ਨੂੰ ਬੋਲ ਬੇਟੇ ਮੈਂ ਪੰਜੀ ਬੈਣ ਦਾ ਨਹੀਂ ਪਤਾ। ਸਹੀ ਗੱਲ। ਅੱਛੀ ਬੁੱਝੀ ਮਾੜੇ ਆ ਨੂੰ ਮੈਂ ਵੀ ਦਬਕੇ ਮਾਰ ਦਿੰਦੇ। ਦਬਕੇ ਮਾਰ ਲੈਣੇ ਅੱਲਾ ਦੀ ਕਸਮ। ਤੇ ਜਿਹੜਾ ਸਰੋਂ ਦਾ ਤੇਲ ਲਾ ਕੇ ਵੜ ਜਾਂਦਾ ਮਹਿਫਲ 'ਚ, ਆਏ ਚੀਰ ਕੱਢ ਕੇ ਸਿੱਧਾ। ਮਾੜਾ ਤਕੜਾ ਹੀ ਆ। ਉਸਤਾਦ ਜੀ ਫਿਰ ਇਸ ਤਰ੍ਹਾਂ ਨਾ ਕਰਿਆ ਕਰੋ ਤੁਸੀਂ। ਉਸਤਾਦ ਜੀ ਝਾੜ ਕੇ ਰੱਖ ਦਿੰਦੇ ਹੋ ਬੰਦੇ ਨੂੰ, ਕਸਮ ਹੈ। ਠੀਕ ਹੈ। ਮੈਂ ਆਪਣੇ ਉਸਤਾਦ ਲਈ ਭਾਂਡਾ ਬਣਾ ਕੇ ਲਿਆਣਾ ਉਹਦੀ ਸ਼ਾਦਾ ਦਾ। ਲਓ ਜੀ ਉਸਤਾਦ ਜੀ ਨੂੰ ਐਕਟਿਵ ਕਰ ਦੇਣਾ, ਜਵਾਨ ਕਰ ਦੇਣਾ। ਉਸਤਾਦ ਜੀ ਤੁਹਾਡੀ ਇੱਕ ਗੱਲ ਸਹੀ ਹੈ। ਬੰਦੇ ਨੂੰ ਹਾਂ। ਪੁੱਛਣਾ ਚਾਹੀਦਾ ਵੀ ਕਿਹੜੀ ਸ਼ੈ ਬੰਦੇ ਨੂੰ ਲੱਗਦੀ ਕਿ ਨਹੀਂ। ਉਹ ਕੋਲੇਸਟ੍ਰੋਲ ਤੇ ਉਹ ਯੂਰਿਕ ਐਸਿਡ ਤੇ ਉਸਤਾਦ ਜੀ ਐਂਜ਼ਾਈਟੀ ਡਿਪਰੈਸ਼ਨ। ਮੇਰਾ ਤੁਸੀਂ ਦੇਖਿਆ ਨਹੀਂ, ਮੇਰਾ ਸ਼ੁਕਰ ਅੱਲਾ ਦਾ ਦਵਾਈਆਂ ਛੱਡਣ ਨਾਲ ਮੈਂ ਪਹਿਲਾ ਬੰਦਾ ਜਿਹਨੇ ਦਵਾਈਆਂ ਛੱਡਣ ਨਾਲ ਠੀਕ ਹੋ ਗਿਆ ਹੁਣ। ਵੈਰੀ ਗੁੱਡ। ਹਾਂਜੀ ਕੱਲ ਤੁਸੀਂ ਟੀ ਟਾਈਮ ਕੀਤਾ 2.25 ਘੰਟਾ ਹਾਂ ਤਕਰੀਬਨ 70 ਮਿੰਟ। ਤੁਸੀਂ ਉੱਠ ਕੇ ਚਲੇ ਗਏ, ਮੈਂ ਨਹੀਂ ਉੱਠਿਆ, ਮੈਂ ਉੱਥੇ ਬੈਠਾ ਰਿਹਾ
ਘੰਟੇ ਬਾਅਦ ਤੁਸੀਂ ਆਏ, ਮੈਂ ਫਿਰ ਉਥੋਂ ਟੀ ਟਾਈਮ ਸ਼ੁਰੂ ਕੀਤਾ, ਫਿਰ 2 ਘੰਟੇ ਬਾਅਦ ਮੈਂ ਉੱਠਿਆ। ਉਸਤਾਦ ਜੀ ਤੁਹਾਡੇ ਕੋਲ ਉੱਠਿਆ ਹੀ ਨਹੀਂ ਗਿਆ ਯਾਰ ਮੈਂ ਕਹਿਣ ਡਿਆ Basically ਹੱਥ ਫੜਦਾ ਉਠਾਉਂਦਾ ਤੇ ਹੋਣਾ ਸੀ ਜਦੋਂ ਆਹ ਸਾਈਡ ਤੋਂ ਸੁਣ ਹੋ ਜਾਣੀ ਪਈ ਕਿੱਥੇ ਉੱਠੋ ਲੱਤਾਂ ਨਾ ਕੰਮ ਕਰਦੇ ਸਾਥੀ ਉੱਠਣ ਲੱਗੇ ਤੇ ਨਹੀਂ ਉੱਠੇਗਾ, ਕਹਿੰਦਾ ਚਲੋ ਇੱਥੇ ਹੀ ਬਹਿਨੇ ਨਾਲੇ ਇਹਨਾਂ ਨੂੰ ਉਹ ਪਾਵਾਂਗੇ। ਕਈ ਵਾਰੀ ਉਸਤਾਦ ਜੀ ਟੀਟਾ ਚ ਉੱਠ ਕੇ ਏਦਾਂ ਅੰਦਰ ਗਏ। ਉਹ ਨਹੀਂ ਉਮਰ ਦਾ ਧਕਾਲਾ ਯਾਰ, ਅੱਲਾਹ ਪਾਕ ਜ਼ਿੰਦਗੀ ਤੰਦਰੁਸਤ ਦੇਵੇ। ਮੈਂ ਭਾਂਡਾ ਬਣਾ ਕੇ ਲੈਣਾ, ਭਾਂਡਾ ਜਿਹੜਾ ਦੇਸੀ ਘਿਓ ਦਾ ਭਾਂਡਾ ਨਾਲ ਚਨਿਆਂ ਦੀ ਦਾਲ। ਭਾਈ ਫੈਸਲ ਹੈ ਹਾਂਜੀ, ਚਨਿਆਂ ਦੀ ਦਾਲ ਉਹਨੂੰ ਰਾਤ ਸਾਰੀ ਉਬਾਲ ਲੈ। ਭਾਈ ਕਿੱਛਲਾ ਪਿਆ ਮੈਨੂੰ, ਕੀ ਗੱਲ ਮੈਂ ਸ਼ੌਣੀ ਨਾ ਕਹਿਤਾ। ਦੱਸ। ਹਾਂਜੀ। ਭਾਂਡਾ ਬਣਾ ਕੇ ਲਿਆਉਣਾ। ਕੋਲੇਸਟ੍ਰੋਲ ਦੇ ਪੇਸ਼ੈਂਟ ਆ, ਐਂਜ਼ਾਈਟੀ, ਯੂਰਿਕ ਐਸਿਡ। ਓਏ ਇਹਨਾਂ ਦਾ ਨਾਂ ਨਾ ਲਵੋ ਯਾਰ, ਖਤਮ ਹੋ ਗਿਆ, ਮੈਂ ਛੱਡ ਹਾਂ ਇਨਸ਼ਾਅੱਲਾ ਨਹੀਂ ਨਹੀਂ ਉਸਤਾਦ ਜੀ ਹਜੇ ਹੈ ਥੋੜੀ ਬਹੁਤੀ। ਮੈਂ ਤੁਹਾਨੂੰ ਕਹਿਣਾ ਤੁਹਾਨੂੰ ਐਂਜ਼ਾਇਟੀ ਹੈਗੀ ਹੈ ਥੋੜੀ ਬਹੁਤੀ। ਨਹੀਂ ਹੈ ਉਹ ਭਾਈ ਜੀ ਓਏ ਤਾਂ ਮੈਂ ਜ਼ਿਆਦਾ ਰਿਹਾ ਮੈਂ ਕਿ ਤੂੰ ਰਿਹਾ, ਪਹਿਲੇ ਮੈਂ ਸਿਰਫ ਇਹਨਾਂ ਦੱਸ। ਉਹ ਭਾਈ ਹਾਂ ਗੁੱਸੇ ਚ ਗੱਲ ਤਾਂ ਗੁੱਸੇ ਉਹ ਚ ਭਾਈ ਫੈਸਲ ਸਾਹਿਬ, ਡਿਪਰੈਸ਼ਨ ਜਿਹੜਾ ਨਾ, ਇਹਦੀ ਕੁਝ ਫੀਸਦ ਮਿਕਦਾਰ ਦੁਨੀਆ ਦੇ ਹਰ ਬੰਦੇ ਚ 24 ਘੰਟੇ ਦਿੰਦੀ। ਹਾਂਜੀ ਸਹੀ ਇਸ ਤੋਂ ਬਗੈਰ ਵੀ ਕੋਈ ਮਜ਼ਾ ਨਹੀਂ ਹੈਗਾ। ਪਾਗਲੋ ਆ ਮਿੱਠਾ ਵੇਖ ਲਾ। ਹੈ ਸਹੀ ਆਹੋ ਕੱਲਾ ਬੈਠਾ ਬਾਹਰ, ਕੱਲ ਬਾਹਰ ਬੈਠੇ ਅਸੀਂ ਪਰਸੋਂ, ਉਹ ਦੱਸਿਆ ਨਹੀਂ ਕੱਲ, ਸਾਰੇ ਇੱਧਰ ਬੈਠੇ ਪਰੇ ਨੂੰ ਮੂੰਹ ਕਰਕੇ ਤੇ ਕਲਾਸੀਕਲ ਰਾਗ ਸ਼ੁਰੂ ਕੀਤਾ ਤੇ ਨਾਲ ਕੁਝ ਸੋਚੀ ਜਾ ਰਿਹਾ ਗਈ। ਇਹ ਮੈਨੂੰ ਲੱਗਦਾ ਇਹਨੇ 2-3 ਸਾਲਾਂ ਤੱਕ ਨਾ ਇਹਨੂੰ ਆਪ ਨੂੰ ਨਹੀਂ ਪਤਾ ਹੋਣਾ ਕੀ ਗੱਲਾਂ ਕਰੀ ਜਾ ਰਿਹਾ। ਕਦੇ ਨੇ ਬੋਲੀ ਜਾਇਆ ਕਰਨਾ। ਯਾਨੀ ਕਿ ਆਪਣੀ ਗੱਲ ਦਾ ਨਹੀਂ ਇਹਨੂੰ ਪਤਾ ਚੱਲਿਆ। ਪਰੇਸ਼ਾਨੀਆਂ ਵਾ ਉਸਤਾਦ ਜੀ, ਟੈਨਸ਼ਨਾਂ ਵਾ ਦਿਮਾਗ ਦੇ ਵਿੱਚ, ਬੜਾ ਕੁਝ ਚੱਲ ਰਿਹਾ ਵਾ, ਬੜੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਦਿਮਾਗ ਦੇ ਵਿੱਚ ਹੀ। ਓਏ ਕਿਹੜਾ ਫਿੱਟੇ ਮੂੰਹ, ਇੱਕ ਲੈਟਰੀਨ ਤੇ 4 TR ਬਾਹਰੋਂ ਕਟਾਏ ਤੇ ਥੋੜੇ ਦੇ ਪ੍ਰੋਜੈਕਟ ਸ਼ੁਰੂ ਕਰ। 17 ਟੀਅਰ ਹੈ ਜੀ, ਲੇਕਿਨ ਇਹ ਦੇਖੋ ਗੇੜਾ ਵੀ ਤਾਂ ਦੇ ਗਿਆ, 1000 ਰੁਪਇਆ ਮੇਰੇ ਕੋ ਵੀ ਲੈ ਗਿਆ, 500 ਮੇਰੇ ਕੋ ਵੀ ਲੈ ਲਓ ਗਿਆ। ਜੀ, ਇਹਨਾਂ ਦੀ ਆਹ ਜ਼ਿੰਦਗੀ ਹੈ। ਇਹ ਇਦਾਂ ਦੇ ਰੌਲੇ ਦੇ ਵਿੱਚ ਆਪਣਾ ਕਿੰਨਾ ਅਰਬਾਂ ਖਰਬਾਂ ਰੁਪਏ ਦਾ ਦਿਮਾਗ ਜਿਹੜਾ ਉਹਦਾ ਬਰਬਾਦ ਕਰ ਲੈਂਦੇ। ਉਸਤਾਦ ਜੀ 1000 ਰੁਪਏ ਉਹ ਲੈ ਗਿਆ, 800 ਉਹ ਲੈ ਗਿਆ, 700 ਉਹ ਲੈ ਗਿਆ। ਤੁਹਾਨੂੰ ਮੈਂ ਕਿਹਾ ਨਾ ਇਹਦਾ ਟਾਈਮ ਆ ਜਾਣਾ ਤੇ ਗੱਲਾਂ ਦੀਆਂ ਪਈਆਂ ਹੋਣਗੀਆਂ। ਅੱਛਾ ਇਹਦੇ ਚ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਮਿਸਾਲ ਹਾਲਾਤ ਮਾੜੇ ਨੇ, 1000 ਰੁਪਏ ਤੁਹਾਡੇ ਲਈ ਬਹੁਤ ਗੱਲ, ਤੁਹਾਡੀ ਮੈਂ ਗੱਲ ਕਰ ਰਿਹਾ ਕਿ ਤੁਸੀਂ ਹਿੰਮਤ ਰੱਖੋ ਕਿ 1000 ਜਦੋਂ ਲੈ ਗਿਆ ਨਾ ਉਹ ਤੇ ਉਹ ਲੈ ਗਿਆ। ਹੁੰਦੀਆਂ ਨੇ ਹੁਣ ਤੁਹਾਡੇ ਕੋਲ ਮਤਲਬ ਕਿ ਭਾਵੇਂ 1000 ਹੀ ਸੀ, ਭਾਵੇਂ ਤੁਸੀਂ ਜਿੱਦਾਂ ਮਰਜ਼ੀ ਜ਼ਰੂਰਤ ਸੀ, ਤੁਸੀਂ ਮਤਲਬ ਜੋ ਵੀ ਤੁਹਾਡੇ ਹਾਲਾਤ ਨੇ, ਲੇਕਿਨ ਜਦੋਂ ਲੈ ਗਿਆ ਨਾ ਉਹ ਲਿਜਾਣ ਤੋਂ ਬਾਅਦ ਆਪਣਾ ਦਿਮਾਗ ਜਿਹੜਾ ਜ਼ਾਇਆ ਕਰੀ ਜਾਂਦਾ। ਉਸਤਾਦ ਜੀ ਪੈਸੇ ਦੀ ਟੈਨਸ਼ਨ ਹੈ ਨਹੀਂ, ਜਿਹੜੀ ਮੇਨ ਟੈਨਸ਼ਨ ਮੈਂ ਦਾਨਿਸ਼ ਨੂੰ ਦੱਸੀ ਸੀਗੀ, ਬਸ ਮੈਂ ਇੱਥੇ ਆਉਣੀ ਨਹੀਂ ਗੱਲ ਕਰ ਸਕਦਾ, ਤੁਹਾਨੂੰ ਕੀ ਪਤਾ ਵੀ ਕੱਟੇ। ਤੈਨੂੰ ਪਤਾ ਮੈਂ ਲੱਤ ਕਿਉਂ ਰੱਖੀ ਤੇ ਤੇਰੇ ਕਿਉਂ ਨਹੀਂ, ਮੈਂ ਤੈਨੂੰ ਪੈਸੇ ਦੇਣਾ ਵਾ ਇੱਥੇ ਬਹਿਣ ਦੇ, ਤੂੰ ਬੋਲਣ ਦਿਆ ਨਹੀਂ ਸੀ, ਮੈਂ ਕਿਹਾ ਮੈਂ ਕਿਸੇ ਤਰੀਕੇ ਨਾਲ ਤੇ ਪੂਰੇ ਕਰਾਂ। ਇਹ ਲਿਖਿਆ ਆਪਣੀ ਉਸਤਾਦ ਜੀ ਦੀ ਲੱਤ ਉੱਤੇ ਹੋਣੀ ਦਾਨਿਸ਼ ਭਾਈ ਭਰਾ ਜਿਹੜੇ ਹੁੰਦੇ ਨਾ, ਭਰਾ ਇਹ ਭਰਾ ਹੀ ਕੋਈ ਪੀਰ ਬਿਨਾਂ ਦੇ ਦਰਦ ਨੂੰ ਮਿਲਦੇ। यार ਪਿੱਛੇ ਨੇ ਦਫ਼ਤਰ ਓਏ मैंने सिर्फ ओए, एकरा। साजी एक छोटी जी गल ਸੁਣੋ कर ਯਾਰ, ਐਂਕਰ हाँ एक छोटी जी गल करके फिर 5-7 मिनट चुप हो जाऊंगा मैं। भाई फैसला वर्गा बुजुर्ग मरन तो बाद 2 घंटे तक खंगदा रहंदा ਇਹ ਪਰਸੋਂ ਚੌਥ ਵੀ ਖੰਗਾਇਆ ਸੀ ਮੈਨੂੰ। ਇਦਾਂ ਦੇ ਬਜ਼ੁਰਗ ਨਾ ਸਿਰਫ ਮੁੱਛ 'ਚੋਂ 2 ਵਾਰ ਚਿੱਟੇ ਪਟਾਉਣੇ ਹੁੰਦੇ ਤੇ ਪੋਤੇ ਦੀ ਛੁੱਟੀ ਕਰਾਈ ਤੇ ਉਹ ਮੈਂ ਨਾ ਹਮਾਮ ਤੇ ਜਾਣਾ ਤੂੰ ਹੈ ਕੀ ਹੁੰਦਾ ਜਾਣ ਕੇ ਉੱਧਰ ਉੱਥੇ ਵੀ ਸਕੂਲੋਂ ਸਿੱਧੇ ਉਧਰ ਉਹਦਾ ਫਾਈਨਲ ਪੇਪਰ ਹੁੰਦਾ। ਉਹਨੂੰ ਕਹਿ ਓਏ ਆ ਜਾ ਛੱਡ ਦੇ ਪੜਾਈ ਦਾ, ਕੁਝ ਨਹੀਂ ਰੱਖਿਆ ਅਸੀਂ ਕੱਖ ਨਹੀਂ ਕੀਤਾ, ਉਹ ਵਾਰ ਚਿੱਟੇ ਪਟਾਉਣੇ ਲੈ ਬਾਹਰ। ਇਦਾਂ ਦੇ ਆਪਣੀ ਔਲਾਦ ਨਾਲ ਗਿਲਾ ਕਰਨਗੇ ਬੁਢਾਪੇ 'ਚ। ਕੀ ਨਹੀਂ ਕੀਤਾ ਤੁਹਾਡੇ ਲਈ, ਸਾਰਾ ਕੁਝ ਤੁਹਾਡੇ ਲਈ ਕੁਝ ਨਹੀਂ ਕੀਤਾ। ਮੈਨੂੰ ਮਾਰ ਦਿਓ ਫਿਰ ਪਾ ਫੁੱਟੀ ਦੇ ਥੱਲੇ ਲੱਗ ਗਏ। ਇਦਾਂ ਦੇ ਕਮਜ਼ੋਰ ਨਜ਼ਰ ਵਾਲੇ ਬਜ਼ੁਰਗ ਹੁੰਦੇ, ਕਬਰਸਤਾਨ 'ਚ ਵੜ ਕੇ ਕਹੀ ਨਾ ਕੀ ਗੱਲ ਆ, ਜਗ੍ਹਾ ਸਾਰੀ ਸੁੱਜੀ ਆ। ਜਗ੍ਹਾ ਸੁੱਤੀ ਯਾਰ ਇਦਾਂ ਦੇ ਬਾਬੇ ਮਹੀਨਾ ਨਹਾਈ ਜਾਣਗੇ, ਲੇਕਿਨ ਉਹ ਅਤਰ ਵਾਲਾ ਫੰਬਾ ਨਹੀਂ ਬਦਲਣਗੇ ਕੰਨ 'ਚ, ਉਹ ਕਰਕੇ ਉਹ ਉੱਥੇ ਹੀ ਰੱਖਣਾ, ਹਾਂ, ਸੂਟ ਨਾਲ ਲਾਈ ਜਾਣਾ ਲੈ। ਖਰਾਟੇ ਮਾਰਨ ਦੇ ਤੇ ਮੁੰਡਾ ਇਹਨਾਂ ਦੇ ਖਰਾਟਿਆਂ ਨਾਲ ਸਾਜੀ ਪਕਾਨਾ ਭਰੀ ਗਿਆ। ਕਹਿੰਦਾ ਤੁਸੀਂ ਸੋਣਾ ਕਿਦੋਂ, ਮੈਂ ਪਕਾਨਾ ਭਰਨਾ। ਇਦਾਂ ਦੇ ਬਜ਼ੁਰਗ ਨਾ ਆਪਣੇ ਖਰਾਟੇ ਤੋਂ ਡਰ ਕੇ ਕਹਿੰਦੇ ਇੱਥੋਂ ਕੋ ਫਿਰਨ ਡਿਆ ਆ, ਇੱਥੋਂ ਕੋ ਫਿਰਨ ਡਿਆ। ਇਹ ਦੇਖਣਾ ਤੇ ਆਪਣਾ ਖਰਾਟਾ ਲੂਜ਼ ਹੋ ਗਿਆ ਉਹ। ਅੰਦਰ ਮੁੰਡਾ ਮਿੱਠੇ ਨੇ ਛੋਟਾ ਭਰਾ ਖਿਲਾਰੇ ਲੱਗੇ, ਕਹਿੰਦਾ ਲੈ ਵੀ ਅੱਜ ਬੰਦਾ ਫੜਨਾ ਹੀ, ਵੇਖੀ ਜਦੋਂ ਮੈਂ ਸੋਣਾ ਨਾ ਇੱਥੇ ਕੋਈ ਬੋਲਦਾ ਹੀ। ਜਿਹੜੇ ਖਰਾਟੇ ਮਾਰਨ ਲੱਗ ਪਿਆ ਤੇ ਕਿ ਉੱਠ ਮੈਂ ਵੀਰੇ ਮੈਂ ਫੜ ਲਿਆ ਬੰਦਾ। ਇਦਾਂ ਦੇ ਬਜ਼ੁਰਗ ਸੁੱਤੇ ਹੋਣ ਨਾ ਤੇ ਖਰਾਟੇ ਨਾਲ ਥੋੜੀ ਖੇਸੀ ਤਾਂ ਜਾਂਦੀ ਹੁੰਦੀ। ਖੇਸੀ ਤਾਂ ਜਾਂਦੀ ਆਹ ਇਹਨੇ ਮੂੰਹ ਤੇ ਰੱਖੀ ਹੁੰਦੀ। ਖੇਸ ਸਾਜੀ ਖਰਾਟਿਆਂ ਦੀਆਂ ਵੀ ਕਿਸਮਾਂ ਹੁੰਦੀਆਂ। ਹਾਂ ਸੱਚੀ ਬੁਝੀ, ਲੇਕਿਨ ਖਰਾਟੇ ਉਹਨੂੰ ਹੀ ਆਉਂਦੇ ਨੇ ਜਿਹੜਾ ਥਕਾਵਟ ਨਾਲ ਨਹੀਂ ਨਹੀਂ ਉਸਤਾਦ ਜੀ, ਇਹ ਕੋਈ ਡਿਵਾਈਸ ਵੀ ਮਿਲਦੀ ਇੱਕ, ਉਹ ਸਾਡੀ ਡਿਵਾਈਸ ਮਿਲ ਨਹੀਂ ਇੱਕ device ਮਿਲਦੀ, ਉਹ ਤੁਸੀਂ ਇੰਜ ਲਾ ਲਓ ਨਾ ਨੱਕ ਨਾਲ, ਸਾਡੇ ਖਰਾਟੇ ਓਕੇ। ਇਹਦੀ ਕੋਈ ਲੌਜੀਕ ਆ ਉਹ ਨੱਕ ਘੁੱਟ ਦਿਓ ਖਰਾਟੇ ਮਾਰਨ ਨਾਲ। ਇਹਦਾ ਕੋਈ ਲੌਜੀਕ ਆ, ਉਹ ਤੰਗ ਹੋ ਜਾਂਦੀ ਜਗ੍ਹਾ। ਸਾਜੀ ਉਹਦੇ ਚੋਂ ਤੁਸੀਂ ਉਹ ਇੱਕ ਡਿਵਾਈਸ ਹੀ ਮਿਲਦੀ ਉਹਨੂੰ ਛੋਟੀ ਜੀ, ਉਹ ਕਿਹੜੀ ਮਹਿੰਗੀ ਵੀ ਨਹੀਂ, ਉਹ ਤੁਸੀਂ ਇੰਜ ਲਾ ਕੇ ਨਾ ਇੰਜ ਰੱਖ ਲਓ, ਉਹਨਾਂ ਤੁਹਾਡੇ ਈਜ਼ੀ ਹੋ ਜਾਂਦੇ, ਖਰਾਟੇ ਨਹੀਂ ਹੋਣਗੇ ਤੁਹਾਡੇ। ਬੈਠਾ ਥੱਲੇ ਉਹ ਲਾਈ ਤੇ ਕੰਨਾਂ ਵੱਲੋਂ ਮਾਰਨ ਲੱਗ ਪਿਆ।
ਤੇ ਅਗਲੇ ਦਿਨ 2 ਘੰਟੇ ਤਾਜੀ ਖਰਾਟੇ ਦਾ ਤਾਲੁਕ ਜਿਹੜਾ ਨਾ ਥਕਾਵਟ ਨਾਲ ਆ, ਜਿੰਨਾ ਹੋਵੋਗੇ। ਖਰਾਟੇ ਦਾ ਤਾਲੁਕ ਸਾਜੀ ਇਜਾਜ਼ਤ ਤਾਂ ਬੋਲਾਂ। ਜੀ ਜੀ। ਖਰਾਟੇ ਦਾ ਤਾਲੁਕ ਸਿਹਤਮੰਦ ਦੀ ਨਿਸ਼ਾਨੀ ਹੁੰਦੀ ਹੈ ਕਿ ਸਿਹਤਮੰਦ ਬੰਦਾ ਜਦੋਂ ਸੌਂਦਾ ਨਾ, ਯਾਨੀ ਐਕਟਿਵ ਬੰਦਾ, ਉਹਨੂੰ ਥੋੜੇ ਥੋੜੇ ਖਰਾਟੇ ਆਉਂਦੇ। ਤੇ ਇੱਕ ਅਲਾਮਤ ਆ ਜਿਹਦੇ ਫੁੱਲ ਮੋਟਾਪੇ ਵਾਲੀ, ਜਿੱਦਾਂ ਭਾਈ ਫੈਸਲ ਨੂੰ ਬਹੁਤ ਸਾਰੇ ਆਉਂਦੇ। ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਇੱਕ ਬੰਦੇ ਨੂੰ ਕਿਹਾ ਮੈਨੂੰ ਨੀਂਦ ਨਹੀਂ ਆਉਂਦੀ, ਕਹਿੰਦਾ ਇੱਕ ਮਿੰਟ ਆ ਜਾਓ ਯਾਰ ਭਾਜੀ ਇਹ ਤੁਸੀਂ ਕਿੱਥੋਂ ਪੜਿਆ ਜਾਂ ਦੇਖਿਆ ਜਾਂ ਕੁਝ ਕੀਤਾ ਸਾਜੀ ਮੈਂ ਉਹ ਹਰ ਸਵਾਲ ਜਾਂ ਤੁਹਾਡਾ ਆਪਣਾ ਇੱਕ ਅੰਦਾਜ਼ਾ ਸੀ? नहीं हर सवाल का जवाब बताओ। ਨਹੀਂ ਤੁਸੀਂ ਅੰਦਾਜ਼ਾ ਸੀ ਤੁਹਾਡਾ? अंदाजा ही है जी अपना। ਖਰਾਟਿਆਂ ਵਾਲੀ ਮਸ਼ੀਨ ਭਾਈ ਫੈਸਲ ਨੇ ਨੱਕ ਤੇ ਲਾ ਕੇ ਰਾਤ ਨੂੰ ਖਰਾਟਾ ਮਾਰਿਆ, ਉਹ ਠਾ ਕੰਧ 'ਚ ਵੱਜੀ ਜਾ ਕੇ। ਉਹ ਵੈਸੇ ਕਰਾਟੇ ਦੀ ਡਿਵਾਈਸ ਲਾ ਕੇ ਸੁੱਤਾ ਤੇ 3 ਗੁਣਾ ਜ਼ਿਆਦਾ ਆਵਾਜ਼ ਹੋ ਗਈ। ਅਗਲੇ ਦਿਨ ਵਾਪਸ ਕਰਾਂਗਾ, ਕਹਿੰਦਾ ਭਾਈ ਸੌਰੀ ਯਾਰ ਮੈਂ ਤੈਨੂੰ ਲਾਊਡ ਆਵਾਜ਼ ਵਾਲੀ ਦੇ ਦਿੱਤੀ। ਬੱਬੂ ਬਣਾ ਲਈ ਦੇ। ਖਰਾਟੇ ਦੀ ਤੁਹਾਨੂੰ ਇੱਕ ਮਿਸਾਲ ਦਵਾਂ। ਖਰਾਟਾ ਜਿਹੜਾ ਬੰਦਾ ਖਰਾਟੇ ਮਾਰਦਾ ਉਹ ਮੰਨਦਾ ਨਹੀਂ, ਕਿਉਂਕਿ ਉਹ ਆਪ ਸੁੱਤਾ ਹੁੰਦਾ ਵਾ। ਤੁਸੀਂ ਜਿੰਦੋਂ ਮਰਜ਼ੀ ਕਹੋ ਯਾਰ ਬਹੁਤ ਖਰਾਟੇ ਮਾਰ, ਉਹ ਕਦੋਂ ਮਾਰਦਾ ਯਾਰ, ਤੇਰਾ ਦਿਮਾਗ ਖਰਾਬ ਆ। ਉਸਤਾਦ ਜੀ ਦੀਆਂ ਵੀਡੀਓ ਬਣਾਈਆਂ ਨੇ, ਉਸਤਾਦ ਜੀ ਨੇ ਸਾਡੀਆਂ, ਅਸੀਂ ਉਹਨਾਂ ਦੀਆਂ। ਅਗਰ ਇਹ ਦਿਖਾਣਗੇ ਅਸੀਂ ਵੀ ਦਿਖਾਵਾਂਗੇ। ਲੈ ਦੁਕਾਨਗੇ ਧੱਕੇ ਦਾ ਹੀ ਮੇਰੇ ਨਾਲ ਵੀ ਜੈਂਸੀ ਦੱਸਣ। ਖਰਾਟੇ ਦਾ ਤੇ ਬਾਸੀ ਦਾ ਆਪਸ 'ਚ ਕੀ ਰਿਸ਼ਤਾ? ਇਹ ਲੈ। ਸੱਤ ਸੋਹਰਾ ਹਾਂ ਲੈ ਸਾਥੋਂ ਦਾ ਇਹ ਖਰਾਟਾ ਉਧਰ ਵਿਆਹਿਆ ਸੀ ਬਾਸੀ ਵਾਲ। ਕਿਹਦੇ ਫਾਸੀ ਆ? ਹਾਂ, ਸਕੀ ਬਾਸੀ ਆਪਣੀ ਸਕੀ ਬਾਸੀ ਵਾਲ ਵਿਆਹਿਆ ਸੀ। ਠੀਕ ਹੈ ਜੀ। ਫਿਰ ਉਹਨੂੰ ਛੋਟੀ ਜਿਹੜੀ ਹਿਚਕੀ ਉਹਦੀ ਸਾਲੀ ਹੈ। ਹਾਂ ਵਿੱਚ ਕੀ ਲੱਗੀ ਇਹਨਾਂ ਦੀ? ਹਿਚਕੀ ਦੀ ਵਜ੍ਹਾ ਤੋਂ ਬਹੁਤ ਲੜਾਈ ਪਈ ਸੀ ਇਹਨਾਂ ਦੀ। ਹਾਂਜੀ ਠੀਕ ਹੈ ਨਾ। ਉਹ ਫਿਰ ਵੱਡਾ ਇੱਕ ਬੰਦਾ ਵਿੱਚ 2 ਡਕਾਰ ਪਏ, ਉਹਨਾਂ ਨੇ ਸੁਲਹ ਕਰਾਈ। ਸਾਰੀ ਰਾਤ ਖਰਾਟੇ ਮਾਰਦੇ ਨੇ, ਸਵੇਰੇ ਭਜਾਈ ਉੱਠ ਕੇ ਕਹਿੰਦੇ ਕਿਹੜੀ ਫਿਲਮ ਦੇਖਣ ਅਸੀਂ, ਬੜੀ ਜੰਗ ਲੱਗੀ ਹੋਈ ਸੀ ਮੈਨੂੰ। ਉਹ ਕਹਿੰਦਾ ਮੈਂ ਖਰਾਟੇ ਮਾਰਨ ਡਿਆ ਸੀ ਭਲੀਏ। ਮਿੱਠੇ ਜੰਗ ਦੀ ਗੱਲ ਕਰਨੇ, ਹਰ ਬੰਦੇ ਦੇ ਅੰਦਰ ਜੰਗ ਲੱਗੀ ਹੈ। ਤੁਹਾਨੂੰ ਕੀ ਪਤਾ, ਅਸੀਂ हंसते हैं होंठों पे मुस्कुराहट है आंखें नहीं। जिनके होंठों पे हंसी हो उनकी आंखें उदास होती हैं बेटे। मोहब्बत की हर किसी को प्यास होती है, जिनके होंठों पे हंसी हो उनकी आंखें उदास होती हैं। ਅਸੀਂ ਹੱਸਦੇ ਫਿਰਦੇ ਹਾਂ ਨਾ, ਲੇਕਿਨ ਮਿੱਠੇ ਸਾਡੇ ਅੰਦਰ ਇੱਕ ਜੰਗ ਲੱਗੀ ਹੈ। ਹਾਂਜੀ ਉਸਤਾਦ, ਤੇਰੇ ਅੰਦਰ ਜੰਗ ਲੱਗੀ? ਮੇਰੇ ਹਾਂਜੀ ਸਵੇਰੇ ਪਟਾਸ ਵਾਲਾ ਪਰੌਠਾ ਖਾਣ ਡਿਆ, ਕਹਿੰਦਾ ਤਾਂ ਜੰਗ ਲੱਗੀ ਭਾਜੀ। ਅੰਦਰ ਮੇਰੀ ਜਿਹੜੀ ਜੰਗ ਲੱਗੀ ਹੈ ਨਾ, ਕਸਮ ਹੈ ਉਹ ਮੈਂ ਹੀ ਜਾਣਦਾ। ਓ ਯਾਰ ਉਸਤਾਦ ਜੀ ਅੰਜ ਬੰਬ 'ਚੋਂ ਪਿੰਨਾ ਕੱਢ ਕੇ ਅੰਦਰ ਸੁੱਟਣ ਤੇ ਕਹਿੰਦੇ ਅੰਦਰ ਜੰਗ ਲੱਗੀ। ਉਹ ਨਹੀਂ ਮੈਂ ਤਾਂ ਜਿਹੜੇ ਇਹਨਾਂ ਨੇ ਫੌਜੀ ਰਬੜ ਦੇ ਉਹ ਖਾਈ ਜਾ ਰਿਹਾ, ਕਹਿੰਦਾ ਅੰਦਰ ਜੰਗ ਲੱਗੀ। ਤੇ ਨਿੱਕੇ ਫੌਜੀ ਸਿੱਕੀ ਜਾ ਰਿਹਾ ਅੰਦਰ। ਉਸਤਾਦ ਜੀ ਚੌਂਚ ਸਹੀ ਖਲੋਤਾ ਤੇ ਆਇਆ ਹੁੰਦਿਆ। ਮੈਂ ਕਿਹਾ ਕੀ ਕਹਿੰਦਾ ਭਾਈ ਅੰਦਰ ਜੰਗ ਲੱਗੀ। ਉਹ ਗੋਲੇ ਮਾਰਨ ਡਏ। ਨੱਕ 'ਚੋਂ ਧੂਆ ਕੱਢਣ ਤੇ ਕਹਿੰਦੇ ਲੱਗਦਾ ਅੰਦਰ ਬੰਬ ਚੱਲ ਗਿਆ। ਕਹਿੰਦਾ ਮੇਰੇ ਅੰਦਰ ਜੰਗ ਲੱਗੀ। ਉਸਤਾਦ ਸੱਚੀ ਮੁੱਚੀ ਹਰ ਇਨਸਾਨ ਦੇ ਅੰਦਰ ਜੰਗ ਲੱਗੀ, ਕੋਈ ਨਾ ਕੋਈ ਅੰਦਰ ਜੰਗ ਲੱਗੀ ਭਾਈ, ਏਦਾਂ ਮਖਾਣਾ ਮੂੰਹ 'ਚ ਸੁੱਟ ਕੇ ਦਿੱਤਾ ਬੇਟੇ। ਲੈ ਪਕਾਣਾ ਸੁੱਟ ਕੇ ਅੰਦਰ ਬੰਬ ਸਿੱਟ ਗਿਆ ਆਪਣੇ। ਅੱਜ 10 ਵਜੇ ਆਇਆ, ਨੀਂਦ ਨਹੀਂ ਪੂਰੀ ਹੋਈ ਮੇਰੀ। ਚਲੋ ਲਾ ਜੀ। ਉਸਤਾਦ ਜੀ ਭਾਈ ਫੈਸਲ ਵਰਗਾ ਬਜ਼ੁਰਗ ਨਿੱਚ ਮਾਰੇ ਨਾ ਤੇ ਨੈਲੈਕਸ ਢਿੱਡ ਤੇ ਵੱਜ ਕੇ ਵਾਪਸ ਜਾਂਦੇ। ਇਹਨੂੰ ਨਿੱਚ ਮਾਰੀ, ਇਹਦੀ ਕਲਾਬਾਜ਼ੀ ਪੈ ਗਈ। ਐਡਾ ਪੂਰਾ ਐਡੀ ਪੂਰੀ। ਕਈ ਬੰਦੇ ਬਹੁਤ ਪੂਰੀ ਚਿੱਕ ਮਾਰਦੇ ਯਾਰ। ਅੱਲਾ ਮਾਫੀ। ਕਈ ਬੰਦੇ ਜਿਹੜੇ ਬਸ ਉਹ ਨਸ ਫਟ ਜਾਂਦੀ ਦਿਮਾਗ ਦੀ, ਇਹ ਰੋਕਣੀ ਨਹੀਂ ਚਾਹੀਦੀ। ਯਾਰ ਭੈਣ ਫੈਸਲਰ ਕੇ ਬੰਦੇ ਸਟੇਸ਼ਨ ਤੇ ਬੈਠੇ ਹੁੰਦੇ ਆ ਵੀ ਘੰਟਾ ਘੰਟਾ ਨਿੱਚ ਫਸ ਜੇ, ਨਾਲ ਦੇ ਬੰਦੇ ਨੂੰ ਫੜੀ ਰੱਖਣਾ, ਉਹਦੀ ਟ੍ਰੇਨ ਨਿਕਾਲ ਰਹੀ ਐ ਕਰੀ ਉਹਦੀ ਟ੍ਰੇਨ ਆ ਗਈ। ਹੋਰ ਤਾਂ ਛੱਡ ਵਿਚਾਰੇ ਉਹਦੀ ਟ੍ਰੇਨ ਨਿਕਾਲ ਦੇਣੀ ਵਿਚਾਰੇ। ਉਹਨੇ ਕਿਹਾ ਭਾਈ ਤੂੰ ਆਇਆ ਨੀ? ਉਹਨੇ ਕਿਹਾ ਭਾਈ ਇਹ 2 ਚਿੱਕਾ ਰਹਿ ਗਈਆਂ, ਭੱਜ ਕੇ ਪਿਆ ਰਿਹਾ। ਮੈਂ ਮਰਵਾ ਕੇ ਆਇਆ ਪੈਰਾਂ ਤੋਂ ਜ਼ਮੀਨ ਹੀ ਕੱਢ ਦਿੰਦੇ। ਫੈਸਲ ਦੇ ਅੰਦਰ ਜੰਗ ਲੱਗੀ, ਇੱਕ ਗੁਰਦਾ ਖਰਾਬ ਹੋ ਗਿਆ। ਮੈਂ ਕਿਹਾ ਫੈਸਲ ਕੀ ਹੋਇਆ? ਕਹਿੰਦਾ ਸਾਜੀ ਬਸ ਇੱਕ ਸਾਡਾ ਖਰਾਬ ਹੋ ਗਿਆ ਕੋਰੋਨਾ। ਯਾਰ ਕਈ ਬਜ਼ੁਰਗ ਹੁੰਦੇ ਕਿਸੇ ਵੇਲੇ ਧੁੱਪੇ ਬੈਠੇ ਨਾ, ਸਿਰਫ ਐਡੀ ਐਪੀਡੀਆਂ ਨਗੇ ਕਰਕੇ ਉਹ ਬਸ ਹੋਏ ਹੁਣ ਨਹੀਂ ਉਹ ਧੁੱਪ ਫੈਸਲ ਦੇ ਅੰਦਰ ਜੰਗ ਲੱਗੀ, ਹੈਂਡਫਰੀ ਖਾ ਗਿਆ। ਇੱਥੇ ਤੱਕ ਹੈਂਡਫਰੀ ਲਿਆ ਕੇ ਨਾ ਤਾਰ ਤੇ ਬਾਹਰ ਪਿੰਨ ਲਾ ਕੇ ਤੇ ਪੁੱਤਰਾ ਢਾਂ ਦੇ ਮੈਡਮ ਦਾ ਗਾਣਾ ਲੈ ਉਹ ਅੰਦਰ ਚੱਲ ਗਿਆ। ਉਹਨਾਂ ਨੂੰ ਜਜ਼ਬਾ ਦੇ ਰਹੇ। ਇਹਦੀ ਹੈਂਡਫਰੀ ਨੰਗਾ ਗਿਆ ਪੂਰੀ, ਤਾਰ ਸਮੇਤ ਤਾਰ ਬਾਹਰ ਰਹਿ ਗਈ। ਇੱਥੇ ਜਾ ਕੇ ਆ ਗਈ ਜਦੋਂ ਪੇਟ 'ਚ, ਤੇ ਉਹ ਲਾ ਕੇ ਫੋਨ ਤੇ ਗਾਣਾ ਲਾਏ, ਪੁੱਤਰ ਹਟਾਂ ਤੇ ਨਹੀਂ। ਅੰਦਰ ਇਹਦੇ ਜੰਗ ਲੱਗੀ ਤੇ 16 ਸਟਾਮ ਖਾਣ ਡਏ। ਯਾਰ ਲੋਨੇ ਪੋਲਾ ਇੰਜਾਏ ਕਰੀਏ ਬਸ, ਪੋਲਾ ਆਏ। ਭਾਈ ਫੈਸਲਰ ਕੇ ਬਾਬੇ ਸੁੱਤੇ ਪਏ ਖਰਾਟੇ ਮਾਰਦੇ ਨਾ, ਤੇ ਖਰਾਟੇ ਦੇ ਐਂਡ ਤੇ ਸੀਟੀ ਵੀ ਨਿਕਲ।
ਯਾਰ ਇਹ ਬੜੀ ਨੈਸ਼ ਗੱਲ ਆ ਵੈਸੇ ਕਰਾਟੇ ਵਾਲੀ। ਉਸਤਾਦ ਜੀ ਨੇ ਐਸ਼ ਨਹੀਂ ਥਕਾਵਟ ਦਾ ਕਿਸੇ ਚੰਗਾ ਪਰ ਤੁਸੀਂ ਪ੍ਰਾਹੁਣੇ ਗਏ ਹੋ ਇਹ 2 ਪੀਸ ਪਾ ਕੇ ਅਗਲੇ ਦੇ ਘਰ ਨਾਲ ਚੀਜ਼ ਲੈ ਕੇ ਹੈਂ। ਆਪਣੇ ਕੋਲ ਬੜਾ ਪ੍ਰਾਹੁਣੇ ਗਏ ਤੁਸੀਂ ਜਾ ਕੇ ਇੰਗਲਿਸ਼ ਵਿੱਚ ਗੱਲ ਕਰੀ ਇਹ ਮੇਰੀ ਬੇਟੀ ਹੈ ਇਹ ਮੇਰਾ ਬੇਟਾ ਹੈ ਤੇ ਹੁਣ ਰਾਤ ਉੱਤੇ ਰਹਿਣੀ ਹੈ ਤੇ ਠੀਕ 12 ਵਜੇ ਇਸ ਕਿਸਮ ਦੀ ਤੁਹਾਡੀ ਔਕਾਤ ਦੇਖ ਰਿਹਾ ਹੁੰਦਾ ਤੁਹਾਡੇ ਪੈਂਟ ਕੋਟ ਤੁਹਾਡੀ ਇੰਗਲਿਸ਼ ਸਭ ਮਿੱਟੀ ਹੋਈ ਹੁੰਦੀ। ਅੱਛਾ ਕਰਾਟੇ ਉਹ ਮਾਰਿਆ ਤੇ ਉਹ ਸ਼ਰਮਿੰਦਾ ਉਹਦੇ ਧੀਆ ਪੁੱਤ ਹੋਰੇ ਬਾਹਰ ਹੈ ਨਹੀਂ ਆਪੋ ਆਪੂ ਥੱਕੇ ਹੋਏ ਨਾ ਇਸ ਲਈ। ਉਸਤਾਦ ਜੀ 2 ਚੀਜ਼ਾਂ ਤੋਂ ਨਹੀਂ ਸ਼ਰਮਿੰਦਾ ਹੋਣਾ ਚਾਹੀਦਾ, ਇੱਕ ਖਰਾਟਾ, ਦੂਜਾ ਸ਼ੂਜ਼ ਵਾਲੀ ਸਮੈਲ ਤੋਂ। ਕਿਉਂ ਸ਼ੂਜ਼ ਵਾਲੀ ਸਮੈਲ ਤੋਂ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ, ਡੁੱਬ ਕੇ ਹੀ ਮਰ ਜਾਣਾ। ਬਿੱਠੇ ਨਹੀਂ ਯਾਰ ਉਹਦਾ ਹੱਲ ਹੈਗਾ, ਤੈਨੂੰ ਕਿੰਨੀ ਵਾਰੀ ਗਿਆ ਵਾ ਮੈਨੂੰ ਕੋ ਨਹੀਂ ਮੇਰੇ ਤੇ ਨਹੀਂ ਆਉਂਦੀ ਉਹ ਚੱਲ ਉਹ ਪਾਈ ਮੈਂ ਓਏ ਬਸ ਛੱਡ ਦੇ, ਗੱਲ ਹੋਈ ਹੈ ਛੱਡ ਦੇ ਉਹ ਅੱਛਾ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ। ਹਾਂਜੀ ਮੈਂ ਤਾਂ ਮਜ਼ੇ ਦੀ ਗੱਲ ਦੱਸਾਂ, ਮਹਿੰਗੇ ਬੂਟ ਜਿਹੜੇ ਹੁੰਦੇ ਨੇ ਨਾ 10,000 15,000 ਅੱਛੀ ਕੁਆਲਿਟੀ ਅੱਛੇ ਮਟੀਰੀਅਲ ਦੇ ਉਹਨਾਂ ਚੋਂ ਬਹੁਤ ਰੇਚੋ ਘਟ ਜਾਂਦੀ ਸਮੈਲ ਨਾਲ। ਹਾਂਜੀ ਉਹਨਾਂ ਨੇ ਮਟੀਰੀਅਲ ਉਸ ਤਰ੍ਹਾਂ ਦਾ ਲਾਇਆ। ਯੈਸ ਜਿਹੜਾ ਆ ਹੁੰਦੇ ਨਾ ਰੈਕਸੀਨ ਹਾਂਜੀ ਆ ਮਤਲਬ 1500 ਵਾਲਾ ਬੂਟ 1200 ਵਾਲੇ ਬੂਟ ਪਾਏ ਭਾਈ ਜਾਨ ਤੁਸੀਂ ਪੈਰ ਧੋ ਕੇ ਇੰਜ ਪਾਓ ਤੁਸੀਂ ਅੱਧੇ ਘੰਟੇ ਬਾਅਦ ਸਮੈਲ ਹੋਣ ਲੱਗ ਮੈਂ ਲਾਣਾ ਪੈਂਦੀ। ਉਸਤਾਦ ਤੇ ਜੀ ਜਿਹੜੇ ਹੁਣ ਅਸੀਂ ਆਪੋਨੇ ਨੇ ਬੂਟ ਆ ਜਿਹੜੇ ਯਾਨੀ ਤੁਸੀਂ ਅੱਛੇ ਬ੍ਰਾਂਡ ਦੇ ਬੂਟ ਪਾਏ ਨੇ ਨਾ ਪਾਏ ਨੂੰ ਸਮੈਲ ਨਹੀਂ ਆਏਗੀ ਪੈਰਾਂ ਦੀ। ਉਸਤਾਦ ਜੀ ਕਈਆਂ ਦੇ ਹੁੰਦੇ ਮਾਜ਼ਰਤ ਨਾਲ ਨਹੀਂ, ਉਹ ਜਿਹੜਾ ਮਿੱਠਾ ਨਾ ਮਾਜ਼ਰ ਹੁਣ ਮਿੱਠਾ ਤੂੰ ਫਟਕੜੀ ਲੈਣੀ ਆ ਉਸ ਤੋਂ ਬਾਅਦ ਹੈ ਘਰ ਆਈ ਪਈ ਹੋਈ ਹੈ ਮੇਰੇ ਕੋਲ ਉੱਥੋਂ ਦੇ ਦਾਂ ਹਨਾ ਯਾਰ ਹਮਾਨ ਤੋਂ ਲੱਗੇਗੀ। ਦੁਕਾਨ ਤੋਂ ਲੈਣੀ ਹੈ ਉਹ ਲੈ ਗਏ ਪੁਲਿਸ ਵਾਲੇ ਅਕਰੇ ਕਰਾ ਕਰ ਬੜੇ ਪੁਲਿਸ ਵਾਲੇ ਨੇ ਰੰਗੇ ਹੱਥੋਂ ਫੜਿਆ ਇਹਨੂੰ ਹੱਥਾਂ ਦੇ ਫਟਕੜੀ ਲਾਈ ਲੈ ਗਏ ਹੱਥ ਕਿਹੜੀ ਨਹੀਂ ਲਈ ਨਹੀਂ ਮੇਰੇ ਅਲਹਮਦੁਲਿਲਾ। ਓਏ ਐਂਕਰ ਬੋਲਣ ਲੱਗਾ ਬਦਤਮੀਜ਼। ਹਾਂਜੀ ਐਂਕਰ ਜੀ ਤੁਹਾਨੂੰ ਅਕਲ ਬਹੁਤ ਨਹੀਂ ਕਿ ਬੰਦਾ ਮੇਨ ਸੀਟ ਤੇ ਬੈਠਾ ਤੁਸੀਂ ਉਹਨੂੰ ਇਗਨੋਰ ਕਰ ਰਹੇ ਹੋ। ਗਲੈਸਲੀਨ ਭਾਜੀ ਉਸਤਾਦ ਜੀ ਭਾਈ ਇਹ ਇਹਦੀ ਸੁਣ ਲਓ ਉਸ ਤੋਂ ਬਾਅਦ ਤੁਸੀਂ ਕਰ ਲੈਣਾ ਹਾਂਜੀ। ਗਲੈਸਲੀਨ ਤੁਸੀਂ ਲੈਣੀ ਫਟਕੜੀ ਗਲੈਸਲੀਨ ਤੇ ਨਾਲ ਨਿੰਬੂ ਦਾ ਰਸ ਇਹ ਤੁਸੀਂ ਇਹਨਾਂ ਨਿਚੋੜ ਲੈਣਾ ਸਾਰਾ ਕੁਝ ਠੀਕ ਹੈ ਪਾਣੀ ਚ ਪਾਣੀ ਦੇ ਵਿੱਚ ਨਿਚੋੜ ਕੇ ਨਾ ਤੇ ਇਹਨਾਂ ਤਲੇ ਨਾਲ ਖਾਣਾ। ਹੈ ਪਾਣੀ ਰੋੜ ਦੇਣਾ ਵਾ ਤੇ ਚਲੋ ਯਾਰ ਸਾਨੂੰ ਨਹੀਂ ਪਤਾ ਯਾਰ ਉਹ ਮੇਰੇ ਪੈਰਾਂ ਤੋਂ ਸਮੈਲ ਆਉਂਦੀ ਨਹੀਂ। ਉਹ ਯਾਰ ਛੱਡ ਦੇ Seriously? ਉਹ ਤੂੰ ਮਰੇ ਤੂੰ ਕਦੇ ਆਪਣੇ ਕੋਲ ਬਹਿ ਰਿਹਾ ਤੇ ਤੈਨੂੰ ਪਤਾ ਲੱਗੇ अपने को पवे तो पता नहीं। हाय हाय शेर याद आ गया, खुद को इतना बुरा बता रखा है लोगों ने, अपने पास भी बैठा तो दूर रहूंगा। वाह वाह ਓਏ और उनसे सुना है कि मैं बुरा हूँ ले सानू पूछो अपने आप से उस्ताद जी केड़ा शेर सुनाया सी तुसी कल अब खुद से मिलने को दिल चाहता है लोग मैंने अपनों से सुना है कि बुरा हूं मैं बहुत किसी अपने से सुना था मैंने कि बुरा हूं मैं। ਉਹ ਬੇਸਿਕਲੀ ਮੈਂ ਤਾਂ ਦੱਸਿਆ ਜੌਨ ਸਾਹਿਬ ਦਾ ਘਰੋਂ ਥੋੜਾ ਮਸਲਾ ਚੱਲ ਰਿਹਾ ਸੀ। ਐਸਰੀ ਉਸਤਾਦ ਜੀ ਲੇਕਿਨ ਉਸਤਾਦ ਜੀ ਇਹ ਵੀ ਫਜ਼ੂਲ ਹੀ ਹੈ ਨਾ ਹੁਣ ਮਾਜ਼ਰਤ ਨਾਲ ਉਸਤਾਦ ਜੀ ਇਹ ਇੱਕ ਮੀਆਂ ਬੀਬੀ ਦੀ ਲੜਾਈ ਹੋਈ ਹੈ ਇਹ ਹੁਣ ਮੈਂ ਗੱਲ ਇੱਧਰ ਮੈਂ ਛੱਡ ਦੇ ਮਿੱਠੇ ਸਾਰੀਆਂ ਉਹੀ ਗੱਲ ਗੱਲਾਂ ਅੱਛਾ ਠੀਕ ਹੈ ਨਾ ਤਾਂ ਕਿ ਲਿੰਕ ਵੀ ਕਾਇਮ ਰਵੇ ਲਿੰਕ ਕਦੋਂ ਪਤਾ ਹੀ ਨਹੀਂ ਇੱਧਰ ਨੂੰ ਜਾ ਰਿਹਾ ਇੱਧਰ ਨੂੰ ਜਾ ਰਿਹਾ ਉਸਤਾਦ ਜੀ ਮੀਆਂ ਬੀਬੀ ਦੀ ਲੜਾਈ ਹੋਈ ਹੈ ਔਰਤ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਮਾਫੀ ਦੇ ਨਾਲ ਮੇਤੇ ਹਾਂਜੀ ਸਾਹਿਬ ਕਹਿੰਦੀ ਜੀ ਫੈਸਲ ਸਾਹਿਬ ਆਪਣੇ ਉਸਤਾਦ ਦੇ ਮੁਹਤਰਮ ਨੂੰ ਕਹਿ ਦੇਣਾ ਮੇਰੀ ਸੌਂਕਣ ਨੂੰ ਕਹਿ ਦੇਣਾ ਉਹਨੇ ਯਾਰ ਅੱਜ ਕਿਹਾ ਮੈਂ ਕਿਹਾ ਯਾਰ ਬਾਜੀ ਨੂੰ ਵੇਖ ਯਾਰ ਕਿਸ ਤਰ੍ਹਾਂ ਦੀ ਗੱਲ ਕਰਨ ਲਈ ਕਹਿੰਦੇ ਸਜਾਦ ਜਾਨੀ ਸਾਹਿਬ ਸਾਡੀ ਸੌਂਕਣਾ ਨੇ ਗਿਆ ਉਹਨਾਂ ਨੇ ਬੜੇ ਅਦਬ ਦੇ ਵਿੱਚ ਮੇਰਾ ਬੰਦਾ ਕਹਿੰਦੀ ਟੀ ਟਾਈਮ ਹੀ ਵੇਖਦਾ ਰਹਿੰਦਾ ਵਾ ਟੀ ਟਾਈਮ ਹੀ ਵੇਖਦਾ ਰਹਿੰਦਾ ਉਸਤਾਦ ਜੀ ਉਹਨਾਂ ਨੂੰ ਕੋਈ ਟਾਈਮ ਟੂਮ ਰੱਖਣਾ ਆਪਣਾ ਹੈ ਵੇਖੀ ਜਾਣੇ ਪ੍ਰੋਗਰਾਮ ਅਗਲੇ ਪਿਛਲੇ ਉਹ ਟਾਈਮ ਹੋਣਾ ਚਾਹੀਦਾ ਯਾਰ ਖਵਾਤੀਨ ਇੱਕ ਵਾਰੀ ਟੀ ਟਾਈਮ ਦੇਖ ਲਓ ਤੇ ਉਸ ਬੰਦੇ ਨੂੰ ਇਹੀ ਕਹਿੰਦੀਆਂ ਤੁਹਾਨੂੰ ਸਾਰੇ ਦਿਹਾੜੀ ਇਹ ਕੰਮ ਉਹ ਤੁਹਾਨੂੰ ਨਹੀਂ ਪਤਾ ਹਨਾ ਉਸਤਾਦ ਜੀ ਪਿਛਲੇ ਵੇਖਦਾ ਰਹਿੰਦਾ ਵਾ ਯਾਰ ਉਹ ਹਾਂ ਇੱਕ ਵਾਰੀ ਵੇਖਣ ਨਾਲ ਸਾਰੀ ਦਿਹਾੜੀ ਕਹਿ ਹੈ ਫਿਰ ਤੋਂ ਸ਼ਾਮ ਤੱਕ ਇੱਥੇ ਕੰਮੇ ਲੱਗਾ ਰਹੇ ਹੋ ਬਸ। ਨਹੀਂ ਤੁਸੀਂ ਨਿੱਕਾ ਨਿੱਕਾ ਕੋਈ ਵੀ ਕੰਮ ਕਰ ਲਓ ਨਾ ਬੇਗਮ ਨੇ ਇਹੀ ਕਹਿਣਾ ਤੁਹਾਨੂੰ ਸਾਰੀ ਦਿਹਾੜੀ ਇਹੀ ਕੰਮ ਇਹੀ ਕੰਮ ਉਹ ਲੱਭਦੀ ਹੁੰਦੀ ਆ ਕਿਉਂ ਬੱਚੇ ਲੱਭਦੀ? ਹਲਕਾ ਜਿਹਾ ਗਗਨ ਮੀਟੀ ਕਰਨ ਦਿਲਾ ਇਹ ਤਾਂ ਸਾਰੀ ਦਿਹਾੜੀ ਇਹੀ ਕੰਮ ਆ ਮੇਰੇ ਤਾਂ ਪੋਟੇ ਰਹਿ ਗਏ ਧੋ ਕੇ ਉਹ ਸਾਰਾ ਕੁਝ ਯਾਰ ਹਿਟਲਰ ਨੇ ਇੱਕ ਗੱਲ ਕਹੀ ਸੀਗੀ ਇਹ ਸ਼ਹਿਰ ਰਾਤੀ ਆਇਆ ਸੀਗਾ ਕੌਣ ਹਿਟਲਰ ਐਵੇਂ ਕੋਲੋਂ ਹੀ ਕਹਿੰਦੇ ਨੇ ਕਿ ਮੈਂ ਪੜਿਆ ਬਹੁਤ ਤੈਨੂੰ ਪਤਾ ਉਹਨੇ ਬਕਾਇਦਾ ਤੌਰ ਤੇ ਇੱਕ ਗੱਲ ਕਹੀ ਨੀਚਾਂ ਦੀ ਸ਼ਨਾਈ ਕੋ ਫੈਲ ਹਿਟਲਰ ਉਹ ਯਾਰ ਉਹ ਗੱਲ ਸੀਗੀ ਨਾ ਕਿ ਮਰਦ ਕਦਰਤ ਨਹੀਂ ਹੁੰਦਾ ਟਾਂਗੇ ਵਾਲਾ जो मर्द कहता है ना मुझे दर्द नहीं होता ਹਾਏ ਹਾਏ ਝੂਠ ਬੋਲਦਾ ਉਹ ਨਹੀਂ ਯਾਰ ਮਰਦ ਜਦੋਂ ਵੀ ਵੇਖ ਉਸ ਬੰਦੇ ਨੇ ਬੜੀ ਖੂਬਸੂਰਤ ਗੱਲ ਕੀਤੀ ਮੀਆਂ ਬੀਵੀ ਦੀ ਆਪਸ ਵਿੱਚ ਲੜਾਈ ਹੋਈ ਕਹਿੰਦਾ ਮਰਦ ਜਿਹੜਾ ਨਾ ਫੈਸਲ ਸਾਹਿਬ ਦਫ਼ਤਰ ਦੇ ਵਿੱਚ ਆਪਣੇ ਬੌਸ ਦੀਆਂ ਕਿੰਨੀਆਂ ਗੱਲਾਂ ਸੁਣਦਾ ਹਾਏ ਹਾਏ ਵੇ ਜਿੱਥੇ ਬਾਬਾ ਤੁਸੀਂ ਕੰਮ ਕਰਦੇ ਸਾਨੂੰ ਸਾਜੀ ਕਿੰਨਾ ਕੁਝ ਸੁਣਾਉਂਦੇ ਨੇ ਹਾਏ ਹਾਏ ਕਿੰਨਾ ਸਾਰੀ ਦਿਹਾੜੀ ਅਸੀਂ
ਕਿੰਨੀ ਯਾਰ ਪਰੇਸ਼ਾਨੀ ਚ ਵੀ ਰਹੀਦਾ। ਮਰਦ ਜਿਹੜਾ ਹੁੰਦਾ ਵਾ ਬੌਸ ਦੀਆਂ ਸੁਣਦਾ, ਕੰਮ ਕਰਦਾ, ਚਾਹ ਬਣਾ ਕੇ ਦੇਣੀ, ਸਫਾਈ ਕਰ ਦਫ਼ਤਰ ਦੀ, ਟੀ ਟਾਈਮ ਦੇ ਸੈਟ, ਜੋ ਮਰਜ਼ੀ। ਤੇ ਔਰਤ ਖਾਣਾ ਬਣਾ ਕੇ ਕਹਿੰਦੀ ਹੈ ਕਿ ਮੈਨੂੰ ਨੌਕਰਾਨੀ ਸਮਝ ਲਿਆ। ਹਾਏ ਹਾਏ ਐਵੇਂ ਨਹੀਂ ਸ਼ਾਇਰ ਨੇ ਕਿਹਾ, ਹਰ ਮਰਦ ਹੈ ਮਿਲਤ ਕੇ ਮੁਕੱਦਰ ਕਾ ਸਿਤਾਰਾ। ਕਿਆ ਬਾਤ, ਕਿਆ ਇਹ ਦੇਖ ਲੈ, ਇਹ ਹੁੰਦੀ ਹੈ ਗੁਲਾਮ ਕੌਮ। ਇਹਨਾਂ ਨੂੰ ਜਿੱਥੇ ਮਰਜ਼ੀ ਪਾ ਦਿਓ, ਉਹਨੂੰ ਗੁਲਾਮੀ ਨਹੀਂ ਛੱਡਣੀਆਂ। ਲੱਗ ਮੈਂ ਉਹਨੂੰ ਕੁਝ ਨਹੀਂ ਕਿਹਾ ਵੀ ਤੂੰ ਮੇਰੇ ਤੱਕ ਰਹੀ ਹੈ। ਗੁਲਾਮ ਬਾਬਾ ਫਿਰ ਬਾਤ ਜੀ ਜਾਣਦੇ ਹੋ ਤੈਨੂੰ। ਤਾਜੀ ਵੀ ਭਾਜੀ ਮੈਂ ਤੁਹਾਡਾ ਨਹੀਂ, ਮੈਂ ਇੱਕ ਤੁਹਾਨੂੰ ਮਿਸਾਲ ਦਿੱਤੀ। ਆ ਤੇ ਫਿਰ ਵੀ ਸਿਰ ਚੁੱਕ ਲਓ ਨਾ ਬੜਾ ਦੋ 2 ਘੰਟੇ ਉਹਦੇ ਕੋਲ ਕਢਾ ਕੇ ਕਹਿੰਦੇ ਆ ਹੋਗੀ ਗੁਲਾਮ ਕੋ ਗੁਲਾਮ ਕੌਮ ਨਹੀਂ, ਸਾਰੀਆਂ ਖੱਲੀਆਂ ਕਰਵਾ ਕੇ ਉਹਨੂੰ ਮੈਂ ਕਿਸ ਸੀਟ ਤੇ ਬਿਠਾਇਆ, ਹਾਂਜੀ ਹੈਨਾ? ਸਾਡੇ ਨਾਲ ਵੀ ਇਦਾਂ ਹੀ ਹੋਇਆ ਵਾ। ਅਸਲ ਗੱਲ ਕਰਨ ਦਾ ਮਕਸਦ ਇਹ ਸੀ, ਉਹ ਸਾਨੂੰ ਅੱਜ ਭਾਵੇਂ ਕਾਰੋਬਾਰ ਆਪਣੇ ਦੇਤੇ, ਸਾਰਾ ਕੁਝ ਆਪਣਾ ਦੇਤਾ, ਜਗ੍ਹਾ ਆਪਣੀ, ਲੇਕਿਨ ਹੈ ਸੀ ਗੁਲਾਮ ਹੀ ਆ। ਹਾਂ ਉਹ 100 ਸਾਲ ਤੋਂ ਗੁਲਾਮ ਆ ਸੀ। ਗੁਲਾਮ ਨਹੀਂ, ਸਹਿਮੇ ਹੋਏ। ਨਹੀਂ ਸਹਿਮੇ ਹੋਏ। ਸਹਿਮੇ ਹੋਏ। ਰੋ ਵੀ ਤੁਹਾਡਾ ਇੰਨਾ ਵਿਚਾਰਾ ਨਾ ਘੁੱਟੇ ਉਹਨੂੰ ਡਰ ਹੀ ਨਹੀਂ ਮੈਂ ਤੈਨੂੰ ਕਿਹਾ ਵੀ ਮੈਨੂੰ ਘੁੱਟ ਦੋ, ਜਾਂ ਮੈਂ ਤੈਨੂੰ ਕੁਝ ਕਿਹਾ? ਨਹੀਂ ਆ ਜਦੋਂ ਕੱਟ ਲੱਗਾ ਸੀ ਉਦੋਂ ਗਿਆ ਸੀ। ਉਦੋਂ ਕਿਹਾ ਤੈਨੂੰ ਉਦੋਂ ਕਿਹਾ ਤੈਨੂੰ ਘੁੱਟ। ਨਹੀਂ ਉਦੋਂ ਇਹ ਨਹੀਂ ਸੀ ਕਿਹਾ ਕਿ ਮੈਂ ਤੈਨੂੰ ਸਿਰਫ ਤੂੰ ਘੁੱਟ ਰਿਹਾ ਤਾਂ ਮੈਂ ਕਿਹਾ ਐ ਨਾ ਕਰ, ਬਸ ਮਾੜਾ ਮਾੜਾ ਏਦਾਂ ਹੀ ਕਰੀ ਬਸ। ਇਹ ਅੱਛਾ, ਇਹ ਐਡਾ ਬੁਰਾ ਨਹੀਂ ਲੱਗਦਾ। ਉਹਨਾਂ ਦੇ ਨਾ ਕੰਮ ਕਰਦੇ ਆ, ਉਹਦੇ ਵਿੱਚ ਬੁਰਾ ਲੱਗਦਾ ਕਿ ਮੈਨੂੰ ਇਹ ਟੈਨਸ਼ਨ। ਤਾਜੀ ਬੁਰਾ ਯਾਰ ਅੱਲਾ ਲੇਕਿਨ ਗੱਲ ਇਹ ਕਿ ਮੈਂ ਕੀ ਕਰਾਂ ਹੁਣ, ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਤੇ ਪੂਰੇ ਕਰਨੇ। ਤਾਜੀ ਜੇ ਮੈਂ ਘੁੱਟਣਿਆ ਮੈਂ ਤੰਗ ਵੀ ਕਰਦਾ ਹਾਂ। ਉਹ ਯਾਰ ਉਹ ਇੱਕ ਮਿੰਟ ਠਹਿਰ ਜਾ ਯਾਰ, ਉਸਤਾਦ ਜੀ ਨਾ ਕਰਿਆ ਕਰੋ। ਕੀ ਕਹਿ ਦੇਣਾ ਤੁਹਾਨੂੰ? ਤੁਸੀਂ ਹੁਣ ਕਿਹਾ ਨਹੀਂਗਾ ਕਿ ਮੈਂ ਸ਼ੋਅ ਦੇ ਦੌਰਾਨ ਇੰਜ ਕਹੂੰਗਾ ਤਾਂ ਕਿ ਲੋਕ ਕਮੈਂਟ ਨਾ ਕਰਨ। ਨਹੀਂ ਇਹ ਉਸਤਾਦ ਜੀ ਨਹੀਂ ਕਹਿੰਦੇ, ਨਹੀਂ ਇਹ ਮਾੜੀ ਨਾ ਯਾਰ। ਤੁਸੀਂ ਉਹ ਉਸਤਾਦ ਜੀ ਦੇ ਉਹ 30,000 ਰੁਪਇਆ ਇੱਕ ਮਾਲਸ਼ੀਆ ਆਇਆ। ਉਸਤਾਦ ਜੀ ਨੂੰ ਸੱਚੀ ਮੁੱਚੀ ਐਡਿਕਸ਼ਨ ਹੈ ਘਟਾਣ ਦੀ। ਘੁਟਾਨ ਦੀ। ਐਡਿਕਟਡ ਆਹੋ ਘੁਟਾਉਂਦੇ ਇੰਨਾ ਵਾ ਯਾਰ। Addicted? ਉਹ ਯਾਰ ਮਾਲਸ਼ੀਆ ਦਾ 90,000 ਰੁਪਇਆ ਮਹੀਨੇ ਦਾ ਬਣ ਗਿਆ ਯਾਰ। ਤੇ ਸਾਡੇ ਉੱਥੇ ਚੱਲ ਓਏ ਉਹਦੇ ਆਬਾਸ ਦੇ ਅੱਬੂ ਕੀ ਕਹਿੰਦੇ ਸੀ, ਡਿਪਰੈਸ਼ਨ ਐਂਜ਼ਾਈਟੀ ਨੂੰ ਪੈਸ਼ਨ ਪ੍ਰੈਸ਼ਰ ਹੋ ਗਿਆ ਕਹਿੰਦੇ। ਆਪਰੇਸ਼ਨ ਜਿੰਨੀ ਮੈਂ ਕਿਹਾ ਚਾਚਿਓ ਐਂਡ ਤੇ ਪਤੇਲੀ ਬਣਾਈ। ਮੈਂ ਕਿਹਾ ਚਾਚਿਓ ਦਿਲ ਬਣਾਓ। ਨਹੀਂ ਪੁੱਤ ਹੁਣ ਉਮਰ ਨਹੀਂ ਰਹੀ। ਮੈਂ ਕਿਹਾ ਨਹੀਂ ਇੱਧਰ ਤਾਜੀ ਉਹਨਾਂ ਨੂੰ ਵਾਕਈ ਹੈ ਵਾ। ਡਾਕਟਰਾਂ ਨੇ ਕਿਹਾ ਸਾਡਾ ਲੇਖ ਲਿਖਾ ਹੋਇਆ, ਡਾਕਟਰ ਨੇ ਪਹਿਲੇ ਲਿਖਾਇਆ ਸੀ, ਸਾਈਨ ਕਰਾਇਆ। ਉਹ ਕਹਿੰਦਾ ਇਹ ਭਾਜੀ ਇਹਨਾਂ ਨੇ ਬੋਲੀ ਆ ਭਾਈ, ਮਿੱਠੇ ਤੋਂ ਵੀ ਅੱਗੇ ਆ ਤਾਜੀ। ਉਹ ਨਹੀਂ ਉਹ ਚਾਹੁੰਦਾ ਗੱਲ ਖੁਦਾ ਦੀ ਕਸਮ, ਜਿਹਨੇ ਤੇਰੇ ਅੱਬੂ ਅੱਛੇ ਆ ਨਾ, ਸੀਰੀਅਸਲੀ ਅਦਬ ਕਰਿਆ ਕਰ। ਉਹ ਭੈੜਿਆ, ਤੈਨੂੰ ਪਤਾ ਹੀ ਨਹੀਂਗਾ। ਕਸਮ ਖੁਦਾ ਦੀ ਮੰਨਦੇ ਦੇ ਜਾ ਇਦਾਂ ਨਹੀਂ ਬਣਾ। ਚੱਲ ਕਿੰਨੇ ਚਿਰ ਮੁਗਲੀ ਮੈਂ ਦੇ ਦੇਣਾ, ਅੱਗੇ ਨਹੀਂ ਤੋੜਨਾ। ਇਹ ਨਾ ਹੋਵੇ ਤੁਸੀਂ ਅੱਗੇ ਦੀ ਇਹ ਨਾ ਅੱਗੇ ਹੀ ਇੰਨਾ ਤੋਰੋ ਬੁੜਾ ਕੌਣ ਜਾ ਹੋ ਜੇ। ਮੈਂ ਉਹਨਾਂ ਦੀ ਖਿਦਮਤ ਹੀ ਇੰਨੀ ਕਰਾਂ, ਖੁਦਾ ਦੀ ਖਿਦਮਤ। ਉਹ ਕਹਿਣਗੇ ਯਾਰ ਮੇਰੇ ਕਿੰਨੇ ਭੈਣ ਭਰਾ ਹੋ ਤੁਸੀਂ? ਯਾਰ ਇਹਦੇ ਅੱਬੂ ਨੂੰ 40 ਬੰਦਿਆਂ ਨੂੰ ਫਾਰਵਰਡ ਕਰੋ, ਤੁਹਾਨੂੰ ਗੁੱਡ ਨਿਊਜ਼ ਮਿਲੇਗੀ। ਕਿੰਨੇ ਭੈਣ ਭਰਾ ਹੋ ਤੁਸੀਂ? ਪਿੱਛੇ ਕਸਮ ਵਾਲੀ ਗੱਲ ਹੈ। ਤੂੰ ਮੇਰੇ ਕੋ 1 ਮਹੀਨਾ ਤੇਰੇ ਅੱਬੂ ਰਹਿਣ ਨਾ, ਉਹਨਾਂ ਨੇ ਕਹਿਣਾ ਯਾਰ ਅੱਛੀਆਂ ਤੋਂ ਇਕੱਲਾ ਹੀ ਮੇਰਾ ਹੁੰਦਾ ਕਿ ਹਾਏ ਹਾਏ ਉਹਨਾਂ ਨੇ ਮੁਕੰਮਲ ਪਾਗਲ ਹੋ ਜਾਣਾ। ਓਏ ਬੇਟਾ ਤੇਰੇ ਜਿਹੜੇ ਤੁਸੀਂ 7-8 ਜਾਣੇ ਹੋ, ਆਹੋ ਤੁਸੀਂ ਕਿਹੜਾ ਵੀ ਤੁਹਾਡੇ ਪਿਓ ਦੀ ਤਸਵੀਰ ਲੱਗੀ ਝਾਲ ਤੇ ਵੀ ਦੁਨੀਆ ਕੇ ਸਬਸੇ ਲਾਇਕ ਔਲਾਦ ਵਾਲਾ ਬਾਪ। ਤੁਸੀਂ ਕਿਹੜਾ ਆਪਣੇ ਬਿਜ਼ਨਸ ਦੀ ਮਠਾਰਾਂ ਚਲਾਤੀਆਂ। ਮੈਨੂੰ ਫੋਤਗੀ ਤੋਂ ਬਾਅਦ ਕਦਰ ਹੋਈ। ਏਦਾਂ ਹੀ ਹੁੰਦੀ ਮੈਨੂੰ ਵੀ ਏਦਾਂ ਉਹ ਜਾਣਦੇ ਹੋ ਉਸਤਾਦ ਜੀ, ਜਿੰਨੀ ਮੈਂ ਆਪਣੇ ਵਾਲਦਾਂ ਦੀ ਖਿਦਮਤ ਕੀਤੀ, ਮੇਰੇ ਤੁਸੀਂ ਹਦੂਦਰ ਪਾ ਦੇਖ ਲਓ। ਆਹੋ ਹਾਂ। ਪਿੰਨੀਆਂ ਤਾਂ ਨਿਸ਼ਾਨ ਲੈ ਕੇ ਤੁਹਾਡੇ ਹੱਥਾਂ ਫੈਸਲ ਝਾਲ ਥਾਣੇ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਅਗਰ ਕਿਸੇ ਬੱਚੇ ਨੇ ਆਪਣੇ ਪਿਓ ਤੇ ਦਰਖਾਸਤਾਂ ਦਿੱਤੀਆਂ ਤੇ ਤੂੰ ਆ। ਐਡਾ ਰਜਿਸਟਰ ਐਸਐਚਓ ਨੇ ਕਹਿੰਦਾ ਲੱਗਿਆ ਸੀ। ਉਸਤਾਦ ਜੀ ਜਿੰਨੀ ਖਿਦਮਤ ਮੈਂ ਆਪਣੇ ਵਾਲਦਾਂ ਦੀ ਕੀਤੀ, ਉਹਨਾਂ ਨੇ ਸ਼ਾਇਦ ਹੀ ਥਾਣੇ ਦੇ ਕਰਦਾ ਉੱਤੇ ਹੋਵੇ। ਤੇ ਕਮਰਾ ਪਾਤਾ ਹੀ ਤਰੇਬੇ ਨੂੰ ਕਿ ਚਾਚਾ ਜੀ ਸਵੇਰ ਸ਼ਾਮ ਦੀ ਦਰਖਾਸਤ ਹੁੰਦੀ, ਇੱਥੇ ਰਹਿ ਲਓ ਤੁਸੀਂ, ਇੱਥੇ ਲੈਣ ਜਾਂਦੇ ਤੁਹਾਨੂੰ ਰਹਿਣਾ। ਤੂੰ ਬਗੈਰ ਤਾਂ ਗੱਲ ਕਰਨੇ ਆ, ਸ਼ਰਮ ਕਰ। ਉਸਤਾਦ ਜੀ ਤੁਸੀਂ ਗੱਲ ਕਰ ਦਿੰਦੇ ਹੋ। ਚੰਗੇ ਭਲੇ ਸਿਹਤਮੰਦ ਸੀ ਇਹਦੇ ਅੱਬੂ, ਉਹਨਾਂ ਨੇ 30 ਸਾਲ ਵਾਲੇ ਕਿਤੇ ਨਹੀਂ ਸੀ ਜਾਣਾ। 6 ਭਰਾ ਬਗੈਰ ਤਾਂ ਦੁਖੀ ਕਰ ਕਰਕੇ ਵਿਚਾਰੇ ਨੂੰ ਅੱਲਾ ਕੋ ਭੇਜ ਦਿੱਤਾ। ਐਸੇ ਲਾਂਤੀ ਕੱਲੇ ਭਰਾ ਨੇ 5-5 ਸਾਲ ਪਿੱਛੇ ਪਾ ਆ ਹੁਣ ਬੈਠਾ ਮੰਨਣ ਨਹੀਂ ਦਿਆ, ਕਹਿੰਦਾ ਮਰਨ ਤੋਂ ਬਾਅਦ ਕਦਰ ਹੋਈ। ਪੁੱਛ ਲੈ। ਉਹ ਨਹੀਂ ਉਸਤਾਦ ਜੀ ਕੀ ਕਰਦੇ ਹੋ? ਅਲਹਮਦੁਲਿਲਾ। ਉਹ ਹੁਣੇ ਮੇਰਾ ਹਦੂਦਰਬਾ ਦੇਖ ਲਓ ਤੁਸੀਂ। ਮੈਂ ਕਦੋਂ ਕਿਹਾ ਵੇ ਔਰ ਕਹਿੰਦਾ ਕਦਰ ਹੋਈ ਸਾਨੂੰ ਤਾਂ ਕਦਰ ਉਹ ਕਹਿੰਦਾ ਓਏ ਭਾਈ ਨਾ ਤੁਸੀਂ ਸਿਰਫ 2 ਮਿੰਟ ਸ਼ੋਅ ਪਿੱਛੇ ਕਰਨਾ ਵਾ। ਉਹ ਕਰੀ ਯਾਰ ਇਸ ਬੰਦੇ ਦੀ ਅੱਲਾ ਦੇ ਸ਼ਰਾਹ ਦੇ ਇੱਥੇ ਦੁਬਾਰਾ ਲਾ ਦੇਗਾ। ਦੁਬਾਰਾ ਲਾ ਦੇਗਾ। 2 ਮਿੰਟ ਪਹਿਲੇ ਨੇ ਕਿਹਾ ਕਿ ਸਾਨੂੰ ਅਸਲ ਮਰਨ ਤੋਂ ਬਾਅਦ ਕਦਰ ਹੋਈ। ਤੁਸੀਂ ਕਿਹੜਾ ਆਪਣੇ ਬਿਜ਼ਨਸ ਦੀ ਮਠਾਰਾਂ ਚਲਾਤੀਆਂ। ਮੈਨੂੰ ਫੋਤਗੀ ਤੋਂ ਬਾਅਦ ਕਦਰ ਹੋਈ। ਉਹ ਨਹੀਂ ਉਸਤਾਦ ਜੀ, ਮੈਂ ਕਿਹਾ ਪਾਗਲ ਆ ਮੈਂ। ਉਹ ਮੈਂ ਪੜਿਆ ਲਿਖਿਆ ਵਾ ਉਸਤਾਦ ਜੀ, ਮੈਂ ਇਹੋ ਜਿਹੀ ਗੱਲ ਕਰ ਸਕਦਾ? ਉਹ ਭਾਜੀ ਚਲੋ। ਰਿਕਾਰਡ ਹੈ ਨਾ ਕਿਹਾ ਹੋਏਗਾ, ਨਹੀਂ ਹੋਏਗਾ। ਨਹੀਂ ਕਿਹਾ। ਚਲੋ ਡਨ। ਮੈਂ ਉਹ ਕਹਿੰਦੇ ਮਰਨ ਤੋਂ ਬਾਅਦ ਵੀ ਨਹੀਂ ਕਦਰ ਹੋਈ। ਉਹ ਇਦਾਂ ਕਿਹਾ ਉਹਨੇ ਹਨਾ। ਉਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਵਾਂ। ਅੱਛਾ ਕੱਟ ਕੇ ਵੀ ਨਹੀਂ ਲਾਈ, ਚੀ ਕਰਕੇ ਪਿੱਛੇ ਕਰੀ ਥੋੜਾ। ਠੀਕ ਹੈ ਨਾ।
ਪਤਾ ਕੀ ਗੱਲ, ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਕਦਰ ਹੁੰਦੀ ਹੈ। ਮੈਂ ਉਹੀ ਗੱਲ ਕਰਨਾ, ਮੇਰੇ ਅੱਬੂ ਨੇ ਯਕੀਨ ਕਰ ਮੇਰਾ ਨਾ ਕੰਪਿਊਟਰ ਤੋੜਤਾ। ਸਾਜੀ ਗੱਲ ਬਣਾਈ ਹੈ ਡੈਕ ਤੋਂ ਤੋਂ ਬੜੀ ਗੱਲ। ਸਟੋਰੀ ਤੁਹਾਡੇ ਵਾਲੀ ਸ਼ੁਰੂ ਹੋਣੀ। ਲਓ ਜੀ ਹੁਣ ਓਏ ਉਦੋਂ ਕੰਪਿਊਟਰ ਨਹੀਂ ਸੀ ਹੁੰਦੇ ਫੈਸਲੇ, ਸਾਜੀ ਉਦੋਂ ਕਸਮ ਮੇਰੇ ਕੋਲ ਨਹੀਂ ਸੀ ਹੁੰਦਾ ਜਿਹਦੇ ਡੈਕ ਦੀ ਗੱਲ ਤੂੰ ਕਾਪੀ ਕੀਤੀ। ਕਸਮ ਹੈ ਕੰਪਿਊਟਰ ਮੈਂ ਰੱਖਿਆ ਸੀ, ਮੇਰੇ ਅੱਬੂ ਨੇ ਜੱਗ ਪਾਣੀ ਦਾ ਪਾਤਾ ਕੰਪਿਊਟਰ 'ਚ। ਯਾਰ ਇੱਕ ਮਿੰਟ ਇੱਥੇ ਗੱਲ ਹੋ ਕੇ ਫਿਰ ਭਾਵੇਂ ਤੋਂ ਵੀ ਤੋੜ ਲਿਓ। ਆਪਾਂ ਯਾਰ ਐਂਕਰ ਤੂੰ ਬੇਪਰਵਾਹ ਜਿਹਾ ਵਾ। ਭਾਈ ਫੈਸਲ ਨੇ ਨਾ ਨੱਕ ਦੀ ਸਰਜਰੀ ਕਰਾ ਕੇ ਛੋਟਾ ਕਰਾਇਆ ਤੇ ਉਹ ਮੂੰਹ ਤੋਂ ਵੀ ਛੋਟਾ ਲੱਗਿਆ ਵਿੱਚ। ਚੱਲ ਆ ਜਾ ਨਾਲ ਨੋਕੇ ਲਾ ਅੱਜ ਗਰੂਦ ਕੀ ਛੋਕਾ ਸਾਰਾ ਸ਼ੋ ਆ ਲਓ ਹੋ ਗਿਆ ਜੀ। ਲੈਟਾਂ ਬੰਦ ਕਰਦੇ ਸਰਾਵਾਂ ਦੇ